ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब अर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब आज 19 दिसंबर 2022 6 पो नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਇਸ ਵੀਕ ਦਾ ਜਿਹੜਾ ਆਪਾਂ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਜਿਹੜੇ ਆਪਾਂ ਮਿਸ ਵੀ ਕੀਤੇ ਨੇ ਸ਼ੋਅ ਉਹ ਤੁਹਾਡੇ ਸਾਰੇ ਦਿਨ ਵਧੀਆ ਹੀ ਗੁਜ਼ਰੇ ਹੋਣਗੇ। ਸੋ ਹੁਣ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ। ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਵੀਕਐਂਡ ਦੇ ਹਵਾਲੇ ਨਾਲ ਤੇ ਕਰੰਟ ਇਸ਼ੂ ਦੇ ਹਵਾਲੇ ਨਾਲ ਗੱਲਬਾਤ ਕਰਾਂਗੇ ਔਰ ਪਹਿਲਾਂ ਸ਼ੁਰੂਆਤ ਕਰਦੇ ਹਾਂ ਆਪਣੇ ਪ੍ਰੋਗਰਾਮ ਦੀ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕਲਾਮਾਜ਼ੂ ਮਿਸ਼ੀਗਨ ਤੋਂ ਸਰਦਾਰ ਗੁਰਦੇਵ ਸਿੰਘ ਜੀ ਅਤੇ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ। ਸੋ ਅੱਜ ਦੀ ਸਪਾਂਸਰ ਪਰਿਵਾਰ ਨੇ ਸਰਦਾਰ ਜਸਪ੍ਰੀਤ ਸਿੰਘ ਅਤੇ ਪਰਮਵੀਰ ਕੌਰ ਦੇ ਆਨੰਦ ਕਾਰਡ ਦੀ ਖੁਸ਼ੀ ਵਿੱਚ ਜਿਹੜੀ ਉਹ ਭੇਜੀ ਹੈ ਔਰ ਨਾਲ ਅਰਦਾਸ ਕੀਤੀ ਹੈ ਕਿ ਵਾਹਿਗੁਰੂ ਕੌਮ ਨੂੰ ਕੌਮੀ ਘਰ ਖਾਲਿਸਤਾਨ ਬਖਸ਼ਣ ਅਤੇ ਇਸ ਦਾ ਸੰਘਰਸ਼ ਵਿੱਚ ਜਿਹੜੇ ਅਸੀਂ ਆਪਣਾ ਬੰਦਾ ਜਿਹੜਾ ਯੋਗਦਾਨ ਹੈ ਉਹ ਪਾ ਸਕੀਏ ਔਰ ਵਾਹਿਗੁਰੂ ਅੰਗ ਸੰਗ ਸਹਾਈ ਹੋਣ। TV84 ਦਾ ਵੱਧ ਤੋਂ ਵੱਧ ਸਾਥ ਦਿਓ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਗੁਰਦੇਵ ਸਿੰਘ ਅਤੇ ਸਮੂਹ ਪਰਿਵਾਰ ਦਾ ਧੰਨਵਾਦ ਕਰਦੇ ਹਾਂ ਤੇ TV84 ਪਰਿਵਾਰ ਵੱਲੋਂ ਵੀਰ ਜਸਪ੍ਰੀਤ ਸਿੰਘ ਅਤੇ ਪਰਮਵੀਰ ਕੌਰ ਦੇ ਆਨੰਦ ਕਾਰਜ ਦੀਆਂ ਜਿਹੜੀਆਂ ਨੇ ਲੱਖ ਲੱਖ ਵਧਾਈਆਂ ਭੇਟ ਕਰਦੇ ਹਾਂ। ਸੋ ਅਸੀਂ ਤੁਹਾਨੂੰ ਅਪੀਲ ਦੀ ਬੇਨਤੀ ਕਰਦੀ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਦੋ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਪਾਕਿਸਤਾਨ ਤੇ ਭਾਰਤ ਦੇ ਹਵਾਲੇ ਨਾਲ ਕਿ ਨਿਊਯਾਰਕ ਵਿੱਚ ਭਾਰਤ ਦੇ ਫੋਰਨ ਮਿਨਿਸਟਰ S ਜੈ ਸ਼ੰਕਰ ਅਤੇ ਪਾਕਿਸਤਾਨ ਦੇ ਫੋਰਨ ਮਿਨਿਸਟਰ ਬਿਲਾਵਲ ਭੁੱਟੋ ਵਿੱਚ ਹੋਈ ਸ਼ਬਦੀ ਜੰਗ ਕਈ ਦਿਨਾਂ ਤੋਂ ਭਾਰਤੀ ਅਤੇ ਪਾਕਿਸਤਾਨੀ ਮੀਡੀਆ ਵਿੱਚ ਜਿਹੜੀ ਉਹ ਛਾਈ ਹੋਈ ਹੈ ਔਰ S ਜੈ ਸ਼ੰਕਰ ਨੇ ਪਾਕਿਸਤਾਨ ਵਿੱਚ ਉਸਾਮਾ ਬਿਨ ਲਾਦਨ ਸਮੇਤ ਹੋਰ ਦਹਿਸ਼ਤਗਰਦਾਂ ਦੀ ਮੌਜੂਦਗੀ ਦੀ ਜਿਹੜੀ ਗੱਲ ਕੀਤੀ। ਸੋ ਜਵਾਬ ਵਿੱਚ ਬਿਲਾਵਲ ਭੁੱਟੋ ਨੇ ਕਿਹਾ ਕਿ ਉਸਾਮਾ ਤਾਂ ਮਰ ਚੁੱਕਾ ਹੈ ਪਰ ਗੁਜਰਾਤ ਦਾ ਬੁੱਚੜ ਨਰਿੰਦਰ ਮੋਦੀ ਨਾ ਸਿਰਫ ਜਿਉਂਦਾ ਜਾਗਦਾ ਹੈ ਬਲਕਿ ਭਾਰਤ ਦਾ ਪ੍ਰਧਾਨ ਮੰਤਰੀ ਬਣਿਆ ਬੈਠਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਪਹਿਲਾਂ ਤੇ ਆਪਣੀ ਹਾਜ਼ਰੀ ਲਵਾਓ। ਤੁਸੀਂ ਵੈਸੇ ਤਾਂ ਦੱਸ ਕੇ ਗਏ ਸੀ ਕਿ ਆਪਾਂ ਜਾ ਰਹੇ ਹਾਂ, ਸੋ ਮੇਨ ਤੁਸੀਂ ਆਪ ਹੀ ਦੱਸ ਦਿਓ ਜੋ ਵੀ ਤੁਹਾਡਾ। ਸਭ ਤੋਂ ਪਹਿਲਾਂ ਤਾਂ ਅਸੀਂ ਮੁਆਫੀ ਚਾਹੁੰਦੇ ਹਾਂ ਆਪਣੇ ਵਿਊਅਰਸ ਤੋਂ ਕਿ ਅਸੀਂ ਥਰਸਡੇ ਔਰ ਫਰਾਈਡੇ ਦੇ ਪ੍ਰੋਗਰਾਮ ਨਹੀਂ ਕਰ ਸਕੇ ਜੀ। ਔਰ ਜਿਵੇਂ ਅਸੀਂ ਬੁੱਧਵਾਰ ਦੇ ਪ੍ਰੋਗਰਾਮ 'ਚ ਦੱਸਿਆ ਸੀ ਕਿ ਸਮਾਜਿਕ ਤੇ ਭਾਈਚਾਰਕ ਜ਼ਿੰਮੇਵਾਰੀਆਂ ਵੀ ਹੁੰਦੀਆਂ ਨੇ ਔਰ ਅਸੀਂ ਇਹ ਵੀਕਐਂਡ ਰਾਦਰ ਫਰਾਈਡੇ ਉਸੇ ਇੱਕ ਬੜੇ ਪਿਆਰੇ ਪਰਿਵਾਰ ਦੇ ਨਾਲ ਜਿਨ੍ਹਾਂ ਨਾਲ ਸਾਡੀ ਲਗਭਗ 30 ਵਰਿਆਂ ਦੀ ਸਾਂਝ ਹੈ ਉਹ ਸਿਰਫ ਇੱਕ ਨਿੱਜੀ ਲੈਵਲ ਦੇ ਉੱਤੇ ਹੀ ਨਹੀਂ ਹੈ। TV84 ਪਰਿਵਾਰ ਵੱਲੋਂ ਭਾਵੇਂ ਅਸੀਂ ਉਹਨਾਂ ਨੂੰ ਵਧਾਈ ਦੇ ਰਹੇ ਲੇਕਿਨ ਉਹ ਖੁਦ ਵੀ TV84 ਪਰਿਵਾਰ ਦਾ ਹਿੱਸਾ ਨੇ ਔਰ ਪਿਛਲੇ 10 ਸਾਲ 'ਚ ਬੜੀ ਮਜ਼ਬੂਤੀ ਦੇ ਨਾਲ ਨਿਧੜਕਤਾ ਦੇ ਨਾਲ ਆਪਣਾ ਵਕਤ ਕੱਢ ਕੇ ਵੀ ਇਸ ਗੱਲ ਨੂੰ ਉਹ ਯਕੀਨੀ ਬਣਾਉਂਦੇ ਨੇ ਕਿ TV84 ਦੀ ਫਾਈਨੈਂਸ਼ੀਅਲ ਵੀ ਔਰ ਮੋਰਲ ਹੈਲਪ ਵੀ ਹੋਏ। ਇਸ ਤੋਂ ਇਲਾਵਾ ਉਹਨਾਂ ਦਾ ਕਾਰੋਬਾਰੀ ਆਧਾਰ ਕਲਾਮਾਜ਼ੂ ਮਿਸ਼ੀਗਨ 'ਚ ਹੈ ਔਰ ਜਦੋਂ ਤੋਂ ਉਹ ਮਿਸ਼ੀਗਨ 'ਚ ਮੂਵ ਕੀਤੇ ਉਹ ਬੇਸਿਕਲੀ ਕੈਨੇਡਾ 'ਚ ਸਨ ਪਹਿਲਾਂ, ਫਿਰ ਨਿਊਯਾਰਕ ਰਹੇ ਔਰ ਜਿੱਥੇ ਜਿੱਥੇ ਉਹ ਗਏ
ਉਹਨਾਂ ਦੀ ਜੋੜੀ ਵੀਰ ਗੁਰਦੇਵ ਸਿੰਘ ਔਰ ਭੈਣ ਜੀ ਜਸਵਿੰਦਰ ਕੌਰ, ਉਹਨਾਂ ਨੇ ਪੰਥਕ ਪਿੜ ਦੇ ਵਿੱਚ ਇਕੱਲਾ ਇਹੀ ਨਹੀਂ ਕਿ ਟੀਵੀ 84 ਜਾਂ ਖਾਲਿਸਤਾਨ ਨਾਲ ਰਿਲੇਟਡ ਕੋਈ ਵੀ ਐਕਟੀਵਿਟੀ, ਯੂਥ ਕੈਂਪਸ, ਉਹਨਾਂ ਦੇ 3 ਬੱਚੇ, ਵੱਡਾ ਬੇਟਾ ਜਸਪ੍ਰੀਤ ਸਿੰਘ, ਛੋਟੀਆਂ ਬੇਟੀਆਂ ਨਿਮਰਤ ਕੌਰ, ਸਵਨੀਤ ਕੌਰ, ਕਿਉਂਕਿ ਮੈਂ ਤਾਂ ਦੇਖਿਆ ਉਹ ਯੂਨਾਈਟਿਡ ਸਿੱਖਸ ਵੱਲੋਂ ਕੈਂਪ ਆਰਗੇਨਾਈਜ਼ ਕਰਨਾ ਹੋਏ, ਹੋਰ ਐਕਟੀਵਿਟੀ ਹੋਏ, ਫੁੱਲ ਫਲੈਜਡ ਡੈਡੀਕੇਟਿਡ ਫੈਮਿਲੀ ਹੈ ਜੀ। ਔਰ ਉਹਨਾਂ ਦੇ ਬੱਚਿਆਂ ਨੇ ਵੀ ਬਚਪਨ ਤੋਂ ਹੀ, ਕਿਉਂਕਿ ਜਿਨ੍ਹਾਂ ਨੂੰ ਤੁਸੀਂ ਗਰੋ ਹੁੰਦੇ ਦੇਖਿਆ ਹੁੰਦਾ ਹੈ, ਉਹਨਾਂ ਦੇ ਟ੍ਰੇਟਸ ਤੋਂ ਵੀ ਤੁਸੀਂ ਵਾਕਿਫ ਹੁੰਦੇ ਹੋ, ਉਹਨਾਂ ਨੇ ਜਿੱਥੇ ਪਰਿਵਾਰਕ ਕਾਰੋਬਾਰ ਨੂੰ ਕਾਮਯਾਬ ਕਰਨ ਦੇ ਵਿੱਚ ਬਰਾਬਰ ਆਪਣੇ ਮਾਤਾ ਪਿਤਾ ਦਾ ਸਾਥ ਦਿੱਤਾ ਹੈ, ਉੱਥੇ ਪੰਥਕ ਪਿੜ ਦੇ ਵਿੱਚ ਵੀ ਹਮੇਸ਼ਾ ਜਿਹੜਾ ਹੈ ਉਹ ਅੱਗੇ ਅੱਗੇ ਰਹਿ ਕੇ ਉਹਨਾਂ ਨੇ ਸੇਵਾਵਾਂ ਨਿਭਾਈਆਂ। ਔਰ ਗ੍ਰਸਤ ਦੇ ਵਿੱਚ ਹੁੰਦਿਆਂ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਜਦੋਂ ਬੱਚੇ ਗ੍ਰਸਤ ਜੀਵਨ ਦੇ ਵਿੱਚ ਆਉਣ। ਔਰ ਉਹਨਾਂ ਦਾ ਬੇਟਾ ਜਸਪ੍ਰੀਤ ਸਿੰਘ, ਜਿਸ ਦਾ ਆਨੰਦ ਕਾਰਜ ਬੀਤੇ ਫਰਾਈਡੇ ਇੰਡੀਅਨੈਪਲਸ, ਇੰਡੀਆਨਾ ਸਟੇਟ, ਜਿਹੜੀ ਲਗਭਗ 4 ਘੰਟੇ ਦੀ ਡਰਾਈਵ ਹੈ ਕਲਾਮਾਜ਼ੂ ਤੋਂ, ਕਿਉਂਕਿ ਬੇਟੀ ਜਿਸ ਨਾਲ ਬੇਟੇ ਜਸਪ੍ਰੀਤ ਸਿੰਘ ਦਾ ਆਨੰਦ ਕਾਰਜ ਹੋਇਆ, ਪਰਮਵੀਰ ਕੌਰ, ਉਹਨਾਂ ਦੇ ਬ੍ਰਦਰ ਰਾਜਵੀਰ ਸਿੰਘ ਇੰਡੀਅਨੈਪਲਸ 'ਚ ਰਹਿੰਦੇ ਨੇ। ਔਰ ਬੱਚੀ ਪਰਮਵੀਰ ਜਿਹੜੀ ਇੱਕ ਡਾਕਟਰ ਹੈ, ਡੈਂਟਿਸਟ, ਉਹ ਕੈਨੇਡਾ ਦੀ PR ਹੈ ਉਹਦੇ ਕੋਲ, ਔਰ ਜ਼ਾਹਰ ਹੈ ਉਹਨਾਂ ਦੀ ਫੈਮਿਲੀ ਦੀ ਚਾਹਨਾ, ਹਾਲਾਂ ਉਹਨਾਂ ਦੇ ਪੇਰੈਂਟਸ ਬੈਕ ਹੋਮ ਨੇ ਪੰਜਾਬ ਦੇ ਵਿੱਚ, ਉਹ ਇੰਡੀਅਨੈਪਲਸ ਦੇ ਵਿੱਚ ਹੀ ਆਨੰਦ ਕਾਰਜ ਸੀ। ਸੋ ਇਹ ਸਮੁੱਚਾ ਪਰਿਵਾਰ ਭਾਈ ਗੁਰਦੇਵ ਸਿੰਘ ਹੋਰਾਂ ਦਾ, ਫਿਰ ਇਹਨਾਂ ਨੇ 3-4 ਦਿਨ ਉੱਥੇ ਹੀ ਡੇਰੇ ਲਾਏ। ਬੜਾ ਹੀ ਸੁਚੱਜਾ ਪ੍ਰਬੰਧ ਸੀ। ਹਾਲਾਂ ਇਸ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਤੁਸੀਂ ਆਪਣੇ ਘਰ ਤੋਂ ਬਾਹਰ ਜਾ ਕੇ ਭਾਵੇਂ ਹੋਟਲ ਦੇ ਵਿੱਚ ਕਰੋ ਜਾਂ ਇੱਥੇ ਅੱਜ ਕੱਲ ਵੱਡੇ ਘਰ ਲੈਣ ਦਾ ਰਿਵਾਜ ਹੈ, ਪਰ ਇਹ ਦੁੱਗਣਾ ਕੰਮ ਹੋ ਜਾਂਦਾ ਹੈ। ਲੇਕਿਨ ਜਿਵੇਂ ਉਹਨਾਂ ਨੇ ਹਰ ਆਏ ਗਏ ਨੂੰ ਟ੍ਰੀਟ ਕੀਤਾ, ਰਹਿਣ ਦਾ ਪ੍ਰਬੰਧ ਸੀ। ਔਰ ਸਾਡੇ ਲਈ, ਕਿਉਂਕਿ ਇਹ ਸਾਰੇ ਵਿਆਹ ਸ਼ਾਦੀਆਂ ਦਾ ਮੌਕਾ ਹੋਏ ਜਾਂ ਹੋਰ ਕੋਈ ਸਮਾਜਿਕ ਖੁਸ਼ੀ ਗਮੀ ਦੇ ਸਮਾਗਮ ਹੋਣ, ਜਦੋਂ ਅਸੀਂ ਕਲੋਜ਼ ਖਾਲਿਸਤਾਨੀ ਪਰਿਵਾਰ ਦੀ ਗੱਲ ਕਰਦੇ ਤਾਂ ਫਿਰ ਸਾਡੇ ਲਈ ਉਹ ਖਾਲਿਸਤਾਨ ਦੇ ਇਕੱਠ ਹੀ ਹੁੰਦੇ ਨੇ। ਔਰ ਇਸ ਗੈਦਰਿੰਗ ਦੇ ਵਿੱਚ ਵੀ ਆਨੰਦ ਕਾਰਜ ਸ਼ਾਮਲ ਹੋਣ ਲਈ ਦੂਰ ਦੁਰਾਡਿਓਂ, ਅਮਰੀਕਾ, ਕੈਨੇਡਾ ਤੋਂ ਸਾਡੇ ਵੀਰ ਭੈਣ ਪਹੁੰਚੇ ਹੋਏ ਸੀ। ਉਹਨਾਂ ਦੇ ਆਪਣੇ ਰਿਸ਼ਤੇਦਾਰ ਭਾਈਚਾਰਾ ਤਾਂ ਹੈ ਹੀ ਸੀ, ਵੱਡੀ ਗਿਣਤੀ ਦੇ ਵਿੱਚ ਪਾਰਟਿਸਿਪੇਸ਼ਨ। ਕੈਨੇਡਾ ਤੋਂ, ਟੋਰਾਂਟੋ ਤੋਂ ਵੀਰ ਹਰਜਿੰਦਰ ਸਿੰਘ ਆਪਣੇ ਭਤੀਜੇ ਦੇ ਨਾਲ ਆਏ ਸੀ। ਇਸੇ ਤਰ੍ਹਾਂ ਸਰੀ ਤੋਂ ਸਾਡੇ ਵੀਰ ਕਮਲਜੀਤ ਸਿੰਘ, ਔਰ ਅਮਰੀਕਾ ਭਰ ਚੋਂ ਸਰ ਸਤਪਾਲ ਸਿੰਘ ਪੁਰੇਵਾਲ, ਖਾਸ ਤੌਰ ਤੇ ਸਿਐਟਲ ਤੋਂ ਉਹਨਾਂ ਨੇ ਸ਼ਮੂਲੀਅਤ ਕੀਤੀ। ਡਾਕਟਰ ਪ੍ਰਿਤਪਾਲ ਸਿੰਘ ਕੈਲੀਫੋਰਨੀਆ ਤੋਂ ਆਏ ਹੋਏ ਸਨ। ਸੋ ਬਹੁਤ ਸਾਰੇ, ਬਹੁਤਿਆਂ ਦੇ ਮੈਂ ਨਾਂ ਨਹੀਂ ਲੈ ਪਾਵਾਂਗਾ। ਸੋ ਮੈਂ ਜਿਹੜੇ ਸ਼ਹਿਰ ਮੇਰੀ ਮਾਈਂਡ 'ਚ ਪ੍ਰੋਮੀਨੈਂਟਲੀ ਆਏ ਨੇ, ਔਰ ਇਹ ਆਪਣੇ ਆਪ ਦੇ ਵਿੱਚ ਇਸੇ ਤਰ੍ਹਾਂ ਵਰਜੀਨੀਆ ਤੋਂ ਭਾਈ ਨਰਿੰਦਰ ਸਿੰਘ ਭੈਣ ਜੀ, ਇਹ ਸਮੁੱਚੇ ਪਰਿਵਾਰ ਦੇ ਨਾਲ, ਕਿਉਂਕਿ ਇਹਨਾਂ ਦੀ ਬੱਚੀ ਵੀ ਇੰਡੀਅਨੈਪਲਸ ਹੈ, ਲੇਕਿਨ ਜਿਹੜੀ ਹੈ ਵੱਡੀ ਪਾਰਟਿਸਿਪੇਸ਼ਨ ਸੀ। ਔਰ ਦਰਸ਼ਕ ਦੇਖ ਵੀ ਸਕਦੇ ਨੇ ਸਕਰੀਨ ਦੇ ਉੱਤੇ ਪਿਕਚਰਸ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਨੇ ਕਿ ਇਹ ਇੱਕ ਪੰਥਕ ਇਕੱਠ ਵਾਂਗ, ਜਿੱਥੇ ਸਭ ਨੇ ਜ਼ਾਹਰ ਹੈ ਪਰਿਵਾਰਾਂ ਦੇ ਵਿੱਚ ਖੁਸ਼ੀ ਦਾ ਮੌਕਾ ਹਰ ਕੋਈ ਸਾਂਝ ਪਾਉਂਦਾ ਹੈ, ਉੱਥੇ ਪੰਥਕ ਵਿਚਾਰਾਂ ਦੇ ਨਾਲ ਜਦੋਂ 1 to 1 ਵੀ ਇਸ ਕਿਸਮ ਦੀ ਕਲੋਜ਼ ਡੋਰ ਤੁਹਾਨੂੰ ਮੀਟਿੰਗਸ ਦਾ ਮੌਕਾ ਮਿਲਦਾ ਹੈ। ਸੋ ਕੁਝ ਚੀਜ਼ਾਂ ਜਿਹੜੀਆਂ ਨੇ ਇਨਫਾਰਮਲ ਹੁੰਦੀਆਂ ਨੇ। ਸੋ ਸਾਡੇ ਲਈ ਇੱਕ ਵਕੇਸ਼ਨ ਵਾਂਗ ਵੀ ਸੀ, ਕਿਉਂਕਿ ਹੋਰ ਕੋਈ ਵੀ ਰੁਝੇਵਾਂ ਨਹੀਂ ਸੀ, ਪਰ ਨਾਲ ਦੀ ਨਾਲ ਰੁਝੇਵਾਂ ਵੀ ਸੀ, ਕਿਉਂਕਿ ਜਿੱਥੇ ਵੀ ਤੁਸੀਂ ਜਾਂਦੇ ਹੋ ਉੱਥੇ ਅੱਡ-ਅੱਡ ਮੇਲ ਮੁਲਾਕਾਤਾਂ ਵੀ ਹੁੰਦੀਆਂ ਨੇ। ਔਰ ਇਸੇ ਕੰਟੈਕਟ ਈਵਨ ਵੀਰ ਜਾਫੀ ਸਿੰਘ, ਉਹਨਾਂ ਦੇ ਨਾਲ ਵੀ ਜਿਹੜੇ ਪੀਜ਼ਾ ਰਨ ਕਰਦੇ ਨੇ, ਮੁਲਾਕਾਤ ਦਾ ਮੌਕਾ ਬਣਿਆ। ਔਰ ਬੜੀ ਇੱਕ ਜਿਹੜੀ ਟੱਚਿੰਗ ਮੀਟਿੰਗ ਸੀ ਸਰਦਾਰ ਜੋਗਾ ਸਿੰਘ ਖਾਲਿਸਤਾਨੀ, ਜਿਨ੍ਹਾਂ ਨੇ ਇੱਕ ਸਟੇਜ ਤੇ ਪੰਜਾਬ ਦੇ ਵਿੱਚ ਵੰਗਾਰ ਕੇ ਇਹਨਾਂ ਹਿੰਦੂ ਤਵੀਆਂ ਨੂੰ ਜਿਹੜਾ ਵਟੋ ਵਟ ਪਾਇਆ ਸੀ। ਬਾਅਦ ਦੇ ਵਿੱਚ ਉਹਨਾਂ ਦਾ ਐਕਸੀਡੈਂਟ ਬਣਾ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਉਹਨਾਂ ਦੀ ਸਿੰਘਣੀ ਸਾਹਿਬਾ ਕਿਸੇ ਤਰੀਕੇ ਨਾਲ ਜਿਹੜੇ ਨੇ ਉਹ ਅਮਰੀਕਾ ਪਹੁੰਚੇ, ਔਰ ਵੀਰ ਜਾਫੀ ਸਿੰਘ ਜਿਹੜੇ ਨੇ ਉਹਨਾਂ ਦੀ ਮਦਦ ਦੇ ਨਾਲ ਉਹ ਆਪਣੀ ਕਿਰਤ ਕਰਦੇ ਨੇ। ਉਹਨਾਂ ਦੇ ਨਾਲ ਮੁਲਾਕਾਤ ਦਾ ਸਬਬ ਹੋਇਆ। ਔਰ ਮੈਂ ਸਮਝਦਾ ਕਿ ਵੀ ਇਹ ਸਾਡੇ ਰੀਅਲ ਆਈਕਨ ਨੇ
ਬਿਲਕੁਲ ਠੀਕ ਹੈ ਇੱਥੇ ਬੈਠੇ ਹਾਂ ਅਸੀਂ ਗੱਲਾਂ ਕਰਦੇ ਹਾਂ, ਹੋਰ ਵੀ ਸਾਡੇ ਵਾਂਗ ਹਮਦਰਦੀ ਦਾ ਇਜ਼ਹਾਰ ਕਰਦੇ ਨੇ, ਪਰ ਜਿਨ੍ਹਾਂ ਦੇ ਛੋਟੇ ਛੋਟੇ ਬੱਚੇ ਹੋਣ ਔਰ ਉੱਥੇ ਰਹਿੰਦੇ ਆ, ਜਿਨ੍ਹਾਂ ਨੇ ਵੰਗਾਰਿਆ, ਚੈਲੰਜ ਕੀਤਾ, ਸ਼ਹੀਦੀ ਜਾਮ ਪੀਤਾ, ਤੇ ਉਸੇ ਹੀ ਸਿਦਕ ਸਬਰ ਦੇ ਨਾਲ ਭੈਣ ਜੀ ਜਿਹੜੇ ਸਿਰ ਤੇ ਉਹਨਾਂ ਦੇ ਦਸਤਾਰ ਸਜਾਈ ਹੋਈ ਔਰ ਬੋਲਾਂ ਦੇ ਵਿੱਚ ਚੜ੍ਹਦੀ ਕਲਾ, ਮੈਨੂੰ ਇਹ ਹਮੇਸ਼ਾ ਉਹ ਤਾਂ ਇਹ ਮਾਣ ਮਹਿਸੂਸ ਕਰਦੇ ਨੇ ਕਿ ਚਲੋ ਕੋਈ ਮਿਲਣ ਆਏ ਸਾਨੂੰ, ਪਰ ਮੈਂ ਸਮਝਦਾ ਵੀ ਇਹ ਮੇਰੇ ਲਈ ਇੱਕ ਖੁਰਾਕ ਹੁੰਦੀ ਹੈ, ਰੂਹਾਨੀ ਵੀ ਔਰ ਸਿਆਸੀ ਵੀ, ਕਿ ਭਾਈ ਇਹ ਨੇ ਰੀਅਲ ਜਿਨ੍ਹਾਂ ਨੇ ਕੁਰਬਾਨੀ ਕੀਤੀ ਹੈ ਔਰ ਜਿਹੜੇ ਇਸ ਪਾਸੇ ਤੁਰੇ ਹੋਏ ਨੇ। ਇਸੇ ਤਰ੍ਹਾਂ ਸੈਚਰਡੇ ਸੰਡੇ ਦੋਨੋਂ ਦਿਨ ਵੀ ਮੇਲ ਮੁਲਾਕਾਤਾਂ ਦੇ ਵਿੱਚ ਹੀ ਗੁਜ਼ਰੇ। ਕੁਛ ਪਾਠ ਹੁੰਦੇ ਨੇ ਜਿਹੜੇ ਵਿਆਹਾਂ ਸ਼ਾਦੀਆਂ 'ਚ ਸਾਡੇ ਕਸਟਮ ਬਣਦੇ ਚਲੇ ਗਏ, ਜਿਨ੍ਹਾਂ ਦੇ ਨਾਲ ਭਾਵੇਂ ਮੈਂ ਨਿੱਜੀ ਤੌਰ ਤੇ ਅਸਹਿਮਤੀ ਵੀ ਹੁੰਦੀ ਹੈ, ਲੇਕਿਨ ਮੈਂ ਜਿਵੇਂ ਭਾਈ ਗੁਰਦੇਵ ਸਿੰਘ ਹੋਰਾਂ ਨੂੰ ਅੱਜ ਆਉਂਦਿਆਂ ਜਦੋਂ ਮੈਨੂੰ ਇੰਡੀਅਨੈਪਲਿਸ ਏਅਰਪੋਰਟ ਛੱਡਣ ਆ ਰਹੇ ਸੀ, ਮੈਂ ਕਿਹਾ ਵੀ ਜ਼ਿੰਦਗੀ 'ਚ ਸਿੱਖਣ ਦੀ ਗੱਲ ਹੁੰਦੀ ਹੈ। ਇੱਕ ਚੀਜ਼ ਜ਼ਰੂਰ ਸਿੱਖੀ ਹੈ ਕਿ ਵੈਨ ਇਟ ਇਜ਼ ਏ ਮੈਟਰ ਆਫ ਪ੍ਰਿੰਸੀਪਲ ਬੀ ਫਰਮ ਲਾਈਕ ਏ ਰੌਕ, when it's a matter of taste swim with the current। ਕਿ ਕੁਝ ਚੀਜ਼ਾਂ ਨੇ ਨੈਕਸਟ ਜਨਰੇਸ਼ਨ ਹੈ, ਉਹਨਾਂ ਦੇ ਆਪਣੇ ਸਵਾਦ ਨੇ, ਆਪਣੇ ਤੌਰ ਤਰੀਕੇ ਨੇ, ਲੇਕਿਨ ਇਸ ਕੋਈ ਸ਼ੱਕ ਨਹੀਂ ਹੈ ਕਿ ਜੇ ਜੜ੍ਹਾਂ ਸਿੱਖੀ ਦੇ ਨਾਲ ਜੁੜੀਆਂ ਹੋਈਆਂ ਨੇ, ਗੁਰੂ ਦਾ ਬਾਣਾ ਜਿਹੜਾ ਪੰਜ ਕਕਾਰੀ ਰੂਪ ਦੇ ਵਿੱਚ ਅੰਮ੍ਰਿਤ ਦਾ ਧਾਰਨੀ ਹੋਣਾ ਹੈ, ਜ਼ਿੰਦਗੀ ਦਾ ਇੱਕ ਲਕਸ਼ ਜਿਹੜਾ ਭਈ ਪ੍ਰਾਪਤ ਮਾਨੁਖ ਦੇ ਹੋਰੀਆ ਗੋਬਿੰਦ ਮਿਲਣ ਕੀਏ ਤੇਰੀ ਬਰੀਆ, ਇਸ ਨਾਲ ਜੁੜਿਆ ਹੋਇਆ ਹੋਏ ਔਰ ਪੰਥਕ ਰਹਿਣੀ, ਇਹ ਤੁਹਾਡੇ ਜੀਵਨ ਦਾ ਉਵੇਂ ਹੀ ਆਧਾਰ ਹੋਏ ਜਿਵੇਂ ਤੁਹਾਡੀ ਸ਼ਖਸੀ ਰਹਿਣੀ ਹੈ। ਔਰ ਮੈਨੂੰ ਤਾਂ ਜਦੋਂ ਵੀ ਕੁਝ ਕਹਿਣ ਦਾ ਮੌਕਾ ਮਿਲਦਾ ਹੈ, ਔਰ ਇਹ ਮਾਣ ਪਰਿਵਾਰ ਵੱਲੋਂ ਦਿੱਤਾ ਗਿਆ, ਦੋਨਾਂ ਪਰਿਵਾਰਾਂ ਵੱਲੋਂ ਹੀ, ਉਹਨਾਂ ਨੇ ਕਿਹਾ ਜੀ ਸਿਰਫ ਮੈਂ ਹੀ ਬੋਲਣਾ, ਤੇ ਅਸੀਂ ਆਪਣੀ ਗੱਲ ਤਾਂ ਜੋ ਹੁੰਦੀ ਹੈ ਅਸੀਸ ਰੂਪ ਚੋਂ ਤਾਂ ਗੁਰੂ ਦੇ ਚਰਨਾਂ ਜਦੋਂ ਤੁਸੀਂ ਬੈਠਦੇ ਹੋ, ਗੁਰੂ ਤੋਂ ਮੰਗਦੇ ਹੋ, ਬਾਰਕ ਆਂਗੀ ਹੋ ਸਭ ਕੁਛ ਮੰਗਾ, ਗੁਰੂ ਤੋਂ ਤੁਸੀਂ ਆਪਣਾ ਗ੍ਰਸਥ ਜੀਵਨ ਸ਼ੁਰੂ ਕਰਨ ਦੀ ਆਗਿਆ ਲੈਂਦੇ ਹੋ, ਔਰ ਚਾਰ ਲਾਵਾਂ ਦੇ ਰੂਪ 'ਚ ਗੁਰੂ ਦਾ ਉਪਦੇਸ਼ ਹੁੰਦਾ ਹੈ, ਫਿਰ ਹੋਰ ਤਾਂ ਕੋਈ ਗੱਲ ਕਹਿਣ ਦੀ ਲੋੜ ਨਹੀਂ ਹੁੰਦੀ। ਪਰ ਮੈਂ ਇਹ ਜ਼ਰੂਰ ਸਮਝਦਾ ਕਿ ਸਾਡੇ ਲਈ ਜਦੋਂ ਅਸੀਂ ਸਿੱਖੀ ਸਕੂਲ ਦੇ ਵਿੱਚ ਦਾਖਲ ਹੁੰਦੇ ਹਾਂ, ਸੋ ਇੱਕ ਸਾਡਾ ਆਪਣਾ ਜੀਵਨ ਹੈ ਜਿਹੜਾ ਜ਼ਾਹਰ ਹੈ ਕਿ ਹਰ ਕੋਈ ਜ਼ਿੰਦਗੀ ਦੇ ਅੰਦਰ ਖੁਸ਼ੀ ਟੋਲਦਾ, ਖੁਸ਼ੀ ਮੰਗਦਾ, ਪਰ ਦੂਸਰਾ ਪੰਥ ਪਰਿਵਾਰ ਦੀ ਖੁਸ਼ੀ ਹੈ। ਔਰ ਮੈਂ ਅਕਸਰ ਹਰ ਆਨੰਦਕਾਰੀ ਦੇ ਵਿੱਚ ਇਹ ਸਾਖੀ ਜ਼ਰੂਰ ਦੁਹਰਾਉਂਦਾ ਹੈ, ਭਾਈ ਸੁਬੇਗ ਸਿੰਘ, ਭਾਈ ਸ਼ਾਹਬਾਜ਼ ਸਿੰਘ, ਜਿਨ੍ਹਾਂ ਨੂੰ ਪਿਓ ਪੁੱਤਰ ਇੱਕੋ ਇੱਕ ਉਹਨਾਂ ਦਾ ਬੇਟਾ ਭਾਈ ਸੁਬੇਗ ਸਿੰਘ ਜੀ ਦਾ, ਜਿਨ੍ਹਾਂ ਨੂੰ ਜਦੋਂ ਦੋਨਾਂ ਨੂੰ ਪਿਓ ਪੁੱਤਰ ਨੂੰ ਜਿਹੜਾ ਉਹ ਫਤਵਾ ਦਿੱਤਾ ਗਿਆ, ਮੌਤ ਦੀ ਸਜ਼ਾ ਕਾਜ਼ੀ ਵੱਲੋਂ ਫਤਵਾ ਸੁਣਾਇਆ ਗਿਆ, ਤੇ ਕਾਜ਼ੀ ਨੇ ਉਹਨਾਂ ਨੂੰ ਸੰਬੋਧਨ ਹੋ ਕੇ ਕਿਹਾ ਭਾਈ ਸੁਬੇਗ ਸਿੰਘ ਹੋਰਾਂ ਨੂੰ ਕਿ ਵੀ ਤੁਸੀਂ ਤਾਂ ਆਪਣੀ ਜ਼ਿੰਦਗੀ ਗੁਜ਼ਾਰ ਲਈ ਹੈ, ਬੁਢਾਪੇ 'ਚੋਂ ਤੁਹਾਡਾ ਇੱਕੋ ਇੱਕ ਬੇਟਾ ਹੈ ਜਵਾਨ, ਇਹਨੂੰ ਹੀ ਕਹੋ ਕਿ ਇਹ ਆਪਣਾ ਮਜ਼ਹਬ ਛੱਡ ਦੇ, ਇਹਦੀ ਘੱਟੋ ਘੱਟ ਜ਼ਿੰਦਗੀ ਬਚ ਜਾਏਗੀ, ਤੁਹਾਡੀ ਕੁੱਲ ਤਾਂ ਅੱਗੇ ਵਧੇਗੀ, ਤੁਹਾਡਾ ਵੰਸ਼ ਅੱਗੋਂ ਤੁਰੇਗਾ। ਤੇ ਮੈਂ ਇਹ ਹਮੇਸ਼ਾ ਦੁਹਰਾਉਂਦਾ ਕਿ ਜਿਹੜਾ ਜਵਾਬ ਭਾਈ ਸੁਬੇਗ ਸਿੰਘ ਜੀ ਨੇ ਦਿੱਤਾ ਉਹ ਸਾਡੇ ਇਤਿਹਾਸ ਦੇ ਪੰਨਿਆਂ ਨੇ ਸਾਂਭਿਆ ਹੋਇਆ। ਔਰ ਇਹਨਾਂ ਦਿਨਾਂ 'ਚ ਜਦੋਂ ਅਸੀਂ ਗੱਲ ਕਰ ਰਹੇ ਹਾਂ, ਉਹਦਾ ਮਹੀਨਾ ਚੱਲ ਰਿਹਾ ਹੈ, ਔਰ ਅਸੀਂ ਆਉਣ ਵਾਲੇ ਦਿਨਾਂ 'ਚ ਸਾਹਿਬਜ਼ਾਦਿਆਂ ਦੀ ਸ਼ਹਾਦਤ, ਮਾਤਾ ਗੁਜਰੀ ਜੀ ਦੀ ਸ਼ਹਾਦਤ, ਔਰ ਇਹ ਸਾਰੇ ਪੀਰੀਅਡ ਜਦੋਂ ਕਿ ਸਰਸਾ ਦਾ ਕੰਡਾ, ਅਨੰਦਪੁਰ ਦਾ ਕਿਲ੍ਹਾ ਛੱਡਣਾ, ਲੇਕਿਨ ਲਾਹੌਰ ਦੇ ਉਸ ਨਖਾਸ ਚੌਂਕ ਦੇ ਵਿੱਚ ਭਾਈ ਸੁਬੇਗ ਸਿੰਘ ਜੀ ਦਾ ਦਿੱਤਾ ਗਿਆ ਜਵਾਬ ਸਾਡੀਆਂ ਸਾਰੀਆਂ ਹੀ ਨਸਲਾਂ, ਜਦੋਂ ਤੱਕ ਇੱਕ ਵੀ ਸਿੱਖ ਇਸ ਪਲੈਨਟ ਤੇ ਰਹੇਗਾ, ਉਸ ਨੂੰ ਯਾਦ ਦਹਾਨੀ ਹੋਏਗੀ। ਭਾਈ ਸੁਬੇਗ ਸਿੰਘ ਜੀ ਨੇ ਕਿਹਾ, ਹਮ ਕਾਰਣ ਗੁਰ ਕੁਲਹ ਗਵਾਈ, ਹਮ ਕੁਲ ਰਾਖੇ ਕਵਨ ਵਡਾਈ, ਕਿ ਸਾਡੀ ਖਾਤਰ ਗੁਰੂ ਨੇ ਆਪਣੀ ਕੁੱਲ, ਆਪਣਾ ਸਰਬੰਸ ਕੁਰਬਾਨ ਕਰ ਦਿੱਤਾ। ਜਦੋਂ ਗੁਰੂ ਸਾਹਿਬ ਨੇ ਫਰਮਾਇਆ ਸੀ, ਇਨ ਪੁੱਤਰਨ ਕੇ ਸੀਸ ਪਰ ਵਾਰ ਦਿਏ ਸੁਤ ਚਾਰ, ਚਾਰ ਮੁਏ ਤੋ ਕਿਆ ਭਇਆ ਜੀਵਤ ਕਈ ਹਜ਼ਾਰ, ਕਿ ਇਹਨਾਂ ਹਜ਼ਾਰਾਂ ਪੁੱਤਰਾਂ ਧੀਆਂ ਨੂੰ ਜ਼ਿੰਦਗੀ ਦੇਣ ਦੇ ਲਈ ਮੈਂ ਆਪਣੇ ਬਿੰਦੀ ਪੁੱਤਰ, ਆਪਣੇ ਬਾਇਓਲੋਜੀਕਲ ਸਨ ਜਿਹੜੇ ਨੇ ਉਹ ਕੁਰਬਾਨ ਕੀਤੇ ਨੇ, ਤਾਂ ਕਿ ਮੇਰਾ ਨਾਦੀ ਪੁੱਤਰ ਸ਼ਬਦ ਚੋਂ ਪੈਦਾ ਹੋਇਆ ਖਾਲਸਾ ਇਹ ਇਸ ਦੁਨੀਆ ਦੇ ਅੰਦਰ ਜਿਹੜਾ ਉਹ
ਚੜ੍ਹਾਈ ਕਰੇ, ਉਹ ਇਸ ਦੇ ਵਿੱਚ ਉਹ ਆਪਣਾ ਸੱਚ ਹੱਕ ਇਨਸਾਫ ਦਾ ਪਹਿਰੇਦਾਰ ਬਣ ਕੇ ਅਕਾਲ ਪੁਰਖ ਕੀ ਫੌਜ, ਜਿਹਨੂੰ ਗੁਰੂ ਸਾਹਿਬ ਨੇ ਫਰਮਾਇਆ। ਸੋ ਭਾਈ ਸੁਬੇਗ ਸਿੰਘ ਨੇ ਕਿਹਾ ਕਿ ਭਾਈ ਗੁਰੂ ਨੇ ਸਾਡੀ ਖਾਤਰ ਆਪਣਾ ਸਰਬੰਸ ਕੁਰਬਾਨ ਕੀਤਾ, ਤਾਂ ਹੁਣ ਸਿੱਖੀ ਦੀ ਪਰਖ ਹੈ। ਹਮ ਕੁਲ ਰਾਖੇ ਕਵਨ ਵਡਾਈ, ਅਸੀਂ ਆਪਣੀ ਕੁਲ ਦਾ ਫਿਕਰ ਕਰੀਏ, ਇਹ ਸਿੱਖੀ ਨੂੰ ਆਂਚ ਆਏਗੀ, ਇਵੇਂ ਨਹੀਂ। ਔਰ ਦੋਵੇਂ ਪਿਓ ਪੁੱਤਰ ਜਿਹੜੇ ਨੇ ਉਹ ਹੱਸ ਕੇ ਚਰਖੜੀ ਦੇ ਉੱਤੇ ਇਵੇਂ ਉਹਨੂੰ ਬੰਨਿਆ ਜਾਂਦਾ ਸੀ, ਉਹਨੂੰ ਘੁਮਾਇਆ ਜਾਂਦਾ ਸੀ, ਤੂੰਬਾ ਤੂੰਬਾ ਕਰਕੇ ਸਰੀਰ ਉੱਡ ਜਾਂਦਾ ਸੀ। ਔਰ ਅੱਜ ਵੀ ਜਦੋਂ ਅਸੀਂ ਅਰਦਾਸ ਦੇ ਸ਼ਬਦ ਇਹ ਦੁਹਰਾਉਂਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ। ਹੁਣ ਜਦੋਂ ਹੀ ਲਫ਼ਜ਼ ਚਰਖੜੀਆਂ ਤੇ ਚੜੇ ਆਂਦਾ ਤੇ ਹਰ ਸਿੱਖ ਉਹਦੀਆਂ ਮਨ ਦੀਆਂ ਅੱਖਾਂ ਸਾਹਮਣੇ ਚਰਖੜੀ ਤੇ ਚੜੇ ਪਿਓ ਪੁੱਤਰ ਭਾਈ ਸੁਬੇਗ ਸਿੰਘ, ਭਾਈ ਸ਼ਾਹਬਾਜ਼ ਸਿੰਘ ਇਹ ਯਾਦ ਦਹਾਨੀ ਕਰਵਾ ਰਹੇ ਹੁੰਦੇ ਨੇ ਕਿ ਗ੍ਰਸਤ ਦਾ ਮਤਲਬ ਕੀ ਹੈ, ਫੈਮਿਲੀ ਲਾਈਫ ਦਾ ਮਤਲਬ ਕੀ ਹੈ। ਕਿ ਜਦੋਂ ਪੰਥ ਦੇ ਉੱਤੇ ਆਂਚ ਆਏ, ਪੰਥ ਨੂੰ ਲੋੜ ਹੈ, ਫਿਰ ਇਹ ਸਿਰ ਗੁਰੂ ਦਾ, ਫਿਰ ਪਰਿਵਾਰ ਦਾ ਮੋਹ, ਕੋਈ ਰਸਤੇ ਦੀ ਰੁਕਾਵਟ ਨਹੀਂ ਬਣਦਾ। ਔਰ ਇਹੀ ਨਹੀਂ ਵੀ ਇਹ 18ਵੀਂ ਸਦੀ ਦੀ ਉਦਾਹਰਣ ਹੈ। ਅਸੀਂ ਕਰੰਟ ਸਟਰਗਲ ਦੇ ਵਿੱਚ 38 ਵਰੇ ਪਹਿਲਾਂ ਜੂਨ 84 ਤੋਂ ਬਾਅਦ ਜਿਸ ਸਾਰੇ ਚੋਂ ਸਾਡੀ ਕੌਮ ਗੁਜ਼ਰੀ, ਮੈਨੂੰ ਅਜੇ ਵੀ ਇੰਡੀਅਨ ਐਕਸਪ੍ਰੈਸ ਦੀ ਇੱਕ ਰਿਪੋਰਟਿੰਗ ਜਿਹੜੀ ਹੈ ਯਾਦ ਹੈ। ਰਿਪੋਰਟਰ ਨੇ ਤਰਨਤਾਰਨ ਦੇ ਨੇੜੇ ਇੱਕ ਪਿੰਡ 'ਚ ਮਾਤਾ ਨੂੰ ਇੰਟਰਵਿਊ ਕੀਤਾ ਔਰ ਉਸਨੇ ਕਿਹਾ ਕਿ ਭਾਈ ਮੇਰੇ 4 ਪੁੱਤਰ ਸੀ, ਕੌਮ ਤੋਂ ਕੁਰਬਾਨ ਹੋ ਗਏ ਕਿਉਂਕਿ ਝੂਠੇ ਪੁਲਿਸ ਮੁਕਾਬਲਿਆਂ 'ਚ, ਔਰ ਕੁਝ ਜੁਝਾਰੂ ਬਣ ਕੇ ਸ਼ਹੀਦ ਹੋਏ। ਪਰ ਉਹਨੇ ਕਿਹਾ ਵੀ ਮੈਨੂੰ ਇਸ ਗੱਲ ਦਾ ਅਫਸੋਸ ਹੈ ਕਿ ਮੈਂ ਹੁਣ ਬੁੱਢੀ ਹੋ ਗਈ ਹਾਂ, ਮੈਂ ਬੱਚਾ ਨਹੀਂ ਜੰਮ ਸਕਦੀ, ਤੇ ਨਹੀਂ ਤਾਂ ਮੈਂ ਹੋਰ ਵੀ ਬੱਚਾ ਜੰਮਦੀ ਜੇ ਉਹ ਵੀ ਪੰਥ ਤੋਂ ਕੁਰਬਾਨ ਕਰਦੀ। ਹੁਣ ਇਹ ਰੀਅਲ ਸੈਂਸ ਦੇ ਵਿੱਚ ਗ੍ਰਸਤ ਦਾ ਮਤਲਬ ਹੈ। ਅਸੀਂ ਠੀਕ ਹੈ, ਅੱਜ ਸਾਡਾ ਇੱਕ ਵੱਡਾ ਤਬਕਾ, ਉਹਨਾਂ ਦੇ ਲਈ ਸ਼ਾਇਦ ਆਪਣੀ ਜ਼ਿੰਦਗੀ ਤੋਂ ਬਿਯੋਂਡ ਉਹਨਾਂ ਨੂੰ ਕੁਝ ਨਜ਼ਰ ਨਹੀਂ ਆਉਂਦਾ ਹੈ, ਪਰ ਅਸੀਂ ਆਪਣਾ ਫਰਜ਼ ਜ਼ਰੂਰ ਅਦਾ ਕਰੀਏ ਕਿਉਂਕਿ ਆਪਣੇ ਆਪ ਨੂੰ ਵੀ ਯਾਦ ਦਹਾਨੀ ਹੁੰਦੀ ਹੈ। ਇਹ ਨਹੀਂ ਹੈ ਕਿ ਵੀ ਇਹ ਉਪਦੇਸ਼ ਦੂਜਿਆਂ ਦੇ ਲਈ ਹੈ, ਇਹ ਸਾਡੇ ਆਪਣੇ ਆਪ ਨੂੰ ਵੀ ਯਾਦ ਦਹਾਨੀ ਹੈ ਕਿ ਅਸੀਂ ਜ਼ਿੰਦਗੀ ਦੇ ਅੰਦਰ ਗੁਰੂ ਪ੍ਰੇਮ ਦੇ ਵਿੱਚ, ਕਿਉਂਕਿ ਗੁਰੂ ਦੇ ਅੱਗੇ ਜਦੋਂ ਤੁਸੀਂ ਆਪਾ ਸਮਰਪਣ ਕਰਦੇ ਹੋ, ਔਰ ਇਹੀ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ ਜਦੋਂ ਇਸ ਨੂੰ ਮੈਂ ਬਹੁਤ ਵਾਰ ਕਹਿੰਦਾ ਕਿ ਇਹ ਫੀਸ ਰੱਖੀ ਹੈ ਸਿੱਖੀ ਸਕੂਲ ਦੇ ਵਿੱਚ ਦਾਖਲੇ ਦੀ, ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨ ਕੀਜੈ। ਸੋ ਅਸੀਂ ਸਭ ਨੇ ਸਮੁੱਚੇ ਪੰਥਕ ਪਰਿਵਾਰ ਦੇ ਤੌਰ ਤੇ ਇਸ ਆਨੰਦ ਕਾਰਜ 'ਚ ਸ਼ਮੂਲੀਅਤ ਕੀਤੀ। ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਔਰ ਅਸੀਂ ਆਸ ਕਰਦੇ ਹਾਂ ਕਿ ਜਸਪ੍ਰੀਤ ਸਿੰਘ, ਪਰਮਵੀਰ ਕੌਰ ਇਵੇਂ ਹੀ ਪੰਥਕ ਪਿੜ ਦੇ ਵਿੱਚ ਵੀ ਆਪਣਾ ਯੋਗਦਾਨ ਪਾਉਣਗੇ, ਜਿਵੇਂ ਉਹਨਾਂ ਦੇ ਮਾਤਾ ਪਿਤਾ ਭਾਈ ਗੁਰਦੇਵ ਸਿੰਘ, ਭਾਈ ਬੀਬੀ ਜਸਵਿੰਦਰ ਕੌਰ ਔਰ ਬੱਚੀ ਦੇ ਮਾਤਾ ਪਿਤਾ ਸਰ ਮੁਖਤਿਆਰ ਸਿੰਘ ਔਰ ਮਾਤਾ ਸਰਬਜੀਤ ਕੌਰ, ਕਿਉਂਕਿ ਬੱਚੀ ਦਾ ਪਰਿਵਾਰ ਵੀ ਪੰਥ ਨੂੰ ਪਰਨਾਇਆ ਹੋਇਆ, ਪੰਥਕ ਤੌਰ ਦੇ ਉੱਤੇ ਡੈਡੀਕੇਟਡ ਪਰਿਵਾਰ ਨੇ। ਤਾਂ ਅਸੀਂ ਸਭ ਨੂੰ ਮੁਬਾਰਕਬਾਦ ਦਿੰਦੇ ਹਾਂ। ਹੁਣ ਬੇਸ਼ੱਕ ਖਬਰ ਇਹ ਵੀਕਐਂਡ ਨਾਲ ਸੰਬੰਧਿਤ ਹੈ, ਲੇਕਿਨ ਇਹ ਖਬਰ ਇੱਕ ਹੁੰਦਾ ਹੈ ਵੀ ਜਦੋਂ ਕੋਈ ਕਿਸੇ ਚੀਜ਼ ਦੀ ਧਮਕ ਪੈਂਦੀ ਹੈ ਤੇ ਧਮਕ ਨਾਲ ਧਰਤੀ ਵੀ ਲਰਜ਼ਦੀ ਹੈ ਔਰ ਫਿਰ ਉਹ ਲਰਜ਼ਨ ਕਈ ਦਿਨ ਰਹਿੰਦੀ ਹੈ ਔਰ ਬੜੀ ਦੇਰ ਬਾਅਦ ਇਸ ਕਿਸਮ ਦਾ ਜਿਸ ਨੂੰ ਟਿਟ ਫॉर ਟੈਟ ਵੀ ਕਿਹਾ ਜਾ ਸਕਦਾ, ਪਰ ਇਸ ਤੋਂ ਜ਼ਿਆਦਾ ਹੈ। ਮੈਂ ਸਮਝਦਾ ਵੀ ਹਾਲਾਂ ਪਾਕਿਸਤਾਨ ਦੇ ਵਿੱਚ ਜਿਸ ਕਿਸਮ ਦੀ ਸਿਚੁਏਸ਼ਨ ਪਿਛਲੇ ਪੀਰੀਅਡ 'ਚ ਬਣੀ ਹੋਈ ਹੈ, ਪਾਕਿਸਤਾਨ ਦੀ ਸਰਕਾਰ ਸ਼ਹਬਾਜ਼ ਸ਼ਰੀਫ ਦੀ ਅਗਵਾਈ ਦੇ ਵਿੱਚ ਇਹਦੇ ਫਾਰਨ ਮਿਨਿਸਟਰ ਬਿਲਾਵਲ ਜ਼ਰਦਾਰੀ ਭੁੱਟੋ ਨੇ, ਹਾਲਾਂ ਹੁੰਦਾ ਤਾਂ ਨਹੀਂ ਹੈ, ਜਿਹੜਾ ਬਹੁਤ ਵਾਰੀ ਵੰਸ਼ ਹੈ ਉਹ ਤਾਂ ਪਿਓ ਤੋਂ ਹੀ ਚੱਲਦਾ ਹੈ, ਪਰ ਕਿਉਂਕਿ ਜ਼ਰਦਾਰੀ ਸਾਹਿਬ ਸਮਾਰਟ, ਉਹਨਾਂ ਨੂੰ ਸੀ ਕਿ ਵੀ ਭੁੱਟੋ ਨਾ ਪਾਕਿਸਤਾਨ ਦੇ ਵਿੱਚ ਹਾਊਸ ਹੋਲਡ ਨੇਮ ਰਿਹਾ ਕਿਸੇ ਜ਼ਮਾਨੇ 'ਚ। ਬੇਨਜ਼ੀਰ ਭੁੱਟੋ ਜਿਹੜੀ ਪ੍ਰਾਈਮ ਮਿਨਿਸਟਰ ਵੀ ਰਹੀ, ਬਾਅਦ ਦੇ ਵਿੱਚ ਜਿਹੜੇ ਆ ਉਹ ਮਾਰੇ ਗਏ। ਉਸ ਤੋਂ ਪਹਿਲਾਂ ਬੇਨਜ਼ੀਰ ਭੁੱਟੋ ਦੇ ਪਿਤਾ ਜਿਹੜੇ ਵੱਡੇ ਇੱਕ ਪਾਕਿਸਤਾਨ 'ਚ ਪਹਿਲੇ ਸਭ ਤੋਂ ਯੰਗ ਉਮਰ ਦੇ ਫੋਰਨ ਮਿਨਿਸਟਰ ਬਣਨ ਵਾਲੇ ਸੀ, ਸ਼ਾਇਦ 22-23 ਸਾਲ ਦੇ, ਜਦੋਂ ਕਿ
ਅਯੂਬ ਖਾਨ ਦੀ ਕੈਬਨਿਟ 'ਚੋਂ ਫੋਰਨ ਮਿਨਿਸਟਰ ਬਣੇ ਜ਼ੁਲਫਕਾਰ ਅਲੀ ਭੁੱਟੋ। ਬਾਅਦ ਦੇ ਵਿੱਚ ਉਹ ਪ੍ਰਾਈਮ ਮਿਨਿਸਟਰ ਬਣੇ ਔਰ ਆਪਣੇ ਕਿਸਮ ਦਾ ਇੱਕ ਥਿੰਕਰ ਵੀ ਔਰ ਲਾਜਵਾਬ ਸਪੀਕਰ ਵੀ। ਔਰ 65 ਦੇ ਵਿੱਚ ਵੀ ਫੋਰਨ ਮਿਨਿਸਟਰ ਸੀ ਜਦੋਂ ਭਾਰਤ ਪਾਕ ਜੰਗ ਹੋਈ 65 ਦੇ ਵਿੱਚ। ਔਰ ਜ਼ੁਲਫਕਾਰ ਅਲੀ ਭੁੱਟੋ ਦੀ UN ਸਿਕਿਉਰਿਟੀ ਕੌਂਸਲ ਦੇ ਵਿੱਚ ਘੰਟਿਆਂ ਬੱਧੀ ਤਕਰੀਰ ਔਰ ਉਸ ਜ਼ਮਾਨੇ ਦੇ ਉਹਨਾਂ ਦੇ ਜੁਮਲੇ ਕਿ 1000 ਸਾਲ ਵੀ ਸਾਨੂੰ ਲੜਨਾ ਪਿਆ ਕਸ਼ਮੀਰ ਲਈ ਅਸੀਂ ਲੜਾਂਗੇ, ਘਾਹ ਖਾ ਕੇ ਭਾਵੇਂ ਲੜੀਏ। ਇਸੇ ਤਰ੍ਹਾਂ ਸ਼ਾਇਦ 71 ਤੋਂ ਬਾਅਦ ਜਦੋਂ ਬੰਗਲਾਦੇਸ਼ ਵਾਰ ਹੁੰਦੀ ਹੈ ਉਦੋਂ ਜ਼ਿਆਉਲ ਹੱਕ ਦੇ ਉਹ ਸਾਰੇ ਦੌਰ ਦੇ ਵਿੱਚ ਵੀ ਜਿਹੜਾ ਜ਼ਿਆਉਲ ਹੱਕ ਨੇ ਬਾਅਦ 'ਚ ਤਖਤਾ ਪਲਟਿਆ। ਲੇਕਿਨ ਇਹ ਇੱਕ ਫੈਕਟ ਹੈ ਕਿ ਜ਼ੁਲਫਕਾਰ ਅਲੀ ਭੁੱਟੋ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਇੰਟੈਲੈਕਚੁਅਲੀ ਸ਼ਾਰਪ ਔਰ ਜੇ ਕਹਿਣਾ ਹੋਏ ਕਿ ਪਾਕਿਸਤਾਨ ਜੇ ਅੱਜ ਮਹਿਫੂਜ਼ ਹੈ, ਭਾਰਤ ਨੇ ਉਸ ਦਾ ਭੂਟਾਨ ਜਾਂ ਨੇਪਾਲ ਨਹੀਂ ਬਣਾਇਆ ਤੇ ਉਸ ਦਾ ਇੱਕ ਵੱਡਾ ਕਾਰਨ ਪਾਕਿਸਤਾਨ ਦਾ ਨਿਊਕਲੀਅਰ ਸ਼ਕਤੀ ਹੋਣਾ, ਉਸ ਦਾ ਨਿਊਕਲੀਅਰ ਤਾਕਤ ਬਣਨਾ। ਔਰ ਪਾਕਿਸਤਾਨ ਨੂੰ ਨਿਊਕਲੀਅਰ ਬਣਾਉਣ ਦੇ ਵਿੱਚ ਜ਼ੁਲਫਕਾਰ ਅਲੀ ਭੁੱਟੋ ਜਿਹੜਾ ਬਿਲਾਵਲ ਭੁੱਟੋ ਦਾ ਨਾਨਾ ਉਸ ਦਾ ਬਹੁਤ ਵੱਡਾ ਯੋਗਦਾਨ ਹੈ। ਇੱਕ ਵੱਖਰੀ ਕਹਾਣੀ ਹੈ ਕਿ ਕਿਵੇਂ ਜਿਹੜਾ 71 ਦੀ ਭਾਰਤ ਪਾਕਿਸਤਾਨ ਜੰਗ ਤੋਂ ਬਾਅਦ ਜਦੋਂ ਭਾਰਤ ਨੇ ਨੰਗੇ ਹੋ ਕੇ ਫੌਜੀ ਮਦਦ ਤੋਂ ਬਾਅਦ ਈਵਨ ਜਿਹੜੀ ਸੋ ਕਾਲਡ ਮੁਕਤੀ ਵਾਹਿਨੀ ਸੀ ਉਹ ਇਹਨਾਂ ਦੇ ਹੀ ਫੌਜ ਦੇ ਕੀਤੇ ਹੋਏ ਕ੍ਰੀਏਟ ਕੀਤੇ ਹੋਏ ਲੋਕ ਸੀ। ਇੱਕ ਮੁਲਕ ਨੂੰ ਦੋ ਹਿੱਸਿਆਂ 'ਚ ਤੋੜਨਾ ਔਰ ਇੰਟਰਨੈਸ਼ਨਲੀ ਇਹਦੇ ਬਾਵਜੂਦ ਪਾਕਿਸਤਾਨ ਉਦੋਂ ਅਮਰੀਕਾ ਦੇ ਖੈਮੇ 'ਚ ਸੀ। ਉਹਨਾਂ ਦਾ 7th ਫਲੀਟ ਵੀ ਤੁਰਦਾ ਉੱਥੇ ਕਿਤੇ ਨੇੜੇ ਤੇੜੇ ਤੱਕ ਵੀ ਨਹੀਂ ਸੀ ਪਹੁੰਚਿਆ ਔਰ ਬੜੀ ਵੱਡੀ ਜਿਹੜੀ ਹੈ ਸ਼ਿਕਸਤ ਹੀ ਨਹੀਂ ਸੀ। ਮੁਲਕ ਦੋ ਹਿੱਸਿਆਂ 'ਚ ਟੁੱਟ ਗਿਆ। ਲਗਭਗ 93,000 ਪਾਕਿਸਤਾਨੀ ਜਿਨ੍ਹਾਂ 'ਚੋਂ ਕਿਹਾ ਜਾਂਦਾ ਕਿ 34,000 ਉਹਨਾਂ ਦੇ ਰੈਗੂਲਰ ਫੌਜੀ ਸੀ, ਬਾਕੀ ਉਹਨਾਂ ਦਾ ਸਿਵਲੀਅਨ ਅਮਲਾ ਫੈਲਾ। ਲੇਕਿਨ ਕੋਰਟ ਤਾਂ ਭਾਵੇਂ ਸਿਵਲੀਅਨ ਹੈ ਜਾਂ ਫੌਜ 93,000 ਪ੍ਰਿਜ਼ਨਰ ਆਫ ਵਾਰ। ਔਰ ਜਿਸ ਕਿਸਮ ਦਾ ਸਕੂਤੇ ਟਾਕਾ ਜਿਹਨੂੰ ਕਿਹਾ ਜਾਂਦਾ ਸਰੈਂਡਰ ਆਫ ਟਾਕਾ, ਜਿੰਨੀ ਹਿਊਮਿਲੇਸ਼ਨ ਪਾਕਿਸਤਾਨ ਦੀ ਕੀਤੀ ਗਈ ਇੰਦਰਾ ਗਾਂਧੀ ਵੱਲੋਂ ਔਰ ਉਸ ਦੌਰ ਦੇ ਵਿੱਚ, ਸੋ ਇਹ ਸੌਖਾ ਨਹੀਂ ਸੀ ਲੋਕਾਂ ਦੇ ਵਿੱਚ ਵਾਪਸ ਵਿਸ਼ਵਾਸ ਪੈਦਾ ਕਰਨਾ ਔਰ ਉਹਨਾਂ ਦੇ ਅੰਦਰ ਔਰ ਜਿਹੜੇ 92-93,000 ਪਾਕਿਸਤਾਨੀ ਇਹਨਾਂ ਦੀ ਕੈਦ ਸੀ, ਜੰਗੀ ਕੈਦੀ ਸੀ, ਉਹਨਾਂ ਨੂੰ ਛਡਾਉਣਾ। ਸੋ ਇਹ ਜਿਹੜਾ ਸ਼ਿਮਲਾ ਐਗਰੀਮੈਂਟ 1972 ਦਾ ਕਿਹਾ ਜਾਂਦਾ ਹੈ, ਇਹ ਵੀ ਜ਼ੁਲਫਕਾਰ ਅਲੀ ਭੁੱਟੋ ਦਾ ਇੱਕ ਮਾਸਟਰਮਾਈਂਡ ਜਿਹੜਾ ਉਹ ਸਮਝੌਤਾ ਸੀ। ਕਿਉਂਕਿ ਇੰਡੀਅਨ ਸਾਈਡ ਇਹ ਸਮਝਦੀ ਸੀ ਉਦੋਂ ਡੀਕੇ ਕੀ ਉਹਦਾ ਨਾਂ ਸੀ, ਡੀਕੇ ਧਰ, ਇੰਦਰਾ ਗਾਂਧੀ ਦਾ ਬੜਾ ਕਰੀਬੀ PN ਹਕਸਰ, ਇਹ ਸਾਰੇ ਨੈਗੋਸ਼ੀਏਟ ਕਰ ਰਹੇ ਸੀ ਤੇ ਉਹਨਾਂ ਨੂੰ ਸੀ ਕਿ ਪਾਕਿਸਤਾਨ ਜ਼ੁਲਫਕਾਰ ਅਲੀ ਭੁੱਟੋ ਤੇ ਇੰਨਾ ਜ਼ਿਆਦਾ ਪ੍ਰੈਸ਼ਰ ਹੈ ਕਿ ਆਪਣੇ ਬੰਦੇ ਛਡਾਉਣੇ ਨੇ ਕਿ ਉਹ ਕਿਸੇ ਹੱਦ ਤੱਕ ਵੀ ਜਾਏਗਾ। ਔਰ ਇਹ ਬੇਨਜ਼ੀਰ ਭੁੱਟੋ ਇਹਦੀ ਮਾਂ ਬਿਲਾਵਲ ਦੀ ਉਦੋਂ ਨਾਲ ਗਈ ਸੀ ਸ਼ਿਮਲਾ ਐਗਰੀਮੈਂਟ, ਯੰਗ ਸੀ ਔਰ ਬਹੁਤ ਸਾਰਾ ਮੀਡੀਆ ਤਾਂ ਉਹਦੇ ਪਿੱਛੇ ਹੀ ਇੰਟਰਵਿਊ ਕਰਨ ਲੱਗਾ ਹੁੰਦਾ ਸੀ। ਔਰ ਉਸ ਦੌਰ ਦੇ ਵਿੱਚ ਜਦੋਂ ਫਾਈਨਲ ਹੁਣ ਤਾਂ ਉਹਦੀਆਂ ਬਹੁਤ ਸਾਰੀਆਂ ਚੀਜ਼ਾਂ ਬਾਹਰ ਆਈਆਂ ਵੀ ਇੱਕ ਸਟੇਜ ਤੇ ਗੱਲਬਾਤ ਟੁੱਟ ਗਈ ਕਿਉਂਕਿ ਉਹ ਭੁੱਟੋ ਇਸ ਗੱਲ ਦੇ ਉੱਤੇ ਬਜ਼ਿੱਦ ਸੀ ਕਿ ਜਿਹੜੀ ਟੈਰੀਟਰੀ ਲਈ ਹੈ ਤੁਸੀਂ ਉਹ ਵਾਪਸ ਕਰੋ ਤੇ ਉਹਨਾਂ ਨੂੰ ਸੀ ਕਿ ਵੀ ਇਹ ਤਾਂ ਬੰਦੇ ਛਡਾਣੇ ਨੇ ਇਹਨੇ। ਉਹਨਾਂ ਨੇ ਇੱਕ ਸਟੇਜ ਆਏ, ਉਹਨਾਂ ਨੇ ਕਿਹਾ ਵੀ ਟੈਰੀਟਰੀ ਔਰ ਪੀਪਲ ਜਿਹੜੇ ਤੁਹਾਡੇ POW ਨੇ, ਪ੍ਰਿਜ਼ਨਰ ਆਫ ਵਾਰ ਨੇ, ਉਹਨੇ ਕਿਹਾ ਟੈਰੀਟਰੀ ਇਹਨਾਂ ਨੂੰ ਰੱਖੋ ਕੋਲ ਤੁਸੀਂ। ਹਾਲਾਂਕਿ ਹੁਣ ਪਤਾ ਸੀ ਵੀ ਕਿੰਨਾ, ਸੋ ਉਹ ਇੱਕ ਮਾਸਟਰ ਸਟ੍ਰੋਕ ਸੀ। ਉਹਦੇ ਥੱਲੇ ਉਹਨੇ ਆਪਣੀ ਟੈਰੀਟਰੀ ਵੀ ਵਾਪਸ ਲਈ ਔਰ ਜ਼ਾਹਰ ਹੈ ਕਿ ਵੀ ਆਪਣਾ ਇਲਾਕਾ ਆਪਣੇ ਕੈਦੀ ਵੀ ਛੁਡਾਏ। ਹਾਲਾਂ ਉਦੋਂ ਕਈਆਂ ਨੇ ਉਸ ਦੀ ਕਮਜ਼ੋਰੀ ਕਿਹਾ ਹੈ ਜੀ ਦੇਖੋ ਇਹ ਬਾਈਲੇਟਰਲ ਬਣ ਗਿਆ ਹੁਣ ਸ਼ਿਮਲਾ ਐਗਰੀਮੈਂਟ, ਬਾਈਲੇਟਰਲ ਇੰਡੀਆ ਪਾਕਿਸਤਾਨ। ਉਦੋਂ ਵੀ ਜੋ ਸੀ ਅੱਜ ਵੀ ਉਹੀ ਹੈ। ਜਦੋਂ ਇਹਨਾਂ ਨੇ ਈਵਨ ਆਰਟੀਕਲ 370 ਜਾਂ ਦੂਜਾ ਵੀ ਖਤਮ ਕਰ ਦਿੱਤਾ ਹੈ, ਉਦੋਂ ਕਿਹੜਾ ਬਾਈਲੈਟਰਲ ਰਹਿ ਗਿਆ, ਯੂਨੀਲੈਟਰਲ ਹੀ ਹੋਇਆ। ਲੇਕਿਨ ਇਹ ਉਸ ਪੀਰੀਅਡ ਦੇ ਵਿੱਚ ਮਾਸਟਰ ਸਟ੍ਰੋਕ ਸੀ ਸ਼ਿਮਲਾ ਐਗਰੀਮੈਂਟ। ਮੈਂ ਇਹਨੂੰ ਹਮੇਸ਼ਾ ਹੀ ਇੱਕ ਜਿਹੜਾ ਪਾਕਿਸਤਾਨ ਦੀ ਇਹ ਡਿਪਲੋਮੈਟਿਕ ਕਾਮਯਾਬੀ ਦੇ ਤੌਰ ਤੇ ਦੇਖਦਾ। ਭਾਵੇਂ ਜੰਗ ਦੇ ਮੈਦਾਨ 'ਚ ਟਾਕਾ ਦੇ ਵਿੱਚ ਜੋ ਸੀ ਉਹ ਕਾਇਰਤਾ ਸੀ ਜਨਰਲ ਨਿਆਜ਼ੀ ਦੀ ਔਰ ਦੂਸਰਿਆਂ ਦੀ। ਔਰ ਦੂਸਰਾ ਪਾਰਟ ਫਿਰ ਭੁੱਟੋ ਨੇ ਰਿਅਲਾਈਜ਼ ਕੀਤਾ ਕਿ ਅਸੀਂ ਹੁਣ ਉਸ ਲੈਵਲ ਤੇ ਚਲੇ ਗਏ ਕਿ ਜੇ ਅਸੀਂ ਨਿਊਕਲੀਅਰ ਨਾ ਬਣੇ
ਤੇ ਇਹ ਸਾਨੂੰ ਖਾ ਜਾਣਗੇ, ਸਾਡੀ ਹੋਂਦ ਨਹੀਂ ਰਹਿਣ ਦੇਣਗੇ। ਇਹ ਫਿਰ ਇੱਕ ਵੱਖਰੀ ਕਹਾਣੀ ਹੈ ਕਿ ਕਿਵੇਂ ਉਹਨੇ ਅਰਬ, ਸਾਊਦੀ ਅਰੇਬੀਆ ਤੋਂ ਲੈ ਕੇ ਲੀਬੀਆ ਔਰ ਦੂਜੇ ਜਿਨ੍ਹਾਂ ਦੇ ਕੋਲ ਸਰਮਾਇਆ ਸੀ ਉਹਨਾਂ ਤੱਕ ਪਹੁੰਚ ਕੀਤੀ, ਕਿਵੇਂ ਉਹਨਾਂ ਤੋਂ ਰਿਸੋਰਸ ਲਏ, ਆਪਣੇ ਸਾਇੰਟਿਸਟ ਇਕੱਠੇ ਕੀਤੇ ਔਰ ਕਿਵੇਂ ਫਿਰ ਰਿਕਾਰਡ ਟਾਈਮ ਦੇ ਵਿੱਚ ਨਿਊਕਲੀਅਰ ਜਿਹੜਾ ਹੈ ਉਹ ਐਸਟੈਬਲਿਸ਼ ਕੀਤਾ। ਉਹ ਸਾਰੇ ਨੂੰ ਇਸ ਦੀ ਕਾਮਯਾਬੀ ਬੇਸ਼ੱਕ ਬਾਅਦ ਦੇ ਵਿੱਚ ਪਾਕਿਸਤਾਨ ਨਿਊਕਲੀਅਰ ਧਮਾਕੇ ਤਾਂ 1998 ਚ ਕਰਦਾ ਹੈ ਜਦੋਂ ਵਾਜਪਾਈ ਦੀ ਸਰਕਾਰ ਵੇਲੇ ਹੋਏ, ਔਰ ਇਹ ਫਿਰ ਕ੍ਰੈਡਿਟ ਜਾਂਦਾ ਜਿਹੜੀਆਂ ਸਕਸੈਸਿਵ ਹਕੂਮਤਾਂ ਨੇ ਜ਼ੁਲਫਿਕਾਰ ਅਲੀ ਭੁੱਟੋ ਤੋਂ ਬਾਅਦ ਜ਼ਿਆਉਲ ਹੱਕ ਵੀ, ਕਿ ਉਹਨਾਂ ਨੇ ਆਪਣਾ ਉਹ ਪ੍ਰੋਗਰਾਮ ਜਾਰੀ ਰੱਖਿਆ। ਔਰ ਨਵਾਜ਼ ਸ਼ਰੀਫ 1998 ਦੇ ਵਿੱਚ ਜਿਹੜੇ ਨੇ ਉਹ ਪ੍ਰਾਈਮ ਮਿਨਿਸਟਰ ਸੀ ਜਦੋਂ ਕਿ ਇਹ ਨਿਊਕਲੀਅਰ ਭਾਰਤ ਨੇ 5 ਕੀਤੇ, ਪਾਕਿਸਤਾਨ ਨੇ 6 ਕੀਤੇ। ਕਿਉਂਕਿ ਜਦੋਂ ਅਸੀਂ ਬਿਲਾਵਲ ਭੁੱਟੋ ਦੀ ਗੱਲ ਕਰ ਰਹੇ ਹਾਂ ਤਾਂ ਇਹ ਜ਼ਰੂਰੀ ਹੈ ਕਿ ਉਸ ਲੈਗੇਸੀ ਦੀ ਗੱਲ ਹੋਏ। ਹਾਲਾਂਕਿ ਜ਼ੁਲਫਿਕਾਰ ਅਲੀ ਭੁੱਟੋ ਦਾ ਆਪਣਾ ਪਿਓ ਜਿਹੜਾ ਹੈ ਬਾਪ, ਉਹ ਜੂਨਾਗੜ੍ਹ ਰਿਆਸਤ, ਜਦੋਂ ਅਸੀਂ ਰਿਆਸਤਾਂ ਦੀ ਗੱਲ ਕਰਦੇ ਹਾਂ 47 ਦੇ ਦੌਰ 'ਚ, ਤੇ ਜੂਨਾਗੜ੍ਹ ਔਰ ਹੈਦਰਾਬਾਦ ਇਹ ਦੋ ਐਸੀਆਂ ਰਿਆਸਤਾਂ ਸੀ ਜਿਹੜੀਆਂ ਫੋਰਸੀਬਲੀ ਇੰਡੀਆ ਨੇ ਆਕੂਪਾਈ ਕੀਤੀਆਂ। ਬਾਅਦ 'ਚ ਰੈਫਰੈਂਡਮ ਦਾ ਡਰਾਮਾ ਕੀਤਾ ਸੀ ਔਰ ਜ਼ੁਲਫਿਕਾਰ ਅਲੀ ਭੁੱਟੋ ਦੇ ਫਾਦਰ ਜਿਹੜੇ ਨੇ ਉਹ ਜੂਨਾਗੜ੍ਹ ਰਿਆਸਤ ਦੇ ਪ੍ਰਾਈਮ ਮਿਨਿਸਟਰ ਸੀ। ਸੋ ਜ਼ਾਹਰ ਹੈ ਕਿ ਜਦੋਂ ਬਿਲਾਵਲ ਭੁੱਟੋ ਕੋਈ ਗੱਲ ਕਰ ਰਿਹਾ, ਇਹਦੇ ਬਾਵਜੂਦ ਅਸੀਂ ਕੋਈ ਇਹ ਨਹੀਂ ਕਹਿਣਾ ਚਾਹੁੰਦੇ ਵੀ ਕੌਣ ਜੋ ਪਾਕਿਸਤਾਨ 'ਚ ਚੱਲ ਰਿਹਾ ਅੰਦਰੂਨੀ ਸਿਆਸਤ ਬਾਰੇ, ਪਰ ਬਹੁਤ ਵਾਰ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਨੂੰ ਹਾਲਾਂ ਬਹੁਤ ਵਾਰੀ ਡਾਇਨੈਸਟੀਜ਼ ਨੂੰ ਭੰਡਿਆ ਜਾਂਦਾ, ਪਰ ਕੁਝ ਚੀਜ਼ਾਂ ਜਿਹੜੀਆਂ ਉਹ ਰਨ ਕਰ ਰਹੀਆਂ ਹੁੰਦੀਆਂ ਤੁਹਾਡੀ ਫੈਮਿਲੀਜ਼ 'ਚ, ਕਿਉਂਕਿ ਤੁਸੀਂ ਉਹ ਸਾਰੇ ਦੀ ਕਿਤੇ ਨਾ ਕਿਤੇ ਨਾ ਵੀ ਟ੍ਰੇਨਿੰਗ ਹੋਏ, ਘਰਾਂ 'ਚ ਗੱਲਾਂ ਹੀ ਉਸ ਕਿਸਮ ਦੀਆਂ ਹੋ ਰਹੀਆਂ ਹੁੰਦੀਆਂ ਨੇ। ਔਰ ਬਹੁਤ ਵਾਰ ਜਦੋਂ ਤੁਸੀਂ ਤੀਸਰੀ ਚੌਥੀ ਜਨਰੇਸ਼ਨ ਤੱਕ ਪਹੁੰਚਦੇ ਹੋ, ਹੁਣ ਜੇ ਜੂਨਾਗੜ੍ਹ ਦਾ ਪ੍ਰਾਈਮ ਮਿਨਿਸਟਰ ਜ਼ੁਲਫਿਕਾਰ ਅਲੀ ਭੁੱਟੋ, ਨਾਨਾ ਮਾਂ ਬੇਨਜ਼ੀਰ ਭੁੱਟੋ, ਤੇ ਦੂਜਾ ਭਾਵੇਂ ਯੰਗ ਹੈ ਬਿਲਾਵਲ ਭੁੱਟੋ, ਇਹਨੂੰ ਵੀ ਚੱਜ ਨਾਲ ਉਰਦੂ ਵੀ ਬੋਲਣਾ ਨਹੀਂ ਆਉਂਦਾ, ਬਹੁਤ ਵਾਰੀ ਦੇ ਜੋਕ ਵੀ ਬਣਾਏ ਹੁੰਦੇ ਨੇ ਉਹਨਾਂ ਦੇ ਮੀਡੀਆ ਦੇ ਵਿੱਚ। ਲੇਕਿਨ ਜਿਹੜਾ ਟਿਟ ਫॉर ਟੈਟ ਕੀਤਾ, ਮੈਂ ਸਮਝਦਾ ਵੀ ਇਹਦੇ ਨਾਨੇ ਦੀ ਯਾਦ ਦਹਾਨੀ ਜ਼ਰੂਰ ਹੋ ਜਾਂਦੀ ਹੈ, ਜਿਵੇਂ ਉਹਨੇ ਸਵਰਨ ਸਿੰਘ ਨੂੰ ਚੈਲੰਜ ਕੀਤਾ ਸੀ ਜਾਂ ਅਦਰਵਾਈਜ਼ ਉਹਦਾ ਸਟਾਈਲ ਸੀ। ਹੁਣ ਇਸ ਸਾਰੇ ਦੀ ਬੈਕਗਰਾਉਂਡ ਅਸੀਂ ਜਾਣ ਤੋਂ ਪਹਿਲਾਂ ਇੱਕ ਪ੍ਰੋਗਰਾਮ ਕੀਤਾ ਸੀ ਕਿ ਕਿਵੇਂ ਐਸ ਜੈ ਸ਼ੰਕਰ, ਕਿਉਂਕਿ ਭਾਰਤ ਦੇ ਕੋਲ UN ਸਿਕਿਉਰਿਟੀ ਕੌਂਸਲ ਦੀ ਰੋਟੇਸ਼ਨ ਵਾਈਜ਼ ਪ੍ਰੈਜ਼ੀਡੈਂਸੀ ਇਸ ਦਸੰਬਰ ਦੇ ਮਹੀਨੇ 'ਚ ਹੈ ਔਰ ਆਲਰੇਡੀ ਪਾਕਿਸਤਾਨ ਨੇ ਇਸ ਵਾਰ ਐਗਰੈਸਿਵ ਸਟੈਂਸ ਲਿਆ ਸੀ। ਹਿਨਾ ਰਬਾਨੀ ਖਰ ਜਿਹੜੀ ਕਿ ਡਿਪਟੀ ਫੋਰਨ ਮਿਨਿਸਟਰ ਹੈ ਬਿਲਾਵਲ ਭੁੱਟੋ ਦੇ ਤੋਂ ਜੂਨੀਅਰ ਸਟੇਟ, ਬਿਲਾਵਲ ਭੁੱਟੋ ਫੁੱਲ ਫਲੈਜ ਫੋਰਨ ਮਿਨਿਸਟਰ ਹੈ, ਉਹਨੇ ਆਲਰੇਡੀ ਇੱਕ ਡੋਜ਼ੀਅਰ ਜਾਰੀ ਕੀਤਾ ਸੀ ਹਿਨਾ ਰਬਾਨੀ ਖਰ ਨੇ ਕਿ ਪਾਕਿਸਤਾਨ ਦੇ ਵਿੱਚ ਭਾਰਤ ਕਿਸ ਕਿਸਮ ਦੀਆਂ ਐਕਟੀਵਿਟੀਜ਼ ਕਰ ਰਿਹਾ, ਕਿੰਨੇ ਸੌ ਉਹਨਾਂ ਨੇ ਦਹਿਸ਼ਤਗਰਦੀ ਘਟਨਾਵਾਂ ਦਾ ਜ਼ਿਕਰ ਕੀਤਾ ਸੀ। ਔਰ ਇਹ ਸਾਰੇ ਦੇ ਥੱਲੇ ਜਿਹੜਾ ਈਵਨ ਹਾਲਾਂ ਬਿਲਾਵਲ ਭੁੱਟੋ ਤੋਂ ਸਿਕਿਉਰਿਟੀ ਕੌਂਸਲ ਮੀਟਿੰਗ 'ਚ ਨਹੀਂ ਸੀਗਾ, ਇਨਵਾਈਟਡ ਨਹੀਂ ਸੀ, ਜਿਹੜੇ ਅਦਰਵਾਈਜ਼ ਇਨਵਾਈਟੀ ਸੀ, ਲੇਕਿਨ ਐਸ ਜੈ ਸ਼ੰਕਰ ਨੇ ਪਾਕਿਸਤਾਨੀ ਰਿਪਰੈਜ਼ੈਂਟੇਟਿਵ ਦੇ ਜਿਹੜਾ ਅਦਰਵਾਈਜ਼ ਉਸ ਦੇ ਜਵਾਬ 'ਚ ਉਸਨੇ ਬੜਾ ਵੇਲਡ ਅਟੈਕ ਪਾਕਿਸਤਾਨ ਤੇ ਕੀਤਾ ਸੀ ਕਿ ਜੀ ਜਿੱਥੇ ਉਸਾਮਾ ਬਿਨ ਲਾਡਨ ਜਿਹੜਾ ਹੈ ਉਹ ਮਰਿਆ ਹੋਏ, ਜਿੱਥੇ ਮੌਜੂਦ ਸੀ, ਜਿੱਥੇ ਭਾਰਤ ਦੀ ਪਾਰਲੀਮੈਂਟ ਤੇ ਅਟੈਕ ਹੋਇਆ ਹੋਏ ਔਰ ਜਿੱਥੇ ਇੰਨੇ ਸੌ ਜਿਹੜੇ ਦਹਿਸ਼ਤਗਰਦ ਨੇ ਉਹ UN ਦੇ ਡੈਜ਼ਿਗਨੇਟਿਡ ਟੈਰਰਿਸਟ ਹੋਣ ਔਰ ਇੰਨੀਆਂ ਜਿਹੜੀਆਂ ਤਨਜ਼ੀਮਾਂ ਪਾਕਿਸਤਾਨ ਬੇਸਡ ਨੇ ਉਹ UN ਵੱਲੋਂ ਬਣਾਈਆਂ ਗਈਆਂ ਹੋਣ, ਉਹ ਸਾਨੂੰ ਜਿਹੜਾ ਹੈ ਉਹ ਅਮਨ ਔਰ ਦੂਸਰਾ ਜਿਹੜਾ ਦਹਿਸ਼ਤਗਰਦੀ ਨਾਲ ਕਿਵੇਂ ਲੜਨਾ ਹੈ ਇਸ ਦਾ ਉਪਦੇਸ਼ ਨਾ ਦੇ। ਹੁਣ ਇਹ ਬੜਾ ਤਿੱਖਾ ਹਮਲਾ ਸੀ, ਭਾਵੇਂ ਉਹਦੀ ਪਹਿਲੀ ਸਟੇਟਮੈਂਟ 'ਚ ਤਾਂ ਪਾਕਿਸਤਾਨ ਦਾ ਜ਼ਿਕਰ ਨਹੀਂ ਸੀ, ਲੇਕਿਨ ਇਸ ਦੇ ਉੱਤੇ ਔਰ ਐਸ ਜੈ ਸ਼ੰਕਰ ਨੇ ਪਾਕਿਸਤਾਨ ਇੱਕ ਜਿਹੜਾ ਰਾਈਟ ਟੂ ਆਨਸਰ ਹੁੰਦਾ ਉਹਦੇ ਥੱਲੇ ਇਹ ਗੱਲਾਂ ਕੀਤੀਆਂ ਔਰ ਬਿਲਾਵਲ ਭੁੱਟੋ ਨੇ ਫਿਰ ਜਿਹੜਾ ਉਹ ਬਰਾਬਰ ਜਿਹੜਾ ਉਸ ਕਿਸਮ ਦਾ ਹੀ ਉਹਨਾਂ ਨੇ ਕਿਹਾ ਕਿ ਭਾਈ ਉਸਾਮਾ ਬਿਨ ਲਾਡਨ ਤਾਂ ਮਰ ਗਿਆ, ਉਹ ਪਾਕਿਸਤਾਨ 'ਚ ਸੀ ਕੌਣ ਸੀ ਕਿ ਇਹਨੂੰ ਛੱਡਦੇ ਆ, ਉਹਨੇ ਕਿਹਾ ਹੀ ਇਜ਼ ਡੈਡ। ਲੇਕਿਨ ਬੁਚਰਡ ਆਫ ਗੁਜਰਾਤ ਜਿਹੜਾ ਹੈ ਜਿਹਦੇ ਅਮਰੀਕਾ ਆਉਣ ਦੇ ਉੱਤੇ ਪਾਬੰਦੀ ਸੀ ਇੰਨੇ ਸਾਲ, ਉਹ ਅੱਜ ਭਾਰਤ ਦਾ ਪ੍ਰਧਾਨ ਮੰਤਰੀ ਹੈ। ਇਹਦਾ ਕੀ ਜਵਾਬ ਹੈ?
ਸੋ ਮੈਂ ਸਮਝਦਾ ਵੀ ਇਸ ਤੋਂ ਵਧੀਆ ਹੋਰ ਕੁਝ ਕਿਹਾ ਨਹੀਂ ਸੀ ਜਾ ਸਕਦਾ। ਬਿਲਕੁਲ। ਔਰ ਸਣ ਕੱਪੜੀ ਤਾਂ ਲੱਗਣੀ ਸੀ। ਇੱਕ ਤਾਂ ਹੁੰਦਾ ਨਾ ਕਿ ਵੀ ਕਿਸੇ ਨੇ ਗਿੱਟੇ 'ਚ ਮਾਰਿਆ, ਕਿਸੇ ਨੇ ਗੋਡਿਆਂ ਤੇ ਮਾਰਿਆ, ਇਹ ਤੇ ਹੈ ਵੀ ਧੌਣ ਤੋਂ ਫੜ ਲਿਆ ਨਹੀਂ ਉਹਨਾਂ ਨੂੰ ਕਿ ਭਾਈ ਦੱਸੋ ਕੀ ਹੈ। ਬਿਲਕੁਲ। ਹੁਣ ਜਵਾਬ ਤਾਂ ਇਹਦਾ ਕੋਈ ਹੈ ਨਹੀਂ। ਹੁਣ ਇਹ ਤਾਂ ਨਹੀਂ ਕਹਿ ਸਕਦੇ ਕਿ ਭਾਈ ਉਹ ਬੁੱਚੜ ਆਫ ਗੁਜਰਾਤ ਨਹੀਂ ਹੈ। ਜੇ ਨਹੀਂ ਸੀ ਤੇ ਅਮਰੀਕਾ ਨੇ ਕਿਉਂ 12 ਸਾਲ ਉਹਦੇ ਤੇ ਪਾਬੰਦੀ ਲਾ ਛੱਡੀ? ਕਿਉਂ ਜਿਹੜਾ ਉਸ ਨੂੰ ਨਹੀਂ ਆਣ ਦਿੱਤਾ ਗਿਆ? ਇਕੱਲਾ ਅਮਰੀਕਾ ਨਹੀਂ, ਕੈਨੇਡਾ, UK ਨੇ ਵੀ। ਬਿਲਕੁਲ। ਬਾਕੀ ਉਹਨਾਂ ਦੀ ਜੁਡੀਸ਼ਰੀ ਕੀ ਹੈ, ਉਹ ਕਿਹਨੂੰ ਭੁਲੇਖਾ ਹੈ ਵੀ ਕੌਣ ਕਿਹਨੂੰ ਸਜ਼ਾ ਦਿੰਦਾ ਤੇ ਕੌਣ ਕਿਹਨੂੰ ਮਾਫ ਕਰਦਾ। ਹੁਣ ਇਹ ਆਣ ਦੀ ਗੱਲ ਹੀ ਸੀ। ਉੱਥੇ ਉਹਨਾਂ ਨੇ BJP ਨੇ ਤਾਂ ਇੱਕ ਪੂਰਾ ਤੂਫਾਨ ਖੜਾ ਕਰ ਦਿੱਤਾ। ਉਹਨਾਂ ਨੇ ਕਿਹਾ ਜੀ ਆਪਣੀਆਂ ਸਟੇਟ ਯੂਨਿਟਾਂ ਨੂੰ UP ਦੇ ਵਿੱਚ, ਦਿੱਲੀ 'ਚ, ਪਾਕਿਸਤਾਨ, ਪ੍ਰੋਟੈਸਟ ਭਾਰਤ ਭਰ ਦੇ ਵਿੱਚ। ਹੁਣ ਭਾਰਤ ਦੇ ਹੁਣ ਕਿਉਂਕਿ ਉਹ ਇਹਨਾਂ ਨੂੰ ਹਕੀਕਤ ਇਹ ਹੈ ਕਿ ਉਹ ਭਾਰਤ ਦੇ 20 ਕਰੋੜ ਮੁਸਲਮਾਨਾਂ ਨੂੰ ਯਰਗਮਾਲ ਬਣਾਇਆ ਉਹਨਾਂ ਨੇ। ਉਹ ਇਸ ਬਹਾਨੇ ਨਾਲ ਉਹਨਾਂ 'ਚ ਖੌਫ ਪੈਦਾ ਕਰਦੇ ਨੇ ਕਿ ਵੀ ਅਦਰਵਾਈਜ਼ ਇਹ ਤੁਹਾਡਾ ਸਪੈਟ ਹੈਗਾ ਆਪਣੀ ਫੋਰਨ ਮਿਨਿਸਟਰੀ ਲੈਵਲ ਤੇ, ਤੁਸੀਂ ਹੈਂਡਲ ਕਰੋ ਉਹਨੂੰ, ਜਵਾਬ ਦਿਓ ਜਿਹੜੀ ਗੱਲ ਹੈ ਕਿ ਵੀ ਹੈ ਕਿ ਨਹੀਂ ਉਹ ਬੁੱਚੜ ਆਫ ਗੁਜਰਾਤ। ਲੇਕਿਨ ਇੱਕ ਪਾਸੇ ਇਹ ਖੌਫ ਪੈਦਾ ਕੀਤਾ ਔਰ ਦੂਸਰੇ ਪਾਸੇ ਫਿਰ ਜਿਸ ਲੈਵਲ ਦੀਆਂ ਬਿਆਨਬਾਜ਼ੀਆਂ ਉਹਨਾਂ ਦੇ ਫੋਰਨ ਮਿਨਿਸਟਰੀ ਦੇ ਸਪੋਕਸਮੈਨ ਨੇ ਵੀ ਔਰ ਫਿਰ ਪਾਕਿਸਤਾਨ ਦੇ ਫੋਰਨ ਆਫਿਸ ਨੇ ਵੀ ਉਹਦੇ ਬਰਾਬਰ ਜਵਾਬ ਦਿੱਤਾ। ਉਹਨਾਂ ਨੇ ਕਿਹਾ ਕਿ ਭਾਈ ਇਹ ਜੈਨੋਸਾਈਡ ਹੀ ਨਹੀਂ, ਲਿੰਚਿੰਗ, ਰੇਪ ਐਂਡ ਲੂਟ ਇਹ ਤਾਂ ਸਟੋਰੀ ਆਫ ਦਾ ਡੇ ਰਹੀ ਹੈ, ਅੱਜ ਵੀ ਹੈ ਜੀ। ਉਹਨਾਂ ਨੂੰ ਫਿਰ ਇੰਡੀਆ ਨੂੰ ਮਿਰਚਾਂ ਲੱਗੀਆਂ। ਉਹਨਾਂ ਨੇ ਕਿਹਾ ਜੀ ਇਹ 16 ਦਸੰਬਰ ਦੇ ਦਿਨ ਹੀ ਜਿਹੜਾ ਇਹ ਬਿਆਨ ਦਿੱਤਾ ਗਿਆ ਪਾਕਿਸਤਾਨ ਵੱਲੋਂ ਕਿਹਾ ਗਿਆ ਕਿਉਂਕਿ ਉਹਨਾਂ ਨੂੰ ਤਕਲੀਫ ਹੈ ਕਿ 16 ਦਸੰਬਰ 1971 ਨੂੰ ਬੰਗਲਾਦੇਸ਼ ਬਣਿਆ ਸੀ ਔਰ ਉਹ ਉਹਨਾਂ ਨੂੰ ਜਿਹੜਾ ਉਹ ਤਕਲੀਫ ਦੇ ਰਿਹਾ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਭਾਈ ਇਹ ਜਿਹੜਾ ਬਿਲਕੁਲ ਠੀਕ ਜੋ ਬਿਲਾਵਲ ਭੁੱਟੋ ਨੇ ਕਿਹਾ ਉਹ ਬਿਲਕੁਲ ਠੀਕ ਹੈ। ਅਸੀਂ ਉਸ ਦੀ ਹਮਾਇਤ ਕਰਦੇ ਹਾਂ ਔਰ ਇਹੀ ਨਹੀਂ, ਇਸ ਤੋਂ ਬਾਅਦ ਜਦੋਂ ਇਹਨਾਂ ਨੇ ਇਧਰ ਜ਼ਹਿਰ ਉਗਲਣਾ ਸ਼ੁਰੂ ਕੀਤਾ ਤੇ ਧਮਕੀਆਂ ਦੀ ਜ਼ਬਾਨ ਸ਼ੁਰੂ ਕੀਤੀ, ਫਿਰ ਪਾਕਿਸਤਾਨ ਦੀ ਮਿਨਿਸਟਰ ਹੈ ਸ਼ਾਜ਼ੀਆ ਮਾਰੀ, ਉਹਨੇ ਉਹ ਇੱਕ ਕਦਮ ਅੱਗੇ ਗਈ ਬੀਬੀ। ਉਹਨੇ ਕਿਹਾ ਕਿ ਵੀ ਇਹ ਇੰਡੀਆ ਨੂੰ ਫਿਰ ਭੁੱਲਣਾ ਨਹੀਂ ਚਾਹੀਦਾ ਵੀ ਅਸੀਂ ਨਿਊਕਲੀਅਰ ਤਾਕਤ ਹੈ, ਕਿ ਅਸੀਂ ਕੋਈ ਜਿਹੜਾ ਉਹ ਕਿਸੇ ਹੱਦ ਤੱਕ ਵੀ ਅਸੀਂ ਜਾ ਸਕਦੇ ਹਾਂ। ਔਰ ਉਹ ਬਿਲਕੁਲ ਉਹਦਾ ਕਲੀਅਰ ਬਿਆਨ ਸੀ ਕਿ ਵੀ we will not back down if the need arises. Our nuclear status is not meant to remain silent. ਕਿ ਨਿਊਕਲੀਅਰ ਅਸੀਂ ਇਸ ਲਈ ਨਹੀਂ ਰੱਖਿਆ ਹੋਇਆ ਕਿ ਵੀ ਅਸੀਂ ਕੋਈ ਬਕਸੇ 'ਚ ਉਹਨਾਂ ਨੂੰ ਬੰਦ ਕਰਕੇ ਰੱਖਣਾ। We will not back down if the need arises. ਜੇ ਲੋੜ ਪਈ ਤਾਂ ਅਸੀਂ ਫਿਰ ਪਿੱਛੇ ਨਹੀਂ ਹਟਾਂਗੇ। ਔਰ ਉਹਨਾਂ ਨੇ ਕਿਹਾ ਵੀ ਪਾਕਿਸਤਾਨ ਫੋਰਨ ਆਫਿਸ ਨੇ ਠੀਕ ਕਿਹਾ, ਉਹਨੂੰ ਕਿਹਾ ਵੀ ਇੰਨੇ ਸਾਲਾਂ ਤੋਂ ਲਗਾਤਾਰ ਇੰਡੀਆ ਹਰ ਇੰਟਰਨੈਸ਼ਨਲ ਫੋਰਮ ਦੇ ਉੱਤੇ ਪਾਕਿਸਤਾਨ ਨੂੰ ਡੀਫੇਮ ਕਰਨ ਤੇ ਲੱਗਾ ਹੋਇਆ, ਬਦਨਾਮ ਕਰਨ ਤੇ ਲੱਗਾ ਹੋਇਆ ਔਰ ਇਹ ਪਹਿਲਾਂ ਆਪਣਾ ਦੇਖਣ, ਆਪਣੀ ਪੀੜੀ ਥੱਲੇ ਸੋਟਾ ਫੇਰਨ। ਸੋ ਅਸੀਂ ਬਿਲਕੁਲ ਬਿਲਾਵਲ ਭੁੱਟੋ ਦੇ ਬਿਆਨ ਦੀ ਹਮਾਇਤ ਕਰਦੇ ਹਾਂ ਔਰ ਅਸੀਂ ਸਮਝਦੇ ਹਾਂ ਵੀ ਜਿਸ ਲੈਵਲ ਦੀ ਜੇ ਗੱਲ ਕੀਤੀ ਹੈ ਤੇ ਹੁਣ ਇਸ ਤੇ ਖੜੇ ਰਹੋ। ਘੱਟੋ ਘੱਟ ਭਾਰਤ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਹਿਣ ਦੀ ਹਿੰਮਤ ਦਿਖਾਈ ਹੈ, ਲੇਕਿਨ ਇਹ ਨਾ ਹੋਏ ਵੀ ਲੱਤਾਂ ਫਿਰ ਕੰਬਣ ਲੱਗ ਜਾਣ ਤੇ ਫਿਰ ਬਹੁਤ ਵਾਰੀ ਜਿਵੇਂ ਪਾਕਿਸਤਾਨ ਦੇ ਹਾਕਮਾਂ ਦੀ ਨੀਤੀ ਰਹੀ ਹੈ ਕਿ ਭਾਈ ਉਹ ਇੱਕ ਵਾਰ ਸ਼ੇਰ ਵਾਂਗ ਭਬਕ ਮਾਰ ਵੀ ਦਿੰਦੇ ਨੇ ਔਰ ਪਿਛਲੀਆਂ ਹਕੂਮਤਾਂ ਜਿਵੇਂ ਇਮੀਡੀਏਟ ਜਦੋਂ ਕਸ਼ਮੀਰ ਦੀ ਅਸੀਂ ਗੱਲ ਕਰਦੇ ਹਾਂ ਕਿ ਉਸ ਲੈਵਲ ਦੇ ਉੱਤੇ ਪ੍ਰੈਸ਼ਰ ਬਿਲਟ ਇੰਡੀਆ ਦੇ ਉੱਤੇ ਰੱਖਣਾ ਇਹ ਬੜਾ ਜ਼ਰੂਰੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਆਪਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ
ਛੋਟੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨੌਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਇੱਕ ਓੰਕਾਰ, ਇੱਕ ਸ਼ਬਦ ਵੱਖਰਾ ਕਹਿਣਾ, ਇੱਕ ਓੰਕਾਰ, ਇਸ ਤਰ੍ਹਾਂ ਬੋਲਣਾ। ਸਾਡਾ ਇਹ ਨਿੱਕਾ ਜਿਹਾ ਉਪਰਾਲਾ ਹੈ ਕਿ ਅਸੀਂ ਸਾਰੇ ਖੁਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਕਰ ਸਕੀਏ। ਸਤਿਨਾਮ ਕਰਤਾ ਪੁਰਖ। ਪਰਿਵਾਰ ਵਿੱਚ ਬੈਠ ਕੇ ਇਸ ਪ੍ਰੋਗਰਾਮ ਨੂੰ ਦੇਖੀਏ ਤੇ ਆਪਣੇ ਪਰਿਵਾਰਾਂ ਨੂੰ ਗੁਰਬਾਣੀ ਨਾਲ ਜੋੜੀਏ। ਟੀਵੀ 84 ਤੇ ਹਰ ਰੋਜ਼ ਸ਼ਾਮ 6 ਵਜੇ ਤੋਂ 6:30 ਵਜੇ ਤੱਕ ਗੁਰਬਾਣੀ ਸੰਥਿਆ ਦਾ ਪ੍ਰਸਾਰਣ ਕੀਤਾ ਜਾਵੇਗਾ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਦੂਸਰੇ ਸੈਗਮੈਂਟ ਦੇ ਵਿੱਚ ਭਾਰਤ ਤੇ ਚੀਨ ਦੇ ਹਵਾਲੇ ਨਾਲ ਕਿ ਚੀਨ ਵੱਲੋਂ ਭਾਰਤੀ ਜਵਾਨਾਂ ਦੀ ਅਰੁਣਾਚਲ ਪ੍ਰਦੇਸ਼ ਵਿੱਚ ਕੀਤੀ ਗਈ ਪਿਟਾਈ ਅਤੇ ਖੋਏ ਗਏ ਇਲਾਕੇ ਨੂੰ ਲੈ ਕੇ ਮੋਦੀ ਸਰਕਾਰ ਵੱਲੋਂ ਤੱਥਾਂ ਨੂੰ ਦਬਾਇਆ ਜਾ ਰਿਹਾ ਹੈ ਔਰ ਭਾਰਤ ਚੀਨ ਤੋਂ ਇੰਨਾ ਜ਼ਿਆਦਾ ਖੌਫਜ਼ਦਾ ਕਿਉਂ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਆਪਣੇ ਉਹਨਾਂ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਲਾਈਵ ਚੈਟ ਰਾਹੀਂ YouTube ਤੇ ਜੁੜਦੇ ਨੇ, ਫੇਸਬੁੱਕ ਨਾਲ ਜੁੜਦੇ ਨੇ। ਆਉਣ ਵਾਲੇ ਪੀਰੀਅਡ 'ਚ ਅਸੀਂ ਫੇਸਬੁੱਕ ਮੈਸੇजेस ਵੀ ਲਿਆ ਕਰਾਂਗੇ। ਸਾਡੇ ਵੀਰ ਫਰੀਦਕੋਟ ਤੋਂ ਜਗਸੀਰ ਸਿੰਘ ਸਿੱਧੂ ਔਰ ਜ਼ੁਬੈਰ ਯਾਕੂਬ ਜੀ, ਉਹਨਾਂ ਨੇ ਕਮੈਂਟ ਕੀਤੇ ਨੇ। ਔਰ ਜਗਸੀਰ ਸਿੰਘ ਸਿੱਧੂ ਜੀ ਨੇ ਇਹ ਪੁੱਛਿਆ ਕਿ ਵੀ ਸਿੱਖ ਪੰਜਾਬ ਦੇ ਵਿੱਚ ਜਾਂ ਇੱਧਰ ਦੇਵੀ ਪੂਜਕ ਹੋ ਰਹੇ ਨੇ, ਇਹ ਕੀ ਗੱਲ ਹੈ? ਸਿੱਧੂ ਸਾਹਿਬ ਜ਼ਾਹਰ ਹੈ ਕਿ ਵੀ ਇੱਕ ਹੈ ਤਾਂ ਇਹਨਾਂ ਦਾ ਹੀ ਅਖਾਣ ਹੈ ਸੰਸਕ੍ਰਿਤ ਦਾ, ਯਥਾ ਰਾਜਾ ਤਥਾ ਪ੍ਰਜਾ, ਕਿ ਜੋ ਜਿਹਾ ਰਾਜਾ ਹੁੰਦਾ ਹੈ, ਬਾਦਸ਼ਾਹ ਹੁੰਦਾ ਹੈ, ਉਹ ਜਿਹੀ ਪ੍ਰਜਾ ਬਿਹੇਵ ਕਰਨਾ ਸ਼ੁਰੂ ਕਰ ਦਿੰਦੀ ਹੈ। ਔਰ ਗੁਲਾਮੀ ਜਿਹੜੀ ਹੈ ਉਹ ਇਹ ਜ਼ਰੂਰੀ ਨਹੀਂ ਹੁੰਦਾ ਵੀ ਕਿਸੇ ਦੇ ਪੈਰਾਂ 'ਚ ਬੇੜੀਆਂ ਜਾਂ ਹੱਥਾਂ 'ਚ ਹੱਥਕੜੀਆਂ ਪਾ ਕੇ ਉਹਨਾਂ ਨੂੰ ਇਸ ਪਾਸੇ ਤੋਰਿਆ ਜਾਂਦਾ ਹੈ। ਇਹ ਜਿਨ੍ਹਾਂ ਦਾ ਡੋਮੀਨੈਂਟ ਕਲਚਰ ਹੁੰਦਾ ਹੈ ਉਹਨਾਂ ਦਾ ਸਭ ਕੁਝ ਹੀ ਵਿਕਣ ਲੱਗ ਜਾਂਦਾ ਹੈ। ਔਰ ਉਹਨਾਂ ਦਾ ਇਹੀ ਨਹੀਂ ਵੀ ਦੇਵੀਆਂ ਉਹਨਾਂ ਦੀਆਂ ਵਿਕ ਰਹੀਆਂ ਨੇ, ਉਹਨਾਂ ਦੇ ਤਾਂ ਪੋਸਟ ਆਫਿਸ, ਰੇਲਵੇ, ਗੰਗਾ ਦਾ ਗੰਦਾ ਜਲ ਵੀ ਵੇਚ ਰਹੇ ਨੇ, ਗਊ ਮੂਤਰ ਵੀ ਵੇਚ ਰਹੇ ਨੇ, ਉਹ ਵੀ ਵਿਕ ਰਿਹਾ, ਉਹਨਾਂ ਦਾ ਗੋਹਾ ਵੀ ਵਿਕ ਰਿਹਾ। ਔਰ ਇਹ ਹਾਲਾਤ ਗੁਲਾਮੀ ਨਾਲ, ਮੈਂ ਇਹਨੂੰ ਵੀ ਇੱਕ ਵੱਡੀ ਗੁਲਾਮੀ ਦੀ ਜਿਹੜਾ ਹੈ ਉਹ ਸਿੰਪਟਮ ਹੀ ਕਹਾਂਗਾ। ਔਰ ਇਹ ਹਮੇਸ਼ਾ ਹੀ ਜਦੋਂ ਤੁਹਾਡਾ ਕਿਰਦਾਰ ਕਮਜ਼ੋਰ ਹੁੰਦਾ ਉਸ ਦੇ ਵਿੱਚ ਡੋਮੀਨੇਟ ਕਲਚਰ ਜਿਹੜਾ ਹੈ, ਔਰ ਕਲਚਰ ਦੇ ਨਾਲ ਜਦੋਂ ਪੋਲੀਟੀਕਲ ਪਾਵਰ ਔਰ ਦੂਸਰੀ ਚੀਜ਼ ਜੁੜੀ ਹੁੰਦੀ ਹੈ। ਔਰ ਜਿਵੇਂ ਉਹਨਾਂ ਨੇ ਆਪਣੇ ਪੂਰੇ ਮੀਡੀਆ ਰਾਹੀਂ, ਜਦੋਂ ਪਹਿਲੀ ਹਕੂਮਤ ਵਾਜਪਾਈ ਦੀ ਬਣੀ, ਕੋਲੀਸ਼ਨ ਗਵਰਨਮੈਂਟ ਸੀ, ਔਰ RSS ਨਾਗਪੁਰ ਵਾਲਿਆਂ ਨੂੰ ਉਹਨਾਂ ਵਾਜਪਾਈ ਨੇ ਸੱਦਿਆ ਕਿ ਆ ਲਓ ਜੀ ਤੁਸੀਂ ਕੀ ਮਿਨਿਸਟਰੀਆਂ, ਡਿਫੈਂਸ, ਫੋਰਨ, ਇਹ ਉਹ। ਉਹਨੇ ਕਿਹਾ ਜੀ ਸਾਨੂੰ ਸਿਰਫ 4 ਮਿਨਿਸਟਰੀਆਂ ਚਾਹੀਦੀਆਂ, ਉਹ ਤੁਸੀਂ ਬਾਕੀਆਂ ਨੂੰ ਦੇ ਦਿਓ ਦੂਜੀਆਂ। ਔਰ ਪਹਿਲੀ ਉਹਨਾਂ ਦੀ ਡਿਮਾਂਡ ਸੀ ਹਿਊਮਨ ਰਿਸੋਰਸ ਮਿਨਿਸਟਰੀ, ਜਿਹੜੀ ਮੁਰਲੀ ਮਨੋਹਰ ਜੋਸ਼ੀ ਨੂੰ, ਕਿਉਂਕਿ ਜਿਨ੍ਹਾਂ ਥੱਲੇ ਯੂਨੀਵਰਸਿਟੀਜ਼, ਐਜੂਕੇਸ਼ਨ ਔਰ ਦੂਸਰਾ ਆਉਂਦਾ ਸੀ। ਦੂਸਰੀ ਉਹਨਾਂ ਨੇ ਮੰਗੀ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ, ਜਿਹਦੇ 'ਚ ਸੁਸ਼ਮਾ ਸਵਰਾਜ ਨੂੰ, ਉਹਨਾਂ ਦੇ ਥੱਲੇ ਸਾਰੇ TV, ਰੇਡੀਓ, ਮੀਡੀਆ ਆਉਂਦਾ ਸੀ, ਔਰ ਬਾਕੀ ਹੋਮ ਜ਼ਾਰਾ LK ਅਡਵਾਨੀ ਦੇ ਲਈ। ਹੁਣ ਕਿਵੇਂ ਉਹਨਾਂ ਨੇ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਮਿਨਿਸਟਰੀ, ਜੇ ਤੁਸੀਂ ਉਸ ਪੀਰੀਅਡ 'ਚ ਵਾਜਪਾਈ ਦੇ ਦੌਰ ਦੀ ਗੱਲ ਦੇਖੋ, ਲੇਟ 90s 'ਚ, ਉਦੋਂ ਹੀ ਇਹ ਸਾਰੇ ਸੀਰੀਅਲ, ਪਹਿਲੇ ਪੀਰੀਅਡ 'ਚ ਰਾਮਾਇਣ, ਮਹਾਭਾਰਤਾ, ਉਹਨਾਂ ਦਾ ਇੱਕ ਵੱਖਰੀ ਕਨੋਟੇਸ਼ਨ ਸੀ। ਪਰ ਕਿਵੇਂ ਇਹਦੇ ਤੇ ਬੇਸਡ ਹਿੰਦੂ ਦੇਵੀ ਦੇਵਤਿਆਂ ਦੇ ਉੱਤੇ ਆਧਾਰਿਤ ਕੋਈ ਸੰਤੋਸ਼ੀ ਮਾਂ ਤੇ ਕੋਈ ਫਲਾਣਾ ਤੇ ਕੋਈ ਢਿਮਕਾ ਸੀਰੀਅਲ ਸ਼ੁਰੂ ਕੀਤੇ ਗਏ, ਵਰਤਾਂ ਦੀ ਅਹਿਮੀਅਤ, ਜੋਤਸ਼ੀ ਬਿਠਾਏ ਗਏ, ਵਸਤੂ ਸ਼ਾਸਤਰ, ਦੂਜੀਆਂ ਤੀਜੀਆਂ। ਸੋ ਉਸ ਤੋਂ ਬਾਅਦ ਤੁਸੀਂ ਇਹਨਾਂ 20-22 ਸਾਲਾਂ 'ਚ ਦੇਖੋਗੇ ਕਿ ਜਿਸ ਤੇਜ਼ੀ ਨਾਲ ਇਹ ਜਿਹੜੇ ਸਾਰੇ ਹਿੰਦੂ ਤਵੀ, ਜਿਹੜੇ ਕਦੇ ਹਿੰਦੂਆਂ ਨੇ ਵੀ ਨਹੀਂ ਸੁਣੇ ਹੋਏ ਸੀ,
ਤਿਉਹਾਰ ਹੁਣ ਵੀ ਛਠ ਪੂਜਾ ਕਿੰਨਾ ਵੱਡਾ ਬਣਾ ਕੇ ਰੱਖ ਦਿੱਤਾ ਹੈ ਜੀ, ਔਰ ਇਸੇ ਤਰ੍ਹਾਂ ਬਾਕੀ ਦੇਵੀਆਂ ਦਾ ਔਰ ਦੂਸਰਿਆਂ ਦਾ। ਸੋ ਇਹ ਇੱਕ ਪਾਸੇ ਉਹ ਮੀਡੀਆ ਉਹਨੂੰ ਪ੍ਰੋਪੇਗੇਟ ਕਰਦਾ ਹੈ ਜਿਹੜਾ ਲੋਕਾਂ ਦੇ ਵਿੱਚ ਵਿਕਦਾ ਹੈ ਸੌਦਾ, ਐਂਡ ਸੈਕੰਡਲੀ ਫਿਰ ਉਹ ਰੁਝਾਨ ਹੁੰਦਾ ਹੈ ਵੀ ਜਿੱਧਰ ਗੁਆਂਢੀ ਤੁਰੇ ਹੋਏ ਨੇ ਜਾਂ ਦੂਜੇ ਨੇ। ਔਰ ਇਹੀ ਨਹੀਂ, ਪੰਜਾਬ ਤੋਂ ਬਾਹਰਲੀਆਂ ਸਟੇਟਾਂ 'ਚ ਤਾਂ ਜੇ ਮਹਾਰਾਸ਼ਟਰ ਜਾਂ ਦੂਸਰੇ ਜਿੱਥੇ ਕਿ ਗਣੇਸ਼ ਵਿਸਰਜਨ ਦੇ ਨਾਂ ਥੱਲੇ ਉਹ ਸਾਰੀ ਉਹਨਾਂ ਦਾ ਹੁੰਦਾ, ਉਹਦੇ 'ਚ ਗਣੇਸ਼ ਦੀਆਂ ਤਸਵੀਰਾਂ ਵੀ ਆ ਗਈਆਂ ਦੁਕਾਨਾਂ ਤੇ ਵੀ, ਉਹ ਆ ਕੇ ਚੰਦੇ ਵੀ ਉਹਨਾਂ ਤੋਂ ਲੈ ਕੇ ਜਾਂਦੇ ਨੇ, ਸਿੱਖ ਵਪਾਰੀਆਂ ਤੋਂ, ਦੂਸਰਿਆਂ ਤੀਸਰਿਆਂ ਤੋਂ। ਉਹ ਵੀ ਜਿੱਥੇ ਮੰਡਪ ਲਾਏ ਹੁੰਦੇ ਨੇ ਉੱਥੇ ਪਹੁੰਚੇ ਹੁੰਦੇ ਨੇ। ਇਵੇਂ ਹੀ ਬੰਗਾਲ ਦੇ ਵਿੱਚ ਜੇ ਦੁਰਗਾ ਪੂਜਨ ਦੇ ਨੇ, ਦੁਰਗਾ ਉਹਨਾਂ ਦੇ ਜਿਹੜੇ ਕਮਿਊਨਿਸਟ ਨੇ ਉਹ ਵੀ ਦੁਰਗਾ ਦੇ ਪੁਜਾਰੀ ਬਣੇ ਹੁੰਦੇ ਨੇ ਕਿਉਂਕਿ ਇੱਕ ਪੋਲੀਟੀਕਲ ਏਜੰਡਾ ਹੈ। ਉੱਥੇ ਵੀ ਸਿੱਖ ਬੈਠੇ ਹੁੰਦੇ ਨੇ ਮੱਥੇ ਤੇ ਲਾ ਕੇ ਟਿੱਕਾ। ਔਰ ਇਹੀ ਨਹੀਂ, ਜੇ ਅਸੀਂ ਅਕਾਲੀਆਂ ਦੇ ਪੀਰੀਅਡ 'ਚ ਦੇਖੀਏ ਜਦੋਂ ਇਹਨਾਂ ਨੇ ਬੀਜੇਪੀ ਦੇ ਨਾਲ ਸਾਂਝਾਂ ਪਾਈਆਂ, ਕਿੱਥੇ ਇੱਕ ਪਾਸੇ ਉਹ ਗਾਂਧੀ ਜਿਹੜਾ ਕਿ 10ਵੇਂ ਪਾਤਸ਼ਾਹ ਨੂੰ ਮਿਸਗਾਈਡਡ ਪੈਟਰੀਓਟ ਕਹਿੰਦਾ, ਉਹਦੀ ਸਮਾਧ ਦੇ ਉੱਤੇ ਜਾ ਕੇ ਐਮਰਜੈਂਸੀ ਤੋਂ ਬਾਅਦ ਜਦੋਂ ਪਹਿਲੀ ਸਰਕਾਰ ਬਣਦੀ ਹੈ ਮੁਰਾਰਜੀ ਦੇਸਾਈ ਦੀ ਚੋਣਾਂ ਤੋਂ ਬਾਅਦ, ਉੱਥੇ ਜਾ ਕੇ ਸਹੁੰ ਚੁੱਕਦੇ ਨੇ। ਔਰ ਉਦੋਂ ਹੀ ਸੰਤ ਪਿੰਡਰਾਂ ਵਾਲਿਆਂ ਨੇ ਵੰਗਾਰਿਆ ਸੀ ਕਿ ਭਾਈ ਤੁਸੀਂ 10ਵੇਂ ਪਿਤਾ ਦੇ ਸਿੱਖ ਹੋ ਕਿ ਚਰਖੇ ਬੱਕਰੀ ਦੇ ਸਿੱਖ ਹੋ। ਹੁਣ ਗਾਂਧੀ ਜਿਹੜਾ ਚਰਖਾ ਬੱਕਰੀ ਦਾ ਉਹ ਪੈਰੋਕਾਰ ਹੀ ਨਹੀਂ, ਸਿੱਖਾਂ ਲਈ ਉਹਦੀ ਵਿਸਰਲ ਹੇਟਰੇਡ ਉਹਦੇ ਮਨ ਦੇ ਵਿੱਚ ਸੀ। ਕਿੰਨਾ ਕੁਛ ਉਹਦਾ ਜਿਹੜਾ ਉਹਨੇ ਪੰਜਾਬੀ ਜ਼ਬਾਨ, ਸਿੱਖੀ ਵੈਲਿਊਜ਼, ਕਿਰਪਾਨ 10ਵੇਂ ਪਾਤਸ਼ਾਹ ਦੇ ਖਿਲਾਫ ਲਿਖਿਆ ਹੋਇਆ ਤੇ ਉਹਦੀ ਸਮਾਧ ਤੇ ਸਹੁੰ ਚੁੱਕਣ ਗਿਆ ਹੋਇਆ ਸੀ। ਸੋ ਇਹ ਸਭ ਕੁਝ ਗੁਲਾਮੀ ਨਾਲ ਹੀ ਜੁੜਿਆ ਹੋਇਆ। ਔਰ ਮੈਨੂੰ ਲੱਗਦਾ ਹੈ ਕਿ ਸਾਡਾ ਫੋਕਸ ਜਿਹੜਾ ਹੈ ਇਸ ਵੇਲੇ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ, ਇਸ ਦੇ ਉੱਤੇ ਕੇਂਦਰਿਤ ਹੋਣਾ ਚਾਹੀਦਾ ਜੀ। ਚੀਨ ਹੁਣ ਜਿਵੇਂ ਬਿਲਾਵਲ ਭੁੱਟੋ ਵੱਲੋਂ ਕਹੀ ਗਈ ਜਿਹੜੀ ਸਿੱਧੀ ਸਪਟ ਗੱਲ ਹੈ, ਉਹਦਾ ਅਜੇ ਤੱਕ ਜਿਹੜਾ ਉਹ ਇਹਨਾਂ ਨੂੰ ਸੌਣ ਨਹੀਂ ਦਿੰਦਾ ਹੈ। ਹੁਣ ਇਹ ਚੀਨ ਨੇ ਇਹਨਾਂ ਦੇ ਨਾਲ ਕੀ ਕੀਤਾ, 8-9 ਦਸੰਬਰ ਦੀ ਦਰਮਿਆਨੀ ਰਾਤ ਨੂੰ ਅਰੁਣਾਚਲ ਦੇ ਤਵਾਂਗ ਸੈਕਟਰ ਦੇ ਵਿੱਚ ਕਿਵੇਂ ਇਹਨਾਂ ਦੇ ਜਵਾਨਾਂ ਦੀ ਇਕੱਲੀ ਪਿਟਾਈ ਨਹੀਂ ਹੋਈ, 108 ਦੇ ਕਰੀਬ ਜਿਹੜੇ ਚਸ਼ਮੇ ਔਰ ਉਹ ਹੋਲੀ ਜਿਹੜੇ ਸਪਰਿੰਗ ਨੇ ਬੁੱਧਿਜ਼ਮ ਦੇ, ਉਹ ਉਹਨਾਂ ਨੇ ਆਕੂਪਾਈ ਕੀਤਾ ਉਸ ਤਵਾਂਗ ਦੀ ਕੀ ਪੋਜੀਸ਼ਨ ਨੂੰ, ਜਿੱਥੋਂ ਬੜੀ ਆਸਾਨੀ ਨਾਲ ਉਹਨਾਂ ਦੀ ਜਿਹੜੀ ਹੈ ਉਹ ਹਾਈਟ ਦੇ ਉੱਤੇ ਆਬਜ਼ਰਵੇਸ਼ਨ ਪੋਸਟ ਬਣਦੀ ਹੈ। ਹੁਣ ਕਿਉਂਕਿ ਖਬਰ ਤਾਂ ਇਹ ਬ੍ਰੇਕ ਹੋ ਗਈ, ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਸੀ, ਇਹਨਾਂ ਨੇ ਨਾ ਉਹਦੇ 'ਚ ਡਿਬੇਟ ਹੋਣ ਦਿੱਤੀ, ਨਾ ਡਿਸਕਸ਼ਨ ਹੋਣ ਦਿੱਤੀ। ਉਹਨਾਂ ਨੇ ਬਾਈਕਾਟ ਵੀ ਕੀਤਾ। ਸਾਰੀਆਂ 16-17 ਆਪੋਜੀਸ਼ਨ ਪਾਰਟੀਆਂ ਇਕੱਠੀਆਂ ਹੋਈਆਂ ਦਾ ਸੀ ਜ਼ਿਕਰ ਕੀਤਾ ਸੀ ਜਾਣ ਤੋਂ ਪਹਿਲਾਂ। ਲੇਕਿਨ ਅਜੇ ਵੀ ਇੱਕ ਪਾਸੇ ਇਹ ਉਹਨੂੰ ਕਵਰ ਵੀ ਕਰ ਰਹੇ ਨੇ ਕਿ ਵੀ ਇਹਨਾਂ ਦੇ ਨਾਲ ਕੀ ਹੋਇਆ ਦੂਜਾ, ਪਰ ਦੂਸਰੇ ਪਾਸੇ ਚੀਨ ਦੇ ਖਿਲਾਫ ਮੂੰਹ ਚੋਂ ਝੱਗ ਵੀ ਸੁੱਟਦੇ ਨੇ, ਆਵਾਜ਼ ਨਹੀਂ ਨਿਕਲਦੀ, ਝੱਗ ਨਿਕਲਦੀ ਹੈ। ਹੁਣ ਇਸ ਦੇ ਉੱਤੇ ਜਿਹੜਾ ਉਹਨਾਂ ਦੇ ਉੱਤੇ ਤਨਜ਼ ਵੀ ਹੋ ਰਹੀ। ਇਹਨਾਂ ਦੀ ਆਪਣੀ ਟੀਮ ਹੀ ਜਿਵੇਂ ਬੀ ਟੀਮ, ਸੀ ਟੀਮ, ਕੇਜਰੀਵਾਲ, ਉਹਨੇ ਵੀ ਇਸ ਦੇ ਉੱਤੇ ਸਵਾਲ ਚੁੱਕਿਆ। ਉਹਨੇ ਕਿਹਾ ਕਿ ਵੀ, ਔਰ ਉਹਨੇ ਹੁਣ ਕਿਉਂਕਿ ਗੁਜਰਾਤ ਦੀਆਂ ਚੋਣਾਂ ਤੋਂ ਬਾਅਦ ਜਿੱਥੇ 12-13% ਵੋਟਾਂ ਮਿਲੀਆਂ, ਹੁਣ ਨੈਸ਼ਨਲ ਪਾਰਟੀ ਦੇ ਤੌਰ ਤੇ ਆਪਣੇ ਆਪ ਨੂੰ ਨੁਮਾਇੰਦਾ ਤੋਰਦਾ, ਉਹਨੇ ਕਿਹਾ ਕਿ ਵੀ ਐਵਰੀ ਡੇ, ਇਹ ਹੁਣ ਮੈਂ ਉਹਨਾਂ ਦੀ ਬੀ ਟੀਮ ਦੀ ਗੱਲ ਹੀ ਕਰ ਰਿਹਾ ਕਿ ਐਵਰੀ ਡੇ ਆਈ ਹੀਅਰ ਚਾਈਨਾ ਐਂਟਰਡ ਐਂਡ ਗ੍ਰੈਬਡ ਅ ਫਿਊ ਕਿਲੋਮੀਟਰ ਆਫ ਇੰਡੀਅਨ ਟੈਰੀਟਰੀ। ਕਿ ਰੋਜ਼ਾਨਾ ਖਬਰ ਹੁੰਦੀ ਹੈ ਕਿ ਚੀਨ ਆਇਆ, ਉਹਨੇ ਕੁਝ ਕਿਲੋਮੀਟਰ ਭਾਰਤੀ ਟੈਰੀਟਰੀ ਦੇ ਲੈ ਲਏ। ਐਂਡ ਦਾ ਬੀਜੇਪੀ ਲੈਡ ਇੰਡੀਅਨ ਗਵਰਨਮੈਂਟ ਇਜ਼ ਰਿਵਾਰਡਿੰਗ ਚਾਈਨਾ ਬਾਈ ਇਨਕਰੀਜ਼ਿੰਗ ਇੰਪੋਰਟਸ। ਇਹ ਚਾਹੀਦਾ ਤਾਂ ਇਹ ਹੈ ਵੀ ਜੇ ਤੁਹਾਡੀ ਟੈਰੀਟਰੀ ਵੀ ਲੈ ਰਹੇ ਨੇ, ਕੁੱਟ ਰਹੇ ਨੇ ਤੁਹਾਨੂੰ, ਤੇ ਜਿਹੜਾ ਉਹਨਾਂ ਤੋਂ ਜੋ ਤੁਸੀਂ ਚੀਜ਼ਾਂ ਮੰਗਵਾ ਰਹੇ ਹੋ, ਇੰਪੋਰਟ ਕਰ ਰਹੇ ਹੋ, ਉਹਨੂੰ ਬੰਦ ਕਰੋ। ਹੁਣ ਇਹ ਫਿਗਰ ਕੇਜਰੀਵਾਲ ਦੇ ਰਿਹਾ, ਲਾਸਟ ਈਅਰ ਦਾ ਇੰਪੋਰਟਸ ਫਰਮ ਚਾਈਨਾ ਸਟੂਡ ਐਟ $65 ਬਿਲੀਅਨ। ਪਿਛਲੀ ਵਾਰ $65 ਬਿਲੀਅਨ ਸੀ ਇੰਪੋਰਟ ਪਿਛਲੇ ਸਾਲ। ਬਟ ਆਫਟਰ ਇਟਸ ਐਗਰੈਸ਼ਨ ਇੰਪੋਰਟਸ ਫਰਮ ਚਾਈਨਾ ਜੰਪਡ ਟੂ $95 ਬਿਲੀਅਨ ਦਿਸ ਈਅਰ। ਕਿ ਵੀ ਇਸ ਵਾਰ ਇਹ 65 ਤੋਂ 95 ਹੋ ਗਿਆ, ਆਲਮੋਸਟ $30 ਬਿਲੀਅਨ ਵੱਧ ਗਿਆ। Instead of giving a befitting reply, it seems India is rewarding China for their aggression. ਕਿ ਇਸ ਦੀ ਬਜਾਏ ਕਿ ਉਹਨੂੰ ਮੂੰਹ ਤੋੜਵਾ ਜਵਾਬ ਦਿਓ ਚੀਨ ਨੂੰ, ਇਹ ਤਾਂ ਉਹਨਾਂ ਨੂੰ ਇਨਾਮ ਦੇ ਰਹੇ ਨੇ ਔਰ $30 ਬਿਲੀਅਨ ਦੀ ਜਿਹੜੀ ਇੰਪੋਰਟ ਹੈ ਉਹ ਇਨਕਰੀਜ਼ ਕਰ ਦਿੱਤੀ ਹੈ। ਔਰ ਹੁਣ ਇਹ ਉਹਦੇ ਤੇ ਗੱਲ ਕਰਨ ਨੂੰ ਵੀ ਤਿਆਰ ਨਹੀਂ। ਜੋ ਤੁਸੀਂ ਖਬਰਾਂ ਦੇਖਦੇ ਹੋ, ਰਾਜ ਸਭਾ ਚੇਅਰਮੈਨ disallows discussion on China border issue, Congress stages walkout। ਰਾਜ ਸਭਾ 'ਚ ਮੈਂਬਰ ਚੁੱਕਦੇ ਨੇ
ਕਿ ਭਾਈ ਗੱਲ ਕਰੋ, ਤੁਹਾਡੀ ਟੈਰੀਟਰੀ ਖੋਈ ਹੈ, ਤੁਹਾਡੇ ਜਵਾਨਾਂ ਦੀ ਮਾਰ ਕੁਟਾਈ ਹੋਈ ਹੈ, ਔਰ ਬਜਾਏ ਇਸ ਦੇ ਕਿ ਅਸਲੀ ਇਸ਼ੂ ਨੂੰ ਟੱਚ ਕਰਨ ਦੇ। ਜੈ ਸ਼ੰਕਰ ਕਹਿ ਰਿਹਾ ਵੀ ਇਹ ਲਫ਼ਜ਼ ਨਾ, ਕਿਉਂਕਿ ਰਾਹੁਲ ਗਾਂਧੀ ਜਿਹੜਾ ਭਾਰਤ ਜੋੜੋ ਦੇ ਨਾਂ ਥੱਲੇ ਨਿਕਲਿਆ ਹੋਇਆ ਬਾਹਰ, ਉਹਨੇ ਕਿਹਾ ਕਿ ਵੀ ਸਾਡੇ ਜਵਾਨਾਂ ਦੀ ਪਿਟਾਈ ਹੋ ਰਹੀ ਹੈ ਔਰ 20 ਤੋਂ ਜ਼ਿਆਦਾ 30 ਦੇ ਕਰੀਬ ਜ਼ਖਮੀ ਹੋਏ, ਗੁਹਾਟੀ 'ਚ ਹੱਡੀਆਂ ਟੁੱਟੀਆਂ। ਹੁਣ ਇਹ ਨਹੀਂ ਕਹਿ ਰਹੇ ਕਿ ਵੀ ਚੀਨ ਦੇ ਸਾਹਮਣੇ ਅਸੀਂ ਖਲੋਂਦੇ ਕਿਉਂ ਨਹੀਂ, ਚੀਨ ਨੂੰ ਹਮਲਾਵਰ ਕਿਉਂ ਨਹੀਂ ਕਹਿੰਦੇ ਜਾਂ ਮੁਕਾਬਲਾ ਕਿਉਂ ਨਹੀਂ ਕਰਦੇ। ਐਸ ਜੈ ਸ਼ੰਕਰ ਕਹਿ ਰਿਹਾ, External Affairs Minister S. Jaishankar has strongly objected to the use of term pitai, beating, by Congress leader Rahul Gandhi while referring to India-China clash in Tawang, and asserted that our soldiers have stood their ground in Yangtze in Arunachal Pradesh and should be appreciated and honored. ਹੁਣ ਜਿਹਨੂੰ ਪਿਟਾਈ ਨਾ ਤਾਂ ਕੁਟਾਈ ਕਹਿ ਲਓ, ਹੋਰ ਉਹਦੇ ਲਈ ਕੀ ਲਫ਼ਜ਼। ਉਹ ਕਹਿੰਦੇ ਜੀ ਉਹਨਾਂ ਨੂੰ ਫੌਜੀਆਂ ਦੇ ਖਿਲਾਫ ਕੌਣ ਕਹਿੰਦਾ, ਅਸੀਂ ਵੀ ਨਹੀਂ ਕਹਿੰਦੇ। ਫੌਜੀ ਤਾਂ ਵਿਚਾਰੇ ਉਹ ਤਾਂ ਤਨਖਾਹ ਦੇ ਉੱਤੇ ਰੱਖੇ ਹੋਏ ਨੇ, ਉਹ ਤਾਂ ਆਪਣੀਆਂ ਜਾਨਾਂ ਦਿੰਦੇ ਨੇ। ਹੁਣ ਜਿਹੜੀ ਸਰਕਾਰ ਨੇ ਨੀਤੀਆਂ ਇਸ ਕਿਸਮ ਦੀਆਂ ਬਣਾਈਆਂ ਕਿ ਨਾ ਫੌਜ ਦੇ ਲਈ ਕੋਈ ਕਲੈਰਿਟੀ ਹੈ ਕਿ ਉਹ ਡਿਫੈਂਡ ਕਰ ਰਹੇ ਨੇ, ਉਹ ਕੁੱਟ ਖਾਣ ਲਈ ਬਣੇ ਨੇ, ਉਹ ਪਿੱਛੇ ਹਟਣ ਲਈ ਬਣੇ ਨੇ। ਜੇ ਅੱਗੇ ਜਾਣਾ ਫਿਰ ਤੁਸੀਂ ਵਾਰ ਡਿਕਲੇਅਰ ਕਰੋ ਚਾਈਨਾ ਦੇ ਖਿਲਾਫ। ਤੁਸੀਂ ਦੁਨੀਆ ਦੀ ਕਚਹਿਰੀ 'ਚ ਜਾਓ। ਹੁਣ ਤਾਂ ਸਿਕਿਉਰਿਟੀ ਕੌਂਸਲ ਦੀ ਪ੍ਰੈਜ਼ੀਡੈਂਸੀ ਦਸੰਬਰ ਦਾ ਮਹੀਨੇ 'ਚ ਤੁਹਾਡੇ ਕੋਲ ਸੀ। ਜਿਸ ਦਸੰਬਰ ਦੇ ਮਹੀਨੇ 'ਚ ਇੰਡੀਆ ਸਿਕਿਉਰਿਟੀ ਕੌਂਸਲ ਨੂੰ ਪ੍ਰੀਜ਼ਾਈਡ ਕਰ ਰਿਹਾ ਹੈ, ਉਸ ਦੇ ਵਿੱਚ ਉਹ ਤੁਹਾਡੀ ਟੈਰੀਟਰੀ ਫਿਰ ਲੈ ਰਹੇ ਨੇ, ਤੁਹਾਡੇ ਜਵਾਨਾਂ ਨੂੰ ਕੁਟਾਈ ਕਰ ਰਹੇ। ਜੋ ਮੈਂ ਵੀ ਪਿਟਾਈ ਨਹੀਂ ਕਹਿੰਦਾ, ਐਸ ਜੈ ਸ਼ੰਕਰ ਨਾਰਾਜ਼ ਨਾ ਹੋ ਜਾਏ ਵੀ ਪਿਟਾਈ ਕਹੀ ਹੈ। ਉੱਥੇ ਤੁਸੀਂ ਬੋਲ ਕਿਉਂ ਨਹੀਂ ਰਹੇ? ਔਰ ਸਿਰਫ ਫੇਕ ਫੌਜ ਦੀ ਵਰਦੀ ਦੇ ਪਿੱਛੇ ਲੁਕਣਾ ਚਾਹੁੰਦੇ ਨੇ। ਫਿਰ ਇਹ ਕਹਿੰਦਾ ਆਰਮੀ ਵਿਲ ਨਾਟ ਲੈਟ ਚਾਈਨਾ ਚੇਂਜ ਸਟੇਟਸ ਕੋ ਅਲੋਂਗ LAC ਯੂਨੀਲੈਟਰਲੀ, ਕਿ ਫੌਜ ਸਾਡੀ ਅਲਾਓ ਨਹੀਂ ਕਰੇ। ਇਹਦਾ ਮਤਲਬ ਇਹ ਹੈ ਵੀ ਉਹ ਵੀ ਫੌਜ ਦੇ ਖਾਤੇ 'ਚ ਪਾਓ। ਭਾਈ ਫੌਜੀ ਤਾਂ ਲੜੇਗਾ, ਇਹ ਤਾਂ ਜੇ ਇਹੀ ਫੌਜ ਜਿਹੜੀ ਬ੍ਰਿਟਿਸ਼ਰਸ ਦੀ ਮਰਸਨਰੀ ਫੌਜ ਸੀ, ਇਹ ਤਾਂ ਉਹਨਾਂ ਦੇ ਲਈ ਵੀ ਲੜਦੇ ਸੀ। ਯੂਨੀਅਨ ਜੈਕ ਸੀ, ਉਹਨਾਂ ਨੇ ਤਾਂ ਟ੍ਰੇਨਿੰਗ ਇਹ ਹੈ ਕਿ ਭਾਈ ਤਨਖਾਹ ਤੁਹਾਨੂੰ ਮਿਲੀ ਹੈ। ਉਹਨੇ ਕਿਹਾ ਜੀ ਫੌਜੀਆ ਲੜੇਗਾ, ਉਹ ਕਹਿੰਦਾ ਹੋਰ ਕੰਮ ਕੀ ਹੈ। ਉਹਨਾਂ ਨੂੰ ਤੁਸੀਂ ਕਿਤੇ ਵੀ ਖੜਾ ਕਰੋ, ਉਹ ਲੜਨਗੇ। ਲੇਕਿਨ ਜਿਹੜੀਆਂ ਇਹ ਸਰਕਾਰ ਨੀਤੀਆਂ ਬਣਾ ਰਹੀ ਹੈ, ਲੈਟ ਡਾਊਨ ਤਾਂ ਉਹਨਾਂ ਨੇ ਕੀਤਾ ਹੋਇਆ ਹੈ ਕਿ ਨਾ ਉਹਨਾਂ ਦੀ ਕੋਈ ਸਪਸ਼ਟ ਨੀਤੀ ਹੈ। ਇੱਕ ਪਾਸੇ ਉਸੇ ਹੀ ਸ਼ੀ ਜਿਨਪਿੰਗ ਦੇ ਨਾਲ ਮੋਦੀ ਜਿਹੜਾ ਝੂਲਾ ਝੂਲਦਾ ਸੀ, ਜਦੋਂ ਚੀਫ ਮਿਨਿਸਟਰ ਗੁਜਰਾਤ ਦਾ ਰਿਹਾ ਉਦੋਂ ਵੀ ਕਿੰਨੀ ਵਾਰ ਉਹਨੇ ਖੁਦ ਦੌਰਾ ਕੀਤਾ। ਈਵਨ RSS ਨੇ ਆਪਣੇ ਤੌਰ ਦੇ ਉੱਤੇ ਚਾਈਨੀਜ਼ ਕਮਿਊਨਿਸਟ ਪਾਰਟੀ ਦੇ ਨਾਲ ਲਿੰਕ ਕਾਇਮ ਕੀਤੇ ਹੋਏ ਸੀ। ਔਰ ਹੁਣ ਤੱਕ ਇਹ ਨਹਿਰੂ ਨੂੰ ਗਾਲਾਂ ਕੱਢਦੇ ਰਹੇ। ਦੇਖੋ ਜੀ, ਨਹਿਰੂ ਨੇ ਔਰ ਚੌਨ ਲਾਈ ਨੇ ਹਿੰਦੀ ਚੀਨੀ ਭਾਈ ਭਾਈ ਦਾ ਰੌਲਾ ਪਾਇਆ ਸੀ, ਔਰ ਬਾਅਦ 'ਚ ਦੇਖੋ ਜੀ ਉਹਨਾਂ ਨੇ ਸਾਡੀ ਟੈਰੀਟਰੀ 38,000 ਸਕੁਅਰ ਕਿਲੋਮੀਟਰ ਗ੍ਰੈਬ ਕਰ ਲਈ। ਔਰ ਇਹ ਨਹਿਰੂ ਦੀ ਫੇਲਿਅਰ, ਔਰ ਨਹਿਰੂ 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 ਹੀ ਕਰਦੇ ਰਹੇ ਨੇ। ਹੁਣ ਮੋਦੀ ਕਿੰਨੇ ਇੰਚ ਦਾ ਉਹਦਾ ਸੀਨਾ? ਹਾਂ, 56 ਇੰਚ ਦਾ ਸੀਨਾ। ਕਿੱਥੇ ਆ ਉਹ ਕਿ 2000 ਸਕੁਅਰ ਕਿਲੋਮੀਟਰ ਉਹਨਾਂ ਨੇ ਜੂਨ 2020 ਦੇ ਵਿੱਚ ਖੋਈ। ਹੁਣ ਉਹਨਾਂ ਨੇ ਤਵਾਂਗ ਸੈਕਟਰ ਦੇ ਵਿੱਚ ਕਿੰਨੀ ਖੋਈ ਹੈ ਇਹ ਸਾਹਮਣੇ ਹੈ ਕਿ ਜਿਹੜੇ 108 ਦੇ ਕਰੀਬ ਵਾਟਰ ਸਪਰਿੰਗ ਜਿਹੜੀ ਉਹਨਾਂ ਨੂੰ ਸਟ੍ਰੈਟੇਜਿਕ ਹਾਈ ਪੋਜੀਸ਼ਨ ਦਿੰਦੇ ਨੇ, ਉਹਨਾਂ ਨੇ ਆਲਰੇਡੀ ਆਕੂਪਾਈ ਕੀਤੇ ਨੇ। ਮਾਰ ਕੁਟਾਈ ਫਿਰ ਇਹਨਾਂ ਦੀ ਫੌਜ ਦੀ ਹੋਈ ਔਰ ਇਹ ਫਿਰ ਉਹੀ ਲਾਈਨ ਰੱਖ ਰਹੇ ਨੇ। ਉਧਰ ਅੱਖਾਂ ਕਰਕੇ ਜਿਹੜਾ ਹੈ ਉਹ ਅੱਖਾਂ 'ਚ ਅੱਖਾਂ ਪਾ ਕੇ ਦੇਖਣ ਦੀ ਹਿੰਮਤ ਨਹੀਂ ਹੈ। ਇਸ ਵਾਰ ਤਾਂ ਅਮਰੀਕਾ ਨੇ ਵੀ ਕੋਈ ਇਸ ਦੇ ਉੱਤੇ ਉਹਨਾਂ ਦੀ ਡਿਫੈਂਸ 'ਚ ਨਹੀਂ ਕੋਈ ਵੀ ਬਿਆਨ ਦਿੱਤਾ ਹੈ। ਹਾਂ, ਜੇ ਇੱਕ ਕੋਰਸਪੋਂਡੈਂਟ ਨੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਜੀ ਹਾਂ, ਇਹ ਆਪਸ ਦੇ ਵਿੱਚ ਬਾਈਲੈਟਰਲ ਚੈਨਲ ਜਿਹੜੇ ਨੇ ਉਹਨਾਂ ਰਾਹੀਂ ਆਪਣਾ ਮਸਲਾ ਹੱਲ ਕਰ ਲਓ। ਸੋ ਇਹਦੇ 'ਚ ਦੋ ਚੀਜ਼ਾਂ ਹੁੰਦੀਆਂ ਨੇ, ਜਦੋਂ ਕੋਈ ਬੋਲੇ ਨਾ ਜਾਂ ਕੋਈ ਰਿਐਕਟ ਨਾ ਕਰੇ ਕਿ ਵੀ ਜਾਂ ਤਾਂ ਉਹ ਕਾਣ ਹੈ ਤੇ ਜਾਂ ਇਹ ਹੈ ਕਿ ਵੀ ਉਹਨੂੰ ਇਹ ਪਤਾ ਹੀ ਨਹੀਂ ਲੱਗ ਰਿਹਾ ਹੈ। ਜਿਵੇਂ ਉਹ ਟਾਇਰ ਦੇ ਥੱਲੇ ਆ ਕੇ ਜਿਹੜਾ ਮਰ ਗਿਆ ਖਰਗੋਸ਼, ਔਰ ਕਿਉਂਕਿ ਪਹਿਲਾਂ ਗੱਡੀ ਜਾ ਰਹੀ ਸੀ, ਇੱਧਰ ਗਿਆ ਫਿਰ ਉੱਧਰ ਗਿਆ ਫਿਰ ਵਾਪਸ ਮੁੜਿਆ, ਤੇ ਜਿਹੜਾ ਜਦੋਂ ਮਰ ਗਿਆ ਤਾਂ ਉਹ ਡਰਾਈਵਰ ਨੂੰ ਪੁੱਛਦਾ ਹੈ ਜਿਹੜਾ ਮਾਲਕ ਸੀ ਕਿ ਵੀ ਤੈਨੂੰ ਪਤਾ ਹੈ ਵੀ ਇਹ ਕਿਉਂ ਮਰਿਆ? ਉਹਨੇ ਕਿਹਾ ਜੀ ਸ਼ਾਇਦ ਰੋਸ਼ਨੀ ਅੱਖਾਂ 'ਚ ਪੈ ਰਹੀ ਸੀ। ਉਹਨੂੰ ਕਹਿੰਦੇ ਨਹੀਂ, ਇਹ ਡਿਸਾਈਡ ਹੀ ਨਹੀਂ ਕਰ ਸਕਿਆ ਇਹਨੇ ਕੀ ਕਰਨਾ। ਸੋ ਇਹ ਆਪਣੇ ਫੌਜੀ ਵੀ ਮਰਵਾ ਰਹੇ ਨੇ, ਇਲਾਕਾ ਵੀ ਗਵਾ ਰਹੇ ਨੇ, ਔਰ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਭਾਈ ਇਹਨਾਂ ਨੇ ਕੀ ਕਰਨਾ ਹੈ। ਕਿਉਂਕਿ ਜਦੋਂ ਤੁਸੀਂ ਬੇਈਮਾਨ ਹੁੰਦੇ ਹੋ, ਤੁਸੀਂ ਆਪਣੇ ਲੋਕਾਂ ਦੇ ਹਿੱਤਾਂ ਦੀ ਥਾਂ ਦੇ ਉੱਤੇ ਆਪਣੇ ਹਿੱਤ, ਕਿਉਂਕਿ
ਅੰਬਾਨੀ ਅਡਾਨੀ ਇਹ ਸਾਰੇ ਜਿਹੜੇ ਐਵੇਂ ਤਾਂ ਨਹੀਂ ਰਿਚ ਹੋ ਗਏ ਰਾਤੋਂ ਰਾਤ ਜੀ, ਉਹ ਸੈਕੰਡ ਰਿਚੈਸਟ ਬਣ ਗਿਆ ਕਿ ਥਰਡ ਰਿਚੈਸਟ ਬਣ ਗਿਆ ਜੀ। ਮੁਲਕ ਵੀ ਤੁਸੀਂ ਵੇਚ ਰਹੇ ਹੋ, ਜਿਹੜਾ ਧਨ ਔਰ ਸਾਧਨ ਸੀ ਉਹਨਾਂ ਨੂੰ ਲੈ ਕੇ ਵੀ ਜਿਹੜੇ ਲੋਕ ਦੌੜ ਗਏ। ਸੌਦਾ ਤੁਸੀਂ ਲੋਕਾਂ ਨੂੰ ਵੇਚਿਆ ਸੀ ਕਿ ਤੁਸੀਂ ਸਵਿਸ ਬੈਂਕਾਂ ਚੋਂ ਕਾਲੇ ਧਨ ਵਾਲਿਆਂ ਨੂੰ ਲਿਆਓਗੇ, ਜਦੋਂ ਲੋਕਾਂ ਵੱਲੋਂ ਪੁੱਛਿਆ ਗਿਆ ਤਾਂ ਫਿਰ ਆਇਆ ਕਿ ਇਹ ਤਾਂ ਇੱਕ ਜੁਮਲਾ ਥਾ। ਔਰ ਇਸੇ ਤਰ੍ਹਾਂ ਤੁਸੀਂ ਚਾਈਨਾ ਦੇ ਖਿਲਾਫ ਇੱਕ ਪਹਿਲਾਂ ਚਾਈਨਾ ਦੇ ਹੱਕ ਦੇ ਵਿੱਚ ਝੂਲੇ ਉਹਦੇ ਨਾਲ ਬਹਿ ਕੇ, ਔਰ ਦੂਸਰੇ ਹੁਣ ਜਦੋਂ ਦੀ ਹਕੀਕਤ ਸਾਹਮਣੇ ਆਈ ਹੈ, ਇੱਕ ਪਾਸੇ ਤੁਸੀਂ ਅਮਰੀਕਾ ਨਾਲ ਯਾਰੀ ਪਾਉਣ ਦੀ ਕੋਸ਼ਿਸ਼ ਕੀਤੀ ਔਰ ਕੁਆਡ ਦਾ ਹਿੱਸਾ ਬਣ ਗਏ, ਔਰ ਦੂਸਰਾ ਜਦੋਂ ਚੀਨ ਨੇ ਤੁਹਾਨੂੰ ਤੁਹਾਡੀ ਔਕਾਤ ਦਿਖਾਈ ਤੇ ਹੁਣ ਨਾ ਤੁਸੀਂ ਇੱਧਰ ਖਲੋਣ ਜੋਗੇ ਹੋ ਨਾ ਉੱਧਰ ਖਲੋਣ ਜੋਗੇ ਹੋ। ਸੋ ਇਹੀ ਹੁੰਦਾ ਹੈ ਜਿਸ ਨੂੰ ਜਦੋਂ ਦੋਗਲਾ ਕਰਕੇ ਕਿਹਾ ਜਾਂਦਾ ਹੈ ਤੇ ਉਹਦੇ ਤੇ ਉਹ ਇੱਕ ਕਪਲੇਟ ਅਸੀਂ ਬਚਪਨ ਦੇ ਵਿੱਚ ਸੁਣਦੇ ਹੁੰਦੇ ਸੀ ਕਿ ਦੋ ਰੰਗੀ ਛੋੜ ਕਰ ਯਕ ਰੰਗ ਹੋ ਜਾ, ਸਰਾਸਰ ਮੋਮ ਹੋ ਜਾਂ ਸੰਗ ਹੋ ਜਾ। ਸੰਗ ਪੱਥਰ ਨੂੰ ਕਹਿੰਦੇ ਨੇ ਕਿ ਦੋ ਰੰਗੀ ਛੋੜ ਕਰ ਯਕ ਰੰਗ ਹੋ ਜਾ, ਇਹ ਦੋਗਲਾਪਨ ਛੱਡੋ, ਇੱਕ ਰੰਗ ਸਰਾਸਰ ਮੋਮ ਹੋ ਜਾਂ ਸੰਗ ਹੋ ਜਾ। ਸੋ ਇਹੀ ਅਸੀਂ ਇਹਨਾਂ ਨੂੰ ਕਹਿਣਾ ਚਾਹੁੰਦੇ ਹਾਂ, ਨਹੀਂ ਤਾਂ ਫਿਰ ਕੀ ਬਾਰ ਮਾਰ ਤੋਂ ਦੇਖੋ ਇਹ ਤਾਂ ਕਰ ਹੀ ਜਾਓਗੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਨੇ ਬ੍ਰੇਕ ਫਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਇੱਕ ਓੰਕਾਰ, ਇੱਕ ਸ਼ਬਦ ਵੱਖਰਾ ਕਹਿਣਾ, ਇੱਕ ਓੰਕਾਰ ਇਸ ਤਰ੍ਹਾਂ ਬੋਲਣਾ। ਸਾਡਾ ਇਹ ਨਿੱਕਾ ਜਿਹਾ ਉਪਰਾਲਾ ਹੈ ਕਿ ਅਸੀਂ ਸਾਰੇ ਖੁਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਕਰ ਸਕੀਏ। ਸਤਿਨਾਮ ਕਰਤਾ ਪੁਰਖ। ਪਰਿਵਾਰ ਵਿੱਚ ਬੈਠ ਕੇ ਇਸ ਪ੍ਰੋਗਰਾਮ ਨੂੰ ਦੇਖੀਏ ਤੇ ਆਪਣੇ ਪਰਿਵਾਰਾਂ ਨੂੰ ਗੁਰਬਾਣੀ ਨਾਲ ਜੋੜੀਏ। TV 84 ਤੇ ਹਰ ਰੋਜ਼ ਸ਼ਾਮ 6 ਵਜੇ ਤੋਂ 6:30 ਵਜੇ ਤੱਕ ਗੁਰਬਾਣੀ ਸੰਥਿਆ ਦਾ ਪ੍ਰਸਾਰਣ ਕੀਤਾ ਜਾਵੇਗਾ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨੌਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਓਕਲਾਹੋਮਾ ਦੇ ਸੈਨੇਟਰ ਜੇਮਸ ਲੈਂਗਫੋਰਡ ਨੇ ਸਿੱਖਾਂ ਦੀ ਮੰਗ ਦੀ ਹਮਾਇਤ ਕਰਦਿਆਂ ਕਿਹਾ ਹੈ ਕਿ ਭਾਰਤ ਨੂੰ ਸਟੇਟ ਡਿਪਾਰਟਮੈਂਟ ਵੱਲੋਂ ਮਨੁੱਖੀ ਹੱਕਾਂ ਦਾ ਘਾਣ ਕਰਨ ਲਈ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨਿਆ ਜਾਏ। ਇਸ ਸੰਬੰਧੀ ਉਹਨਾਂ ਨੇ ਸੈਕਟਰੀ ਆਫ ਸਟੇਟ ਨੂੰ ਖੁੱਲੀ ਚਿੱਠੀ ਲਿਖੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਇਸ ਦੇ ਉੱਤੇ ਬੇਸ਼ੱਕ ਅਸੀਂ ਗੱਲਬਾਤ ਕੀਤੀ ਸੀ ਕਿ ਕਿਵੇਂ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਨੇ ਇਸ ਸਾਲ ਦੇ ਲਈ ਰਿਕਮੈਂਡ ਕੀਤਾ ਸੀ ਕਿ ਇੰਡੀਆ ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨਿਆ ਜਾਏ, ਜਿਵੇਂ ਹਿਊਮਨ ਰਾਈਟਸ ਉਹ ਵਾਇਓਲੇਟ ਕਰ ਰਿਹਾ। ਔਰ ਸਟੇਟ ਡਿਪਾਰਟਮੈਂਟ ਨੇ ਜਦੋਂ ਆਪਣੀ ਲਿਸਟ ਦਾ ਐਲਾਨ ਕੀਤਾ ਜਿਨ੍ਹਾਂ ਨੂੰ ਉਹਨਾਂ ਨੇ ਕੰਟਰੀਜ਼ ਆਫ ਪਾਰਟਿਕੂਲਰ ਕੰਸਰਨ ਐਲਾਨਿਆ, ਤੇ ਉਹਨਾਂ ਨੇ ਇੰਡੀਆ ਔਰ ਨਾਈਜੀਰੀਆ ਨੂੰ, ਜਿਹੜੀ ਦੋਨਾਂ ਦੀ ਰਿਕਮੈਂਡੇਸ਼ਨ ਸੀ US ਸਰਫ ਵੱਲੋਂ, ਉਹਨਾਂ ਨੂੰ ਆਫ ਦਾ ਹੁੱਕ ਕਰ ਦਿੱਤਾ। ਉਸ ਦੇ ਉੱਤੇ ਅਸੀਂ ਡੀਟੇਲ ਗੱਲ ਕੀਤੀ ਸੀ, ਪਰ ਨਾਲ ਦੀ ਨਾਲ ਸਾਡੀ ਬਰਾਬਰ ਇਸ ਦੇ ਉੱਤੇ ਲੌਬੀ ਸੀ US ਸਰਫ ਦੇ ਨਾਲ ਵੀ, ਔਰ ਵਰਲਡ ਸਿੱਖ ਪਾਰਲੀਮੈਂਟ ਦੇ ਲੈਵਲ ਦੇ ਉੱਤੇ ਸੈਨੇਟਰਸ, ਕਾਂਗਰਸਮੈਨ ਨਾਲ ਵੀ ਕਿ ਇਸ ਇਸ਼ੂ ਨੂੰ ਚੁੱਕਿਆ ਜਾਏ। ਇਹੀ ਕਾਰਨ ਸੀ ਕਿ US ਸਰਫ ਨੇ ਇਮੀਡੀਏਟਲੀ ਬਾਅਦ ਸਟੇਟ ਡਿਪਾਰਟਮੈਂਟ ਦੀ ਇਸ ਲਿਸਟਿੰਗ ਨੂੰ ਚੈਲੰਜ ਕਰਦਿਆਂ ਫਿਰ ਕਿਹਾ ਸੀ ਕਿ ਵੀ ਸਾਨੂੰ ਅਫਸੋਸ ਹੈ ਵੀ ਸਟੇਟ ਡਿਪਾਰਟਮੈਂਟ ਨੇ ਇੰਡੀਆ ਔਰ ਨਾਈਜੀਰੀਆ ਨੂੰ ਆਫ ਦਾ ਹੁੱਕ ਕੀਤਾ। ਹੁਣ ਇਸ ਮੁੱਦੇ ਦੇ ਉੱਤੇ US ਸਰਫ ਦੀ ਪੋਜੀਸ਼ਨ ਕਿ ਇੰਡੀਆ ਵਾਇਓਲੇਟਰ ਹੈ, ਵਰਸਟ ਵਾਇਓਲੇਟਰ ਹੈ,
ਹਿਊਮਨ ਰਾਈਟਸ ਦਾ ਇਹਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨਿਆ ਜਾਏ। ਇਸ ਦੇ ਵਿੱਚ ਇੱਕ ਬੜੀ ਪਾਵਰਫੁਲ ਆਵਾਜ਼ ਹੋਰ ਜੁੜੀ ਹੈ, ਜੇਮਸ ਲੈਂਗਫੋਰਡ। ਇਹ ਓਕਲਹੋਮਾ ਤੋਂ ਅਮਰੀਕਾ ਦੇ ਸੈਨੇਟਰ ਨੇ ਸਾਡੇ ਨਾਲ, ਕਿਉਂਕਿ ਬਹੁਤ ਸਾਰੇ ਹੁਣ ਬਾਹਰੋਂ ਵੀ ਜੁੜਦੇ ਨੇ ਅਮਰੀਕਨ ਸਿਸਟਮ ਨੂੰ। ਮੈਂ ਕਈ ਵਾਰ ਰਿਪੀਟ ਵੀ ਕਰਦਾ ਕਿ ਸਮਝਾਉਣ ਦੇ ਲਈ ਕਿ ਇੱਕ ਪਾਸੇ US ਕਾਂਗਰਸ ਹੈ ਜਿਹਨੂੰ ਹਾਊਸ ਆਫ ਰਿਪਰੈਜ਼ੈਂਟੇਟਿਵਸ ਕਿਹਾ ਜਾਂਦਾ ਹੈ, ਉਸ ਦੇ ਵਿੱਚ ਜਿਹੜੇ ਕਾਂਗਰਸਮੈਨ ਚੁਣੇ ਜਾਂਦੇ ਨੇ ਆਪਣੇ ਆਪਣੇ ਡਿਸਟ੍ਰਿਕਟਸ ਤੋਂ, ਜਿਹਨੂੰ ਉਹਨਾਂ ਮੁਲਕਾਂ ਦੇ ਵਿੱਚ ਸਾਊਥ ਏਸ਼ੀਆ ਦੇ ਕਾਂਸਟੀਚੁਐਂਸੀ ਕਿਹਾ ਜਾਂਦਾ ਹੈ, ਉਹ ਆਬਾਦੀ ਦੇ ਲਿਹਾਜ਼ ਨਾਲ ਹੁੰਦੇ ਨੇ। ਔਰ ਜਿਹੜਾ ਜਿੰਨਾ ਵੱਡਾ ਸੂਬਾ ਹੈ ਉਸ ਦੇ ਸਭ ਤੋਂ ਜ਼ਿਆਦਾ ਕਾਂਗਰਸਮੈਨ ਹੁੰਦੇ ਨੇ। ਜਿਵੇਂ ਕੈਲੀਫੋਰਨੀਆ, ਆਬਾਦੀ ਦੇ ਲਿਹਾਜ਼ ਨਾਲ ਕੈਲੀਫੋਰਨੀਆ ਦੀ ਇੰਨੀ ਕੁ ਆਬਾਦੀ ਹੈ ਜਿੰਨੀ ਸਾਰੇ ਕੈਨੇਡਾ ਦੇ ਮੁਲਕ ਦੀ ਹੈ। ਸੋ ਉਹ ਸਭ ਤੋਂ ਜ਼ਿਆਦਾ ਕਾਂਗਰਸਮੈਨ ਜਿਹੜਾ ਹੈ ਉਹ US ਹਾਊਸ ਆਫ ਰਿਪਰੈਜ਼ੈਂਟੇਟਿਵਸ ਉਹਨੂੰ ਕਹਿੰਦੇ ਨੇ, ਉਹਦੇ 'ਚ ਭੇਜਦੇ ਨੇ। ਪਰ ਜਦੋਂ ਅਮਰੀਕਨ ਕਨਸਟੀਟਿਊਸ਼ਨ ਹੋਂਦ 'ਚ ਆਇਆ, ਔਰ ਇਸ ਗੱਲ ਦਾ ਧਿਆਨ ਰੱਖਦੇ ਹਾਂ ਕਿ ਇਹ ਨਾ ਹੋਏ ਕਿ ਜਿਹੜੀਆਂ ਵੱਡੀਆਂ ਸਟੇਟਾਂ ਨੇ, ਕਿਉਂਕਿ ਉਹਨਾਂ ਦੇ ਜ਼ਿਆਦਾ ਨੁਮਾਇੰਦੇ ਹੋਣਗੇ, ਤੇ ਉਹ ਆਪਣੀ ਸਿੰਪਲ ਮੈਜੋਰਿਟੀ ਦੇ ਆਧਾਰਿਤ ਹੀ ਜਿਹੜੇ ਦੂਸਰੇ ਸੂਬੇ ਨੇ ਅਮਰੀਕਾ ਦੇ, ਉਹਨਾਂ ਦੇ ਉੱਤੇ ਆਪਣੇ ਕਾਨੂੰਨ ਨਾਫਜ਼ ਕਰਨ। ਜਿਵੇਂ ਅਸੀਂ ਭਾਰਤ ਦੇ ਕੰਟੈਕਸਟ ਦੇਖ ਰਹੇ ਹਾਂ ਹੁਣ, ਜਿਹੜੀ ਕਾਊ ਬੈਲਟ ਹੈ ਜਿਹਦੇ 'ਚ UP, ਬਿਹਾਰ, ਮੱਧ ਪ੍ਰਦੇਸ਼, ਰਾਜਸਥਾਨ ਜਾਂ ਉੱਤਰਾਖੰਡ ਹੈ, ਉਹਨਾਂ ਦੇ ਹੀ ਆਪਣੇ ਇੰਨੇ ਕੁ MP ਬਣ ਜਾਂਦੇ ਨੇ ਕਿ ਉਹਨਾਂ ਨੂੰ ਲੋੜ ਹੀ ਨਹੀਂ ਹੈ ਜੇ ਬਾਕੀਆਂ ਨੂੰ ਉਹ ਚਾਹਣ। ਔਰ ਜਿਵੇਂ 75 ਸਾਲ 'ਚ ਉੱਥੇ ਇਹੀ ਹੁੰਦਾ ਰਿਹਾ, ਨਾਰਥ ਇੰਡੀਆ ਹੀ ਡੋਮੀਨੇਟ ਕਰਦਾ ਔਰ ਹਿੰਦੂ ਬੈਲਟ ਹੈ। ਔਰ ਇਸੇ ਤਰ੍ਹਾਂ ਜਿਹੜਾ ਅਮਰੀਕਾ 'ਚ ਵੀ ਇਹ ਹੋ ਸਕਦਾ ਸੀ। ਕੈਲੀਫੋਰਨੀਆ, ਨਿਊਯਾਰਕ, ਵੱਡੀਆਂ ਸਟੇਟਾਂ ਜਿਹੜੀਆਂ ਨਿੱਕੀਆਂ ਨਿੱਕੀਆਂ ਨੇ, ਉਹਨਾਂ ਨੂੰ ਕੌਣ ਪੁੱਛਦਾ। ਸੋ ਉਹਨਾਂ ਨੇ ਜਿਹੜਾ ਦੂਸਰਾ ਹਾਊਸ ਐਸਟੈਬਲਿਸ਼ ਕੀਤਾ ਜਿਹਨੂੰ ਸੈਨੇਟ ਕਿਹਾ ਜਾਂਦਾ, ਉਹਦੇ 'ਚ ਉਹਨਾਂ ਨੇ ਕਿਹਾ ਵੀ ਸਟੇਟ ਕੋਈ ਵੱਡੀ ਹੈ ਕੋਈ ਛੋਟੀ ਹੈ, 2-2 ਸੈਨੇਟਰ ਹੀ ਹਰ ਸਟੇਟ ਦੇ ਹੋਣਗੇ। ਔਰ ਅਮਰੀਕਾ ਦੀ ਸੈਨੇਟ ਬਹੁਤ ਪਾਵਰਫੁਲ ਹੈ। ਇੰਡੀਆ 'ਚ ਰਾਜ ਸਭਾ ਬਣਾਈ ਹੋਈ ਹੈ ਉਹਨਾਂ ਨੇ, ਅਪਰ ਹਾਊਸ ਹੈ, ਉਹ ਸਾਰੇ ਸਿਫਾਰਸ਼ੀ ਕਿਸਮ ਦੇ ਜਿਹੜੇ ਇੱਧਰੋਂ ਚੋਣਾਂ ਹਾਰ ਜਾਂਦੇ ਨੇ ਉਹਨਾਂ ਨੂੰ ਉੱਧਰ ਬਣਾ ਦਿੱਤਾ ਜਾਂਦਾ। ਪਰ ਇੱਥੇ ਸੈਨੇਟਰ ਵੀ ਇਲੈਕਟ ਹੁੰਦੇ ਨੇ, 2 ਸੈਨੇਟਰ ਹੀ ਹੋਣਗੇ, ਕੋਈ ਵੱਡੀ ਸਟੇਟ ਹੈ ਜਾਂ ਛੋਟੀ ਸਟੇਟ ਹੈ। ਔਰ ਸੈਨੇਟ ਦੇ ਕੋਲ ਬਹੁਤ ਪਾਵਰਸ ਨੇ। ਇੱਥੇ ਜਿਹੜਾ ਇੱਕ ਸਟੇਟ ਦਾ ਸੈਨੇਟਰ ਹੈ ਉਹ ਉਸੇ ਸਟੇਟ ਦੇ ਗਵਰਨਰ ਨਾਲੋਂ ਜ਼ਿਆਦਾ ਪਾਵਰਫੁਲ ਹੈ। ਔਰ ਸੈਨੇਟ ਦੇ ਵਿੱਚ ਬਜਟ ਉਹਨਾਂ ਦੇ ਕੋਲ ਹੈ। ਜੇ ਕੋਈ ਮੈਜੋਰਿਟੀ ਦੇ ਜ਼ੋਰ ਨਾਲ ਹਾਊਸ ਆਫ ਰਿਪਰੈਜ਼ੈਂਟੇਟਿਵ ਦੇ ਵਿੱਚੋਂ ਮਤਾ ਪਾਸ ਕਰਾ ਕੇ ਭੇਜ ਵੀ ਦੇਣ ਤੇ ਸੈਨੇਟ ਦੇ ਵਿੱਚ ਉਹਨੂੰ ਬਲੌਕ ਕਰ ਦਿੱਤਾ ਜਾਂਦਾ। ਸੋ ਇਹ ਇੱਕ ਬੜੀ ਪਾਵਰਫੁਲ ਗੱਲ ਹੈ ਕਿ ਅਮਰੀਕਾ ਦੀ ਇੱਕ ਚੰਗੀ ਸਟੇਟ ਓਕਲਹੋਮਾ ਦਾ ਸੈਨੇਟਰ ਜੇਮਸ ਲੈਂਗਫੋਰਡ, ਉਹਨੇ ਚੈਲੰਜ ਕੀਤਾ ਸਟੇਟ ਡਿਪਾਰਟਮੈਂਟ ਨੂੰ ਕਿ ਵੀ ਤੁਸੀਂ US ਸਰਫ ਦੀ ਰਿਪੋਰਟ ਨੂੰ ਕਿਉਂ ਨਜ਼ਰਅੰਦਾਜ਼ ਕੀਤਾ ਔਰ ਇੰਡੀਆ ਨੂੰ ਕਿਉਂ ਨਹੀਂ ਕੰਟਰੀ ਆਫ ਪਾਰਟਿਕੂਲਰ ਕੰਸਰਨ ਬਣਾਇਆ। ਔਰ ਇਹ ਲੈਟਰ ਜਿਹੜਾ ਉਹਨਾਂ ਨੇ ਓਪਨ ਲੈਟਰ, ਇੱਕ ਤਾਂ ਹੁੰਦਾ ਵੀ ਤੁਸੀਂ ਲਿਖਿਆ ਆਪਣੇ ਰਿਕਾਰਡ ਲਈ, ਇਹ ਜਨਤਕ ਹੈ। ਉਹਦੇ 'ਚ ਉਹਨਾਂ ਨੇ ਇਹ ਐਂਟੋਨੀ ਬਲਿੰਕਨ, ਇਹ ਸੈਕਟਰੀ ਆਫ ਸਟੇਟ ਨੇ ਅਮਰੀਕਾ ਦੇ ਵਿੱਚ, ਫੋਰਨ ਮਿਨਿਸਟਰ ਜਾਂ ਹੋਮ ਮਿਨਿਸਟਰ ਜਾਂ ਡਿਫੈਂਸ ਮਿਨਿਸਟਰ ਇਹ ਲਫ਼ਜ਼ ਨਹੀਂ ਕਿਹਾ ਜਾਂਦਾ। ਸੈਕਟਰੀ ਆਫ ਸਟੇਟ ਫੋਰਨ ਮਿਨਿਸਟਰ ਹੈ ਅਮਰੀਕਾ ਦਾ, ਸੈਕਟਰੀ ਆਫ ਡਿਫੈਂਸ ਮਿਨਿਸਟਰ ਹੈ। ਸੋ ਇਹ ਸਾਡੇ ਨੌਨ ਅਮਰੀਕਨ ਜਿਹੜੇ ਵਿਊਅਰਸ ਦੇ ਲਈ ਹੈ। ਔਰ ਉਹਦੇ 'ਚ ਉਹਨਾਂ ਨੇ ਸ਼ੁਰੂ ਹੀ ਇੱਥੋਂ ਕੀਤਾ ਕਿ ਭਾਈ since our founding the United States has boldly recognized the inherent right of freedom of religion for all faiths and declared that protection as a fundamental human right for all people everywhere। ਕਿ ਸਾਡੇ ਤਾਂ ਆਪਣੇ ਕਨਸਟੀਟਿਊਸ਼ਨ 'ਚ ਹੈ ਕਿ ਫਰੀडम ਆਫ ਰਿਲੀਜਨ ਸਾਰਿਆਂ ਦਾ ਔਰ ਹਿਊਮਨ ਰਾਈਟ ਸਾਰਿਆਂ ਦੇ। ਅਨਫੋਰਚੂਨੇਟਲੀ for many people and groups of faith around the world, this inherent right seems unattainable as government continues to restrict, oppress and punish the free exercise of religion। ਕਿ ਭਾਈ ਅਸੀਂ ਤਾਂ ਇਸ ਨੂੰ ਮੰਨਦੇ ਹਾਂ ਔਰ ਖੁਸ਼ਕਿਸਮਤ ਹੈ, ਪਰ ਦੁਨੀਆ ਦੇ ਬਹੁਤ ਸਾਰੇ ਹਿੱਸਿਆਂ ਦੇ ਲੋਕ ਬਦਕਿਸਮਤ ਨੇ ਕਿ ਉਹਨਾਂ ਦੀਆਂ ਜਿਹੜੀਆਂ ਹਕੂਮਤਾਂ ਨੇ ਉਹ ਉਹਨਾਂ ਦੀ ਮਜ਼ਹਬੀ ਆਜ਼ਾਦੀ ਨੂੰ ਦਬਾਉਂਦੀਆਂ ਨੇ, ਉਹਨਾਂ ਦੇ ਨੂੰ ਰਿਸਟ੍ਰਿਕਟ ਕਰਦੀਆਂ, ਉਹਨਾਂ 'ਚ ਰੁਕਾਵਟਾਂ ਖੜੀਆਂ ਕਰਦੀਆਂ। ਪਰ ਉਹਨਾਂ ਨੇ ਕਿਹਾ ਵੀ ਇਹਦੇ ਬਾਵਜੂਦ nevertheless we have been encouraged by the long standing commitment of many entities within the United States government, particularly the Office of International Religious Freedom at the Department of State and United States Commission on International Religious Freedom, to ensure that the right to have faith, live that faith, change faiths or have no faith
is promoted and protected around the globe, it is vital that United States continue to provide global leadership to advance this crucial element of the human rights framework. कि असी ये जड़े अदारे बनाए US सर्फ भी और इंटरनेशनल रिलीजियस फ्रीडम IRF ऑफिस ऑफ द IRF, वो इसे ही बनाते सी कि अमरीका लीडरशिप प्रोवाइड करेगा कि दुनिया दे होर खित्तियां दे विच ये मुढ़ला हक ਜਿਹੜਾ ਹੈ ਉਹ ਬਹਾਲ ਰਹੇ ਤਾਂ ਕਿ ਲੋਕ ਆਪਣੀ ਧਾਰਮਿਕ ਆਜ਼ਾਦੀ ਉਹ ਮੰਨਣਾ ਚਾਹਣ ਤਾਂ ਵੀ, ਨਾ ਮੰਨਣਾ ਚਾਹਣ ਤਾਂ ਵੀ, ਉਹਨਾਂ ਦੇ ਉੱਤੇ ਕੋਈ ਜ਼ੋਰ ਜ਼ਬਰ ਨਾ ਹੋਏ। ਔਰ ਇਹ ਲੰਬਾ ਲੈਟਰ ਹੈ, ਮੈਂ ਸਾਰਾ ਸ਼ੇਅਰ ਨਹੀਂ ਕਰ ਪਾਵਾਂਗਾ। ਫਿਰ ਉਹਨਾਂ ਨੇ US ਸਰਫ ਦੀ ਇੰਪੋਰਟੈਂਸ ਦੇ ਉੱਤੇ ਜ਼ੋਰ ਦਿੱਤਾ ਕਿ ਭਾਈ ਕਿਵੇਂ ਇਹ ਜਿਹੜਾ 1995-96 ਦੌਰ 'ਚ US ਸਰਫ ਹੋਣ ਦੇ ਵਿੱਚ ਆਈ, ਉਹਨਾਂ ਦੀ ਜਿਹੜੀ ਰਿਪੋਰਟ ਹੁੰਦੀ ਹੈ ਉਹ ਬੜੀ ਵੈਲਿਊਬਲ ਹੁੰਦੀ ਹੈ ਕਾਂਗਰਸ ਦੇ ਲਈ, ਜਿੱਥੇ ਰਿਲੀਜੀਅਸ ਹੌਸਟਿਲਿਟੀ ਡਿਸਕ੍ਰਿਮੀਨੇਸ਼ਨ ਹੈ ਉਸ ਦੇ ਉੱਤੇ ਉਹਨਾਂ ਨੇ ਆਪਣੀ ਰਿਪੋਰਟ ਡਿਟੇਲ ਦੇ ਵਿੱਚ ਦਿੱਤੀ ਹੁੰਦੀ ਹੈ। ਫਿਰ ਉਹਨਾਂ ਨੇ ਚਾਈਨਾ ਔਰ ਦੂਸਰੇ ਤੀਸਰੇ ਮੁਲਕਾਂ ਦਾ ਜ਼ਿਕਰ ਕੀਤਾ ਕਿ ਭਾਈ ਕਿਵੇਂ ਇਸ ਰਿਪੋਰਟ ਦੇ ਮੁਤਾਬਕ। ਫਿਰ ਉਹਨਾਂ ਨੇ ਨਾਈਜੀਰੀਆ, ਉਹਨਾਂ ਨੇ ਕਿਹਾ ਵੀ 2009 'ਚ ਵੀ US ਸਰਫ ਨੇ ਕਿਹਾ ਸੀ ਕਿ ਇਹਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨੋ, ਔਰ ਹੋਰ ਵੀ ਉਹਨਾਂ ਨੇ ਡਿਟੇਲਸ ਦਿੱਤੀਆਂ। ਫਿਰ ਉਹਨਾਂ ਨੇ ਜਿਹੜਾ ਭਾਰਤ ਦੇ ਉੱਤੇ ਮੈਂ ਜਿਹੜਾ ਰੈਲੇਵੈਂਟ ਉਹਨਾਂ ਦਾ ਪਾਰਟ ਹੈ, ਐਡੀਸ਼ਨਲੀ India was not formally designated despite overt and repeated severe violations of religious freedom। कि ਇਹਦੇ ਬਾਵਜੂਦ ਕਿ ਲੁਕ ਛਿਪ ਕੇ ਵੀ ਔਰ ਸਾਹਮਣੇ ਵੀ ਇੰਡੀਆ ਜਿਹੜਾ ਹੈ ਉਹ ਵਾਇਓਲੇਸ਼ਨਸ ਕਰ ਰਿਹਾ ਰਿਲੀਜੀਅਸ ਫਰੀडम ਦੀਆਂ। India is an important security partner for the United States and a key counterweight against China in the Indo-Pacific region। ਇਹ ਉਹਨਾਂ ਨੇ ਕਿਹਾ ਕਿ ਵੀ ਇਹ ਕਿਹਾ ਜਾਂਦਾ ਹੈ ਕਿ ਜੀ in the context of that partnership the United States must have a robust discussion about the deteriorating religious freedom conditions for religious minorities in। ਉਹਨਾਂ ਨੇ ਕਿਹਾ ਜੀ ਠੀਕ ਹੈ ਚਾਈਨਾ ਨੂੰ ਅਗੇਂਸਟ ਤੁਸੀਂ ਬੁਲਵਾਕ ਰੱਖਿਆ, that is all the more reason ਕਿ ਇੰਡੀਆ ਨੂੰ ਐਨਗੇਜ ਕਰਨਾ ਚਾਹੀਦਾ ਸੀ ਤੁਹਾਨੂੰ, ਤਾਂ ਕਿ ਜੋ ਕੁਛ ਉਹ ਧਾਰਮਿਕ ਆਜ਼ਾਦੀਆਂ ਨੂੰ ਕੁਚਲਣ ਲਈ ਕਰ ਰਹੇ ਨੇ ਉਹਨਾਂ ਨੂੰ ਦੀ ਤੁਸੀਂ ਦਰੁਸਤੀ ਕਰਵਾਉਂਦੇ। The purpose of any designation, whether it be country of particular concern or SWL, is to shine a light on the most egregious religious freedom violators and promote continued engagement on the value of religious liberty at all levels of। उन्होंने कहा जी ये जड़े लेबल भी लाए जाने ने कंट्री ऑफ पर्टिकुलर कंसर्न, मकसद यही है कि उन्होंने मुल्कों के विच धार्मिक आज़ादी, मजहबी आज़ादी बहाल होए। और ये जे तुसी इस दे उत्ते नहीं पहरा दोगे, फॉर्मली डेजिग्नेटिंग कंट्रीज under IRFA can be an effective diplomatic tool to encourage and secure changes in behavior। कि भी जे तुसी उन्हां नूं ऐलानोगे, इंडिया नूं भी ऐलानो कंट्री ऑफ पर्टिकुलर कंसर्न, ਉਹ ਤੁਹਾਨੂੰ ਮੌਕਾ ਵੀ ਦੇਗਾ ਕਿ ਤੁਸੀਂ ਉਹਨਾਂ ਨੂੰ ਡਾਇਲੌਗ ਦੇ ਵਿੱਚ ਐਨਗੇਜ ਕਰ ਸਕਦੇ ਹੋ। ਔਰ ਇਸ ਦੇ ਉੱਤੇ ਜਿਹੜਾ ਆਈ ਵੈਲਕਮ ਦਾ ਡਿਪਾਰਟਮੈਂਟਸ ਐਕਸਪਲੇਨੇਸ਼ਨ ਫॉर ਵਾਈ ਇਨ ਇਟਸ ਵਿਊ ਇਹ ਫਾਰਮਲ ਡੈਜ਼ਿਗਨੇਸ਼ਨ ਵੁੱਡ not enhance our efforts to promote human rights in partners such as India. The United States must continue to be a leader in calling attention and responding to religious persecution wherever it occurs। और अगे उन्होंने एंड से कहा कि भाई तुसी उस लीडरशिप नूं गवाओ ना और जिहड़ा बोल्डली गल करो। सो जेम्स लैंगफोर्ड ने बेशक थोड़ा बहुत इंडिया का लिहाज भी किया एज कंपेयर टू अदर, बट पर्टिकुलरली एक सैनेटर वालों इस इशू नूं लियाना कि इंडिया च वायलेशनस हो रही हैं और इनू US सर्फ ने कंट्री ऑफ पर्टिकुलर कंसर्न ऐलाने, ये साडी उस लॉबी नूं मजबूत करता है जिहड़ी सिखां ने इस मुद्दे दे उत्ते पिछले सारे पीरियड दे विच जारी रखी। बिल्कुल डॉक्टर साहब, थोड़ा बहुत बहुत धन्यवाद। साथ में ब्रेक व्यूअर्स हैं तो सारे इस तरह बने रहना, मिलते हैं आफ्टर दिस शॉर्ट ब्रेक। एक ओंकार, एक शब्द ਵੱਖਰਾ ਕਹਿਣਾ, ਇੱਕ ਓੰਕਾਰ ਇਸ ਤਰ੍ਹਾਂ ਬੋਲਣਾ। ਸਾਡਾ ਇਹ ਨਿੱਕਾ ਜਿਹਾ ਉਪਰਾਲਾ ਹੈ ਕਿ ਅਸੀਂ ਸਾਰੇ ਖੁਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਕਰ ਸਕੀਏ। ਸਤਿਨਾਮ ਕਰਤਾ ਪੁਰਖ। ਪਰਿਵਾਰ ਵਿੱਚ ਬੈਠ ਕੇ ਇਸ ਪ੍ਰੋਗਰਾਮ ਨੂੰ ਦੇਖੀਏ ਤੇ ਆਪਣੇ ਪਰਿਵਾਰਾਂ ਨੂੰ ਗੁਰਬਾਣੀ ਨਾਲ ਜੋੜੀਏ।
ਟੀਵੀ 84 ਤੇ ਹਰ ਰੋਜ਼ ਸ਼ਾਮ 6 ਵਜੇ ਤੋਂ 6:30 ਵਜੇ ਤੱਕ ਗੁਰਬਾਣੀ ਸੰਥਿਆ ਦਾ ਪ੍ਰਸਾਰਣ ਕੀਤਾ ਜਾਵੇਗਾ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਾਂ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਭਾਰਤੀ ਸੁਪਰੀਮ ਕੋਰਟ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਭਾਰਤੀ ਸੁਪਰੀਮ ਕੋਰਟ ਅਤੇ ਇਲਾਹਾਬਾਦ ਹਾਈ ਕੋਰਟ ਵੱਲੋਂ ਦਿੱਤੇ ਗਏ 2 ਫੈਸਲੇ ਸਿੱਖਾਂ ਤੇ ਮੁਸਲਮਾਨਾਂ ਦੇ ਜ਼ਖਮਾਂ ਤੇ ਲੂਣ ਛਿੜਕਣ ਵਾਲੇ ਹਨ। ਸੁਪਰੀਮ ਕੋਰਟ ਨੇ ਬਿਲਕਿਸ ਬਾਨੋ ਕੇਸ ਦੇ ਦੋਸ਼ੀਆਂ ਦੀ ਕੀਤੀ ਗਈ ਰਿਹਾਈ ਦੇ ਫੈਸਲੇ ਤੇ ਨਜ਼ਰਸਾਨੀ ਕਰਨ ਤੋਂ ਨਾ ਕਰ ਦਿੱਤੀ ਹੈ, ਜਦੋਂ ਕਿ ਇਲਾਹਾਬਾਦ ਹਾਈ ਕੋਰਟ ਨੇ ਪੀਲੀਭੀਤ ਯੂਪੀ ਵਿੱਚ ਮਾਰੇ ਗਏ 11 ਬੇਕਸੂਰ ਸਿੱਖ ਨੌਜਵਾਨਾਂ ਦੇ ਕਾਤਲਾਂ ਦੀ ਉਮਰ ਕੈਦ ਮਾਫ ਕਰਕੇ ਉਹਨਾਂ ਨੂੰ 7 ਸਾਲ ਬਾਅਦ ਹੀ ਰਿਹਾਈ ਦੇ ਦਿੱਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨਾਲ ਇਸ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਸ਼ਹੀਦ ਭਗਤ ਸਿੰਘ ਦਾ ਇੱਕ ਕੋਟ ਅਕਸਰ ਕੋਟ ਕੀਤਾ ਜਾਂਦਾ ਹੈ ਕਿ ਜਦੋਂ ਉਹਨਾਂ ਨੇ ਦਿੱਲੀ ਦੇ ਵਿੱਚ ਅਸੈਂਬਲੀ ਦੇ ਵਿੱਚ ਬੰਬ ਸੁੱਟੇ, ਧੂਏ ਵਾਲੇ ਬੰਬ ਸੀ, ਨੁਕਸਾਨ ਨਹੀਂ ਹੋਇਆ, ਗ੍ਰਿਫਤਾਰੀ ਵੀ ਦਿੱਤੀ। ਔਰ ਜਦੋਂ ਅਦਾਲਤ ਦੇ ਵਿੱਚ ਕੇਸ ਚੱਲਿਆ ਕਿ ਵੀ ਤੁਸੀਂ ਵਾਇਲੈਂਸ ਦਾ ਸਹਾਰਾ ਲਿਆ, ਔਰ ਉਹਨੇ ਭਗਤ ਸਿੰਘ ਨੇ ਜਿਹੜੇ ਲਫ਼ਜ਼ ਕਹੇ, ਅਸੀਂ ਜਦੋਂ ਸਕੂਲ ਕਿਤਾਬਾਂ ਦੇ ਵਿੱਚ ਜਾਂ ਦੂਜੇ ਇਹ ਪੜ੍ਹਦੇ ਸੀ, ਉਹਨਾਂ ਨੇ ਇਹ ਕਿਹਾ ਕਿ ਜਦੋਂ ਕੋਈ ਸਰਕਾਰ ਅੱਖਾਂ ਤੋਂ ਅੰਨੀ ਤੇ ਕੰਨਾਂ ਤੋਂ ਬੋਲੀ ਹੋ ਜਾਂਦੀ ਹੈ ਤੇ ਉਸ ਨੂੰ ਸੁਣਾਉਣ ਦੇ ਲਈ ਫਿਰ ਧਮਾਕੇ ਕਰਨੇ ਪੈਂਦੇ ਨੇ। ਔਰ ਹੋਰ ਸਿੰਪਲ ਲਫ਼ਜ਼ਾਂ ਦੇ ਵਿੱਚ ਇਸ ਨੂੰ ਇੰਟਰਪ੍ਰੀਟ ਕੀਤਾ ਗਿਆ ਕਿ ਵੀ ਜਿੱਥੇ ਕੋਈ ਅਪੀਲ, ਵਕੀਲ, ਦਲੀਲ ਕਾਰਗਰ ਨਾ ਹੋਏ, ਉੱਥੇ ਇਹੀ ਰਸਤਾ ਬਾਕੀ ਬਚਦਾ ਹੈ। ਔਰ ਇਹੀ ਜੇ ਅਸੀਂ ਇਸ ਨੂੰ ਇੱਕ ਸਟੈਪ ਅੱਗੇ ਹੋਰ ਲੈ ਕੇ ਜਾਈਏ ਤੇ ਜਦੋਂ ਅਸੀਂ 10ਵੇਂ ਪਾਤਸ਼ਾਹ ਦਾ ਇਹ ਫਰਮਾਨ ਦੇਖਦੇ ਹਾਂ ਜ਼ਫਰਨਾਮੇ ਦੇ ਵਿੱਚ, ਚੁੰਕਾਰਜ਼ ਹਮਾ ਹੀਲ ਤੇ ਦਰਗੁਜ਼ਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ, ਕਿ ਜੇ ਇਨਸਾਫ ਲੈਣ ਲਈ ਹੋਰ ਸਾਰੇ ਦਰਵਾਜ਼ੇ ਬੰਦ ਹੋ ਜਾਣ ਤੇ ਫਿਰ ਸ਼ਮਸ਼ੀਰ ਨੂੰ ਹੱਥ 'ਚ ਲੈਣਾ ਇਹ ਰੱਬ ਦੇ ਬੰਦਿਆਂ ਦੇ ਉੱਤੇ ਫਰਜ਼ ਲਾਜ਼ਮ ਹੁੰਦਾ ਹੈ। ਔਰ ਇਹੀ ਲਫ਼ਜ਼ ਯੂਨਾਈਟਿਡ ਨੇਸ਼ਨਸ ਚਾਰਟਰ ਆਫ ਹਿਊਮਨ ਰਾਈਟਸ ਦੀ ਪ੍ਰੀਐਂਬਲ ਦੇ ਵਿੱਚ ਭੂਮਿਕਾ ਦੇ ਵਿੱਚ ਲਿਖੇ ਹੋਏ ਨੇ ਕਿ ਇਫ ਏ ਮੈਨ is not to be compelled as a last resort to rebellion, his human rights must be protected by the rule of the law। ਕਿ ਜੇ ਕਿਸੇ ਮਨੁੱਖ ਨੂੰ ਬਗਾਵਤ ਦੇ ਅਖੀਰਲੇ ਰਸਤੇ ਤੇ ਜਾਣ ਤੋਂ ਰੋਕਣਾ ਤੇ ਹਰ ਹਾਲਤ ਵਿੱਚ ਉਹਦੇ ਇਨਸਾਨੀ ਹਕੂਕਾਂ ਦੀ ਹਿਫਾਜ਼ਤ ਹੋਣੀ ਚਾਹੀਦੀ ਹੈ। ਹੁਣ ਇਹ ਮੈਂ ਸਾਰੇ ਹੀ ਕੋਟ ਕਿਉਂ ਦੁਹਰਾਏ ਨੇ ਕਿਉਂਕਿ ਵੀਕਐਂਡ ਤੋਂ ਵਾਪਸ ਆਉਂਦੇ ਆ 2 ਖਬਰਾਂ ਜਿਹੜੀਆਂ ਮੇਰੀ ਨਜ਼ਰ ਚੋਂ ਗੁਜ਼ਰੀਆਂ। ਹੁਣ ਜ਼ਾਹਰ ਹੈ ਕਿ ਦੋਨੋਂ ਹੀ ਇੱਕ ਸਿੱਖਾਂ ਨਾਲ ਜੁੜੀ ਹੋਈ ਹੈ, ਇੱਕ ਮੁਸਲਮਾਨਾਂ ਨਾਲ ਜੁੜੀ ਹੋਈ ਹੈ। ਔਰ ਅਸੀਂ 2 ਦਸੰਬਰ ਨੂੰ ਜਦੋਂ ਪ੍ਰੋਗਰਾਮ ਕੀਤਾ ਸੀ ਕਿ ਭਾਈ ਕਿਵੇਂ ਭੋਪਾਲ ਗੈਸ ਕਾਂਡ, ਯੂਨੀਅਨ ਕਾਰਬਾਈਡ ਪਲਾਂਟ 'ਚ ਕਿਵੇਂ ਜਿਹੜਾ ਉਹ ਗੈਸ ਲੀਕ ਐਕਸੀਡੈਂਟ ਹੁੰਦਾ ਹੈ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਮਾਰੇ ਜਾਂਦੇ ਨੇ ਔਰ ਕਿੰਨੇ ਉਹ ਨੇ ਜਿਹੜੇ ਅੱਜ ਤੱਕ ਵੀ 38 ਸਾਲ ਬਾਅਦ ਵੀ ਜੈਨੇਟਿਕ ਡਿਫੈਕਟਸ ਨੇ। ਤੇ ਉਦੋਂ ਮੇਰੇ ਕੋਲ ਥੋੜਾ ਜਿਹਾ ਮੈਨੂੰ ਸੀ ਕਿ ਵੀ ਇਹ ਜਿਹੜੇ ਮਰਨ ਵਾਲੇ ਸੀ ਬਹੁਤੇ ਉਹਨਾਂ ਚੋਂ ਮੁਸਲਮਾਨ, ਕਿਉਂਕਿ ਭੋਪਾਲ ਦਾ ਅੰਦਰੂਨ ਸ਼ਹਿਰ ਹੈ ਤੇ ਉਹ ਸਾਰੀ ਆਬਾਦੀ ਮੁਸਲਮਾਨਾਂ ਦੀ ਹੈ ਔਰ ਹਜ਼ਾਰਾਂ ਮਾਰੇ ਗਏ ਸੀ। ਔਰ ਕੋਈ ਉਹਨੂੰ ਕਮਲਨਾਥ ਉਸ ਵੇਲੇ ਚੀਫ ਮਿਨਿਸਟਰ ਸੀ, ਜਿਹੜਾ ਯੂਨੀਅਨ ਕਾਰਬਾਈਡ ਦਾ ਮਾਲਕ ਹੈ, ਉਹਨੂੰ ਸੇਫਲੀ ਪਹੁੰਚਾ ਦਿੱਤਾ ਗਿਆ ਸੀ ਅਮਰੀਕਾ, ਕੋਈ ਕੇਸ ਨਹੀਂ ਚੱਲਿਆ। ਔਰ ਕੰਪਨਸੇਸ਼ਨ ਦੇ ਨਾਂ ਥੱਲੇ ਕਿ ਜੀ ਇਹਨਾਂ ਦੇ ਤਾਂ ਉਹਨਾਂ ਨੂੰ ਕਰਤਾ ਗਿਆ। 38 ਸਾਲ ਬੀਤਣ ਬਾਅਦ ਵੀ ਕਦੇ ਵੀ ਕਿਸੇ ਜਦੋਂ ਇਹਨਾਂ ਔਰ ਨਿਊਕਲੀਅਰ ਐਟਮ ਬੰਬ ਹੀਰੋਸ਼ੀਮਾ ਨਾਗਾਸਾਕੀ ਤੋਂ ਬਾਅਦ ਪਹਿਲਾ ਉਸ ਲੈਵਲ ਦਾ ਸਭ ਤੋਂ ਵੱਡਾ ਨਿਊਕਲੀਅਰ ਹਾਦਸਾ ਸੀ ਉਹ। ਬੇਸ਼ੱਕ ਜਦੋਂ ਐਕਸ ਸੋਵੀਅਤ ਯੂਨੀਅਨ ਦੇ ਹਵਾਲੇ ਨਾਲ ਵੀ ਗੱਲ ਹੁੰਦੀ ਹੈ, ਚਰਨੋਬਿਲ ਐਕਸੀਡੈਂਟ ਵੀ ਹੋਇਆ,
ਨਿਊਕਲੀਅਰ ਹਾਦਸਾ ਲੀਕ ਸੀ, ਲੇਕਿਨ ਇਹਦੇ 'ਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਮਾਰੇ ਗਏ ਔਰ ਹਜ਼ਾਰਾਂ ਅੱਗੋਂ ਹੋਏ। ਔਰ ਮੈਂ ਇਹ ਰਫਲੀ ਕਿਹਾ ਸੀ ਕਿ ਜੀ ਇਹ ਆਪਣੇ ਮਾਰੇ ਗਏ ਮੁਸਲਮਾਨ ਸੀ, ਇਸ ਲਈ ਨਵੰਬਰ 84 'ਚ ਸਿੱਖ ਮਾਰੇ ਔਰ ਦਸੰਬਰ 'ਚ ਇਵੇਂ ਮਰ ਗਏ। ਔਰ ਕੁਦਰਤੀ ਭੋਪਾਲ ਤੋਂ ਸਾਡੇ ਭੈਣ ਜੀ ਅੰਮ੍ਰਿਤ ਕੌਰ ਜਿਹੜੇ ਬਿਲੋਂਗ ਕਰਦੇ ਨੇ, ਉਹ ਵੀ ਆਨੰਦਕਾਰੀ ਦੇ ਸਿਲਸਿਲੇ 'ਚ ਆਏ ਹੋਏ ਸੀ। ਸੋ ਮੈਂ ਔਰ ਉਦੋਂ ਬਹੁਤ ਸਾਰਿਆਂ ਨੇ ਲਿਖਿਆ ਵੀ ਅਸੀਂ ਨਹੀਂ ਇਹ ਜਾਣਦੇ ਕਿ ਵੀ ਮਰਨ ਵਾਲੇ ਜ਼ਿਆਦਾ ਮੁਸਲਮਾਨ ਸੀ। ਸੋ ਮੈਂ ਡਬਲੀ ਕਨਫਰਮ ਕਰਨਾ ਚਾਹੁੰਦਾ ਕਿਉਂਕਿ ਉਹਨਾਂ ਦੇ ਪੇਰੈਂਟਸ ਲੰਬੇ ਵਕਤ ਤੋਂ ਉੱਥੇ ਨੇ, ਇਹ ਵੀ ਭੇਲ ਭਾਰਤੀ ਹੈਵੀ ਇਲੈਕਟ੍ਰੀਕਲ ਲਿਮਿਟ ਦੇ ਵਿੱਚ ਸਨ ਔਰ ਉਹਦੇ 'ਚ ਬਿਲਕੁਲ ਕਨਫਰਮਡ ਹੈ ਕਿ ਜਿਹੜੇ ਮਰਨ ਵਾਲੇ ਨੇ ਉਹਨਾਂ 'ਚ 80-90% ਜਿਹੜੇ ਨੇ ਉਹ ਮੁਸਲਮਾਨ ਹੀ ਸੀ। ਇਸ ਲਈ ਉਹਨਾਂ ਦੀ ਕੋਈ ਹਿਸਾਬ ਕਿਤਾਬ 'ਚ ਨਹੀਂ ਉਹ ਆਏ ਔਰ ਨਾ ਹੀ ਕੋਈ ਟਰਾਇਲ ਉਹਦੇ ਤੇ ਯੂਨੀਅਨ ਕਾਰਬਾਈਡ ਵਾਲੇ ਤੇ ਚੱਲਿਆ। ਇਹ ਮੈਂ ਇਸ ਲਈ ਭੋਪਾਲ ਨਵੰਬਰ ਔਰ ਦਸੰਬਰ 84 ਨੂੰ ਦੁਹਰਾ ਰਿਹਾ ਕਿ ਦੋ ਖਬਰਾਂ ਜਿਨ੍ਹਾਂ ਦੇ ਵਿੱਚ ਜਿਹੜੇ ਬੇਗੁਨਾਹ ਮਾਰੇ ਗਏ ਉਹਨਾਂ ਦਾ ਕੋਈ ਲਾਗਾ ਦੇਗਾ ਨਹੀਂ ਸੀ, ਨਾ ਕਿਸੇ ਦਹਿਸ਼ਤਗਰਦੀ ਨਾਲ ਨਾ ਕਿਸੇ ਹੋਰ ਐਕਟੀਵਿਟੀ ਨਾਲ। ਸਿਰਫ ਉਹਨਾਂ ਦਾ ਗੁਨਾਹ ਇਹ ਸੀ ਕਿ ਜਾਂ ਉਹ ਮੁਸਲਮਾਨ ਸਨ ਜਾਂ ਉਹ ਸਿੱਖ ਸਨ। ਔਰ ਇੱਕ ਘਟਨਾ ਜਿਹੜੀ ਕਿ 12 ਜੁਲਾਈ 1991 ਨੂੰ ਵਾਪਰੀ ਪੀਲੀਭੀਤ ਯੂਪੀ ਦੇ ਵਿੱਚ ਹੈ ਔਰ ਇੱਕ ਬੱਸ ਜਿਸ ਦੇ ਵਿੱਚ ਬਹੁਤ ਸਾਰੇ ਸਿੱਖ ਯਾਤਰੂ ਹਜ਼ੂਰ ਸਾਹਿਬ ਦੇ ਦਰਸ਼ਨਾਂ ਨੂੰ ਜਾ ਰਹੇ ਸੀ, ਉਹਨਾਂ ਦੇ ਵਿੱਚ ਜਿਹੜੇ ਨੇ ਉਹ ਸਿੱਖ ਯਾਤਰੂ ਹੀ ਸਨ ਜ਼ਾਹਰ ਹੈ। ਔਰ ਪੀਲੀਭੀਤ 'ਚ ਉਸ ਬੱਸ ਨੂੰ ਰੋਕਿਆ ਗਿਆ। ਯੂਪੀ ਦੀ ਪੁਲਿਸ ਨੇ ਉਸ ਬੱਸ 'ਚੋਂ 11 ਜਿਹੜੇ ਨੇ ਉਹ ਸਿੱਖ ਨੌਜਵਾਨਾਂ ਨੂੰ ਬਾਹਰ ਕੱਢਿਆ ਔਰ ਅਗਲੇ ਦਿਨ ਇਹੀ ਖਬਰ ਆਈ ਕਿ 11 ਖਤਰਨਾਕ ਖਾੜਕੂ ਜਿਹੜੇ ਨੇ ਉਹ ਮੁਕਾਬਲੇ ਦੇ ਵਿੱਚ ਮਾਰੇ ਗਏ। ਹੁਣ ਇਹ ਵਾਕਿਆ 12 ਜੁਲਾਈ 1991 ਨੂੰ ਪੀਲੀਭੀਤ ਦੇ ਵਿੱਚ ਹੋਇਆ। ਐਮਨੈਸਟੀ ਇੰਟਰਨੈਸ਼ਨਲ, ਹਿਊਮਨ ਰਾਈਟਸ ਵਾਚ, ਉਹਨਾਂ ਸਾਰੀਆਂ ਦੀਆਂ ਰਿਪੋਰਟਸ ਆਈਆਂ ਕਿ ਵੀ ਇਹ ਬੇਗੁਨਾਹ ਜਿਹੜੇ ਹਜ਼ੂਰ ਸਾਹਿਬ ਦੇ ਦਰਸ਼ਨਾਂ ਨੂੰ ਜਾ ਰਹੇ ਨੌਜਵਾਨ ਸੀ ਉਹਨਾਂ ਨੂੰ ਲਾਹ ਕੇ ਮਾਰਿਆ ਗਿਆ। ਉਹਨਾਂ ਦਾ ਕੋਈ ਲਾਗਾ ਲੋਕਾਂ ਦੇ ਸਾਹਮਣੇ ਲੈ ਗਏ ਔਰ ਸ਼ੋਅ ਉਹਨਾਂ ਨੇ ਮੁਕਾਬਲਾ ਕੀਤਾ। ਔਰ ਕਿਉਂਕਿ ਇਹ ਇੱਕ ਵੱਡੇ ਲੈਵਲ ਦਾ ਪੁਲਿਸ ਆਪਰੇਸ਼ਨ ਸੀ, ਕਈ ਸਾਲਾਂ ਬਾਅਦ ਉਹਨਾਂ ਦੇ ਉੱਤੇ ਜਿਹੜਾ ਹੈ ਉਹ ਮੁਕੱਦਮਾ ਪੁਲਿਸੀਆਂ ਤੇ ਬਣਿਆ। 25 ਸਾਲ ਜਿਹੜਾ ਹੈ ਉਹ ਟਰਾਇਲ ਚੱਲਿਆ, 25 ਸਾਲ। ਔਰ ਇਹ 12 ਜੁਲਾਈ 1991 ਦਾ ਵਾਕਿਆ ਜਾ ਕੇ 25 ਸਾਲ ਬਾਅਦ ਇਹਨਾਂ ਨੂੰ ਦੋਸ਼ੀਆਂ ਨੂੰ ਸਜ਼ਾ ਮਿਲਦੀ ਹੈ। 47 ਜਿਹੜੇ ਪੁਲਿਸ ਦੇ ਸਿਪਾਹੀ ਸੀ ਯੂਪੀ ਦੇ, ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ। 25 ਸਾਲ ਬਾਅਦ ਜਿਵੇਂ ਮੈਂ ਕਿਹਾ ਇਹ ਸਜ਼ਾ ਮਿਲੀ। ਔਰ ਹੁਣ 2016 ਚ ਕੋਰਟ ਨੇ ਇਹ ਕਿਹਾ ਕਿ ਜੀ ਉਹਨਾਂ ਚੋਂ ਕਈ ਮਰ ਚੁੱਕੇ ਸੀ, ਨੈਚੁਰਲ ਡੈਥ ਹੀ, ਸਿਪਾਹੀ ਜਾਂ ਦੂਜੇ, ਲੇਕਿਨ ਜਿਹੜੇ ਬਚੇ ਸੀ ਕਿ ਇਹਨਾਂ ਨੂੰ ਉਮਰ ਕੈਦ ਦਿੱਤੀ ਜਾਏ। ਇਹ ਹੁਣ 25 ਸਾਲਾਂ ਬਾਅਦ 2016 ਚ ਸਜ਼ਾ ਯਾਫਤਾ ਹੁੰਦੇ ਨੇ। ਔਰ ਹੁਣ ਉਹਨਾਂ ਨੇ ਇਲਾਹਾਬਾਦ ਹਾਈ ਕੋਰਟ ਚ ਅਪੀਲ ਪਾਈ ਕਿ ਜੀ ਨਹੀਂ ਅਸੀਂ ਫਲਾਣੇ। ਇਲਾਹਾਬਾਦ ਹਾਈ ਕੋਰਟ ਨੇ ਹੁਣ ਇਹ 2016 ਤੋਂ ਲੈ ਕੇ ਅਜੇ 6 ਸਾਲ ਤੋਂ ਹੀ ਉਹ ਜੇਲ੍ਹ 'ਚ ਸੀ ਤੇ ਉਹਨਾਂ ਨੇ ਇਲਾਹਾਬਾਦ ਹਾਈ ਕੋਰਟ ਨੇ ਕਿਹਾ ਵੀ ਸਾਰੇ ਦੇ ਸਾਰੇ ਤੁਹਾਡੀ ਉਮਰ ਕੈਦ ਖਤਮ ਔਰ ਤੁਹਾਨੂੰ ਅਸੀਂ ਰਿਹਾ ਕਰਦੇ ਹਾਂ। ਹੁਣ ਇਹ ਖਬਰ ਜਿਹੜੀ ਹੈ ਦਸੰਬਰ 18 ਅੱਜ ਦੀ ਡੇਟ ਲਾਈਨ ਦੀ ਹੈ। ਹੁਣ ਇੱਕ ਖਬਰ ਜਿਹੜੀ ਕਿ ਅਸੀਂ ਡਿਸਕਸ ਕੀਤੀ ਸੀ, ਪਰ ਇੱਕ ਹੋਪ ਸੀ ਕਿ ਗੁਜਰਾਤ ਸਰਕਾਰ ਨੇ ਤਾਂ ਧੱਕਾ ਕੀਤਾ ਹੈ ਪਰ ਸੁਪਰੀਮ ਕੋਰਟ ਉਹਨਾਂ ਨੂੰ ਨਿਆਂ ਦੇਗਾ ਔਰ ਉਹ ਜ਼ਾਹਰਾ ਤੌਰ ਤੇ ਬਿਲਕਿਸ ਬਾਨੋ ਕੇਸ 2002 ਦੇ ਵਿੱਚ ਜਿਹੜੇ ਬੁਚੜ ਆਫ ਗੁਜਰਾਤ, ਜਿਹੜਾ ਨਾਮ ਬਿਲਾਵਲ ਭੁੱਟੋ ਨੇ ਬਹੁਤ ਵਧੀਆ ਰੱਖਤਾ। ਹੁਣ ਅਸੀਂ ਇਹਨਾਂ ਨੂੰ, ਮੈਂ ਤਾਂ ਖੂਨੀ ਕਾਤਲ ਜੋੜੀ ਇਹਨਾਂ ਨੂੰ ਕਹਿੰਦਾ ਸੀ, ਬਟ ਇਹ ਹੁਣ ਖਾਸ ਤੌਰ ਤੇ ਬੁਚੜ ਆਫ ਗੁਜਰਾਤ ਵੀ ਅਸੀਂ ਨਾਲ ਕਵਾਂਗੇ। ਮੋਦੀ ਨੇ ਹਜ਼ਾਰਾਂ ਮੁਸਲਮਾਨਾਂ ਦੀ ਨਸਲਕੁਸ਼ੀ ਕੀਤੀ ਔਰ ਬਿਲਕਿਸ ਬਾਨੋ ਜਿਹਦੀ ਪ੍ਰੈਗਨੈਂਟ ਸੀ, ਜਿਹਦੀ ਕੁੱਖ 'ਚ ਵੀ ਬੱਚੀ ਸੀ, ਉਹਦੇ ਪਰਿਵਾਰ ਦੇ 11 ਜੀ ਉਹਨਾਂ ਦਾ ਕਤਲੇਆਮ ਔਰ ਬਿਲਕਿਸ ਬਾਨੋ ਦੇ ਨਾਲ ਜਬਰ ਜਨਾਹ ਕੀਤਾ ਗਿਆ ਔਰ ਉਹਨੇ ਆਪਣਾ ਕੇਸ ਲੜਿਆ। ਸੁਪਰੀਮ ਕੋਰਟ 'ਚੋਂ ਹੀ ਉਹਨੂੰ ਥੋੜ੍ਹੀ ਬਹੁਤ ਰਾਹਤ ਮਿਲੀ ਸੀ ਕਿ ਭਾਈ ਜਿਹੜੇ ਉਹਦੇ ਕੁਝ ਦੋਸ਼ੀ ਸੀ, ਨਾਟ ਆਲ, ਉਹਨਾਂ ਨੂੰ ਉਮਰ ਕੈਦ ਹੋਈ ਸੀ। ਮੋਦੀ ਪਿਛਲੇ ਮਹੀਨਿਆਂ 'ਚ ਜਦੋਂ ਕਿ ਦਿੱਲੀ ਤੋਂ ਉਹ ਆਪਣੇ 15 ਅਗਸਤ ਦੀ ਤਕਰੀਰ ਕਰਦੇ ਆ, ਮਹਿਲਾ ਕਾ ਸਨਮਾਨ ਕਰੋ, ਔਰਤ ਕਾ ਸਨਮਾਨ ਕਰੋ, ਇਹ ਉਹ, ਤੇ ਗੁਜਰਾਤ ਦੇ ਵਜ਼ੀਰ ਉਹਨਾਂ ਦੀ ਰਿਕਮੈਂਡੇਸ਼ਨ ਦੇ ਉੱਤੇ ਜਿਹੜੇ
ਇਹ ਜਬਰ ਜਨਾਹ ਔਰ ਮਰਡਰ ਦੇ ਦੋਸ਼ੀ ਸੀ ਹਿੰਦੂ ਤਵੀ, ਉਹ ਸਾਰੇ ਰਿਲੀਜ਼ ਕਰਤੇ ਗਏ ਜੀ ਗੁੱਡ ਕੰਡਕਟ ਦੇ ਥੱਲੇ। ਹੁਣ ਇਹ ਬਹੁਤ ਵੱਡਾ ਸ਼ੌਕ ਸੀ ਕਿ ਇਸ ਲੈਵਲ ਦਾ ਕੇਸ, ਹਾਈ ਲੈਵਲ, ਹਾਈ ਪ੍ਰੋਫਾਈਲ, ਔਰ ਉਸ ਵਿਚਾਰੀ ਨੇ ਕਿਵੇਂ ਬਿਲਕਿਸ ਬਾਨੋ ਨੇ ਸੁਪਰੀਮ ਕੋਰਟ ਤੱਕ ਜਾ ਕੇ ਕੇਸ ਲੜਿਆ। ਗੁਜਰਾਤ ਦੀ ਸਰਕਾਰ ਨੇ ਉਹਨਾਂ ਨੂੰ, ਹੁਣ ਉਹ ਵਾਪਸ, ਉਹਨੇ ਉਹ ਕਿਹਾ ਸੀ ਵੀ ਠੀਕ ਹੈ ਇਹਨਾਂ ਨੇ ਛੱਡ ਦਿੱਤੇ ਨੇ, ਮੈਂ ਵਾਪਸ ਜਾਵਾਂਗੀ ਮੈਂ ਸੁਪਰੀਮ ਕੋਰਟ ਕੋਲ ਕੇ ਭਾਈ ਇਹ ਹੋਇਆ। ਹੁਣ ਇਹ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਣਾ ਕੇ ਕਿਹਾ ਜੀ ਇਹ ਗੁਜਰਾਤ ਦੀ ਸਰਕਾਰ ਦੇ ਕੋਲ ਇਹ ਹੱਕ ਹੈ, ਜੇ ਉਹਨਾਂ ਨੇ ਸਮਝਿਆ ਕਿ ਵੀ ਉਹਨਾਂ ਨੂੰ ਰਿਲੀਜ਼ ਕਰਨਾ ਦੇ ਕੈਨ ਡੂ ਇਟ, ਔਰ ਉਹਦੀ ਰਿਵਿਊ ਪਟੀਸ਼ਨ ਕਿ ਭਾਈ ਉਹਨੂੰ ਤਲਬ ਕੀਤਾ ਜਾਏ ਜਾਂ ਉਹਨਾਂ ਨੂੰ ਵਾਪਸ ਜੇਲ੍ਹ ਉਹਨੂੰ ਖਤਮ ਕਰ ਦਿੱਤਾ। ਇਸ ਦੇ ਉੱਤੇ ਈਵਨ ਦਾ ਹਿੰਦੂ ਜਿਹੜੀ ਰਿਲੇਟਿਵਲੀ ਨਿਊਟਰਲ ਕਈ ਵਾਰ ਗੱਲ, ਉਹਨੇ ਐਡੀਟੋਰੀਅਲ ਲਿਖਿਆ ਇਹਦੇ ਤੇ, ਉਹਦਾ ਹੈਡਿੰਗ ਹੀ ਇਹ ਹੈ, The Supreme Court of India should have reviewed its order letting Gujarat decide on remission for Bilkis case convicts। ਕਿ ਸੁਪਰੀਮ ਕੋਰਟ ਨੂੰ ਇਵੇਂ ਨਹੀਂ ਸੀ ਕਰਨਾ ਚਾਹੀਦਾ। ਉਹਨੇ ਸ਼ੁਰੂ ਹੀ ਤੋਂ ਕੀਤਾ, it is a matter of concern that Supreme Court has declined to review its May 2022 order holding that Gujarat government is the appropriate government to decide on the premature release of 11 convicts serving life terms in the Bilkis Bano gang rape case, which also involved the gruesome murder of several others। ਸੁਪਰੀਮ ਕੋਰਟ ਨੇ ਕਿਹਾ ਜੀ ਗੁਜਰਾਤ ਸਰਕਾਰ ਕੰਪੀਟੈਂਟ ਹੈ, ਔਰ ਉਹਦੇ 'ਚ ਜਿਹੜਾ ਹੁਣ ਇਹਨਾਂ 11 ਜਿਹੜੇ ਕਨਵਿਕਟ ਨੇ ਗੁਜਰਾਤ ਵਾਲਿਆਂ ਨੇ ਛੱਡੇ, ਇੱਧਰ 11 ਛੱਡੇ ਮੁਸਲਮਾਨ ਨੂੰ ਮਾਰਨ ਵਾਲੇ ਔਰ ਬਿਲਕਿਸ ਬਾਨੋ ਨਾਲ ਜਬਰ ਜਨਾਹ ਕਰਨ ਵਾਲੇ, ਇੱਧਰ ਉਹਨਾਂ ਨੇ 47 ਜਿਹੜੇ ਪੁਲਸੀਏ ਸੀ ਉਹ ਪੀਲੀਭੀਤ ਮਰਡਰ ਕੇਸ ਜਿਹੜੇ 11 ਸਿੱਖ ਮਾਰੇ ਉਹਨਾਂ ਨੂੰ ਛੱਡਿਆ। ਹੁਣ ਇਹ ਕੀ ਮੈਸੇਜ ਹੈ? ਇਹ ਦੋਨੋਂ ਕੇਸਾਂ ਦੇ ਵਿੱਚ ਪੀਲੀਭੀਤ ਸਿੱਖ ਇਨਵੋਲਵ ਨੇ, 11 ਮਾਰੇ ਗਏ, ਇਹਦੇ 'ਚ ਜਿਹੜੇ ਨੇ ਉਹ ਉਹਦੇ ਟੱਬਰ ਦੇ ਸਾਰੇ ਜੀ ਮਾਰੇ ਗਏ ਮੁਸਲਮਾਨ ਨੇ। ਹੁਣ ਜਦੋਂ ਇਹ ਜਸਟਿਸ ਦਾ, ਅਦਾਲਤ ਤਰਾਜੂ ਰੱਖਿਆ ਹੁੰਦਾ ਹੈ ਕਿ ਭਾਈ ਇਹ ਨਿਆਂ ਦੀ ਗੱਲ ਹੈ, ਹੁਣ ਜੇ ਤਰਾਜੂ ਨੇ ਡੰਡੀ ਮਾਰਨੀ ਹੈ, ਡੰਡੀ ਮਾਰਨਾ ਲਫ਼ਜ਼ ਇੱਥੋਂ ਹੀ ਆਇਆ ਕਿ ਵੀ ਉਹ ਬਾਣੀਏ ਤੋਲਦੇ ਹੁੰਦੇ ਸੀ ਤੇ ਜਿਹੜਾ ਭਾਰਾ ਹਿੱਸਾ ਉਹੀ ਹੈ, ਤੇ ਜਦੋਂ ਉਹਨਾਂ ਨੇ ਐ ਥੋੜਾ ਜਿਹਾ ਕਰ ਦੇਣਾ ਤੇ ਘੱਟ ਪਾਈ ਹੈ ਚੀਜ਼ ਭਾਵੇਂ, ਉਹ ਪਲੜਾ ਭਾਰੀ ਹੋ ਜਾਣਾ। ਤੇ ਹੁਣ ਕੀ ਫਿਰ ਚੋਇਸ ਹੈ? ਦੁਨੀਆ ਦੀ ਕਿਹੜੀ ਅਦਾਲਤ ਬਚੀ ਹੈ? ਔਰ ਜਦੋਂ ਅਸੀਂ ਇਹ ਕਿਹਾ ਸੀ ਕਿ ਜਦੋਂ ਅਪੀਲ, ਵਕੀਲ, ਦਲੀਲ ਖਤਮ ਹੋ ਜਾਏ ਔਰ ਕੋਈ ਸਰਕਾਰ ਅੱਖਾਂ ਤੋਂ ਅੰਨੀ ਕੰਨਾਂ ਤੋਂ ਬੋਲੀ ਹੋਏ, ਇੱਥੇ ਤਾਂ ਅੰਨੀ ਵੀ ਹੈ, ਬੋਲੀ ਵੀ ਹੈ, ਅਪੀਲ, ਵਕੀਲ, ਦਲੀਲ ਦੀ ਕੋਈ ਥਾਂ ਨਹੀਂ ਹੈ। ਤੇ ਫਿਰ ਕਿਹੜਾ ਰਸਤਾ ਬਚਦਾ ਹੈ ਸਵਾਏ ਇਸ ਦੇ ਕਿ ਚੁੰਕਾਰ ਅਜ਼ ਹਮਾ ਹੀਲ ਤੇ ਦਰਗੁਜ਼ਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ। ਜੀ ਰਾਸਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਵਾਥਨ ਐਂਡ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ, ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਵਿਊਅਰਸ ਜਿਸ ਤਰ੍ਹਾਂ ਕਿ ਆਪਾਂ ਸਭ ਜਾਣਦੇ ਹਾਂ, ਜਿਹੜਾ ਪੋਹ ਦਾ ਮਹੀਨਾ ਇਹ ਚੱਲ ਰਿਹਾ, ਇਹ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜੀ ਦੇ ਜਿਹੜੇ 4 ਸਾਹਿਬਜ਼ਾਦੇ ਉਹਨਾਂ ਨੇ ਸ਼ਹਾਦਤ ਪਾਈ ਸੀ ਔਰ ਮਾਤਾ ਗੁਜਰੀ ਜੀ ਨੇ ਵੀ ਸ਼ਹਾਦਤ ਪਾਈ ਸੀ ਔਰ ਪੂਰੇ ਸੰਸਾਰ ਭਰ ਦੇ ਵਿੱਚ ਸਿੱਖਾਂ ਵੱਲੋਂ ਇਹਨਾਂ ਦਿਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਗੁਰਬਾਣੀ ਵਿਚਾਰਾਂ ਕਰਕੇ ਔਰ ਵਾਰਾਂ ਜਿਹੜੀਆਂ ਨੇ ਉਹ ਕਰਕੇ
ਸੋ ਪੰਜਾਬੀ ਦੇ ਮਸ਼ਹੂਰ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਜੀ ਨੇ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸਿਫਤ ਸਲਾਹ ਦੇ ਵਿੱਚ ਇੱਕ ਨਜ਼ਮ ਲਿਖੀ ਹੈ, ਉਹ ਤੋਂ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਇਨਸਾਨ ਤੋਂ ਨਾ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੀ ਐ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਉਂ ਹੀ ਪੋਹ ਦਾ ਮਹੀਨਾ ਚੜ੍ਹਦਾ ਹੈ, ਸਿੱਖ ਯਾਦਾਂ ਦੇ ਵਿੱਚ ਉਹ ਸਾਰਾ ਹੀ ਸਮਾਂ ਵਾਪਸ ਮੁੜਦਾ ਹੈ। ਅਨੰਦਪੁਰ ਦਾ ਕਿਲ੍ਹਾ, 8-9 ਮਹੀਨੇ ਦਾ ਘੇਰਾ, ਫਿਰ ਕਾਲੀ ਬੋਲੀ ਰਾਤ, ਹੜੀ ਹੋਈ ਸਰਸਾ, ਸਰਸਾ ਦਾ ਕੰਢਾ, ਪਰਿਵਾਰ ਵਿਛੋੜਾ, ਬਿਲਕੁਲ, ਚਮਕੌਰ ਦੀ ਗੜੀ ਤੇ ਫਿਰ ਸਰਹੰਦ ਦੀ ਕੰਧ। ਔਰ ਇਹਨਾਂ ਸਾਰੇ ਹੀ ਆਲਰੇਡੀ ਸਾਡੀ ਟੀਮ TV 84 ਦੀ ਉਹਨਾਂ ਨੇ ਇਸ ਦੀ ਲਾਈਵ ਕਵਰੇਜ ਸ਼ੁਰੂ ਕੀਤੀ ਹੋਈ ਹੈ। ਫਤਿਹਗੜ੍ਹ ਸਾਹਿਬ ਦਾ ਦੀਵਾਨ ਪਿਛਲੇ ਕੱਲ ਤੋਂ ਜੋ ਚੱਲ ਰਿਹਾ ਔਰ ਸਫਰੇ ਸ਼ਹਾਦਤ ਜਿਉਂ-ਜਿਉਂ ਅੱਗੇ ਵਧੇਗਾ, ਜਿਹੜਾ ਰਾਊਟ 10ਵੇਂ ਪਾਤਸ਼ਾਹ ਨੇ ਔਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੱਕ, ਸਰਹੰਦ ਤੱਕ ਪਹੁੰਚਦਾ ਹੈ, ਉਸ ਦੇ ਉੱਤੇ ਜਿਹੜਾ ਨਗਰ ਕੀਰਤਨ ਚੱਲੇਗਾ ਉਹਦੀ ਲਾਈਵ ਕਵਰੇਜ ਸਾਡੇ ਵਿਊਅਰ ਦੇਖ ਸਕਣਗੇ। ਸੋ ਤੁਸੀਂ ਸਾਡੀ YouTube, Facebook ਔਰ ਜ਼ਾਹਰ ਬਾਕੀ ਗੈਜਟਸ ਦੇ ਨਾਲ ਵੀ ਜੁੜੇ ਰਹਿਣਾ। 10ਵੇਂ ਪਾਤਸ਼ਾਹ ਨੂੰ ਕੌਮ ਤੇ ਸਾਡੇ ਤਾਂ ਪਿਤਾ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਕੌਰ, ਅਸੀਂ ਤਾਂ 2 ਵੇਲੇ ਦੀ ਅਰਦਾਸ 10 ਗੁਰੂ ਸਾਹਿਬਾਨ, ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਫਿਰ 5 ਪਿਆਰੇ, 4 ਸਾਹਿਬਜ਼ਾਦੇ, ਉਹਨਾਂ ਨੂੰ ਯਾਦ ਕਰਦੇ। ਲੇਕਿਨ ਜਦੋਂ ਦੂਸਰੇ ਮਜ਼ਹਬਾਂ ਵਾਲੇ ਜਾਂ ਜਿਨ੍ਹਾਂ ਦਾ ਬੇਸ਼ੱਕ ਜਿਹੜਾ ਫੀਲਡ ਹੈ ਸੋਚਣ ਦਾ ਉਹ ਕੋਈ ਹੋਰ ਹੋਏ, ਦਾ ਮਤਲਬ ਇਹ ਨਹੀਂ ਹੈ ਜਦੋਂ ਅਸੀਂ ਕਿਸੇ ਨੂੰ ਕੋਟ ਕਰਦੇ ਹਾਂ ਉਹਦੀਆਂ ਸਾਰੀਆਂ ਗੱਲਾਂ ਨਾਲ ਅਸੀਂ ਸਹਿਮਤ ਹੁੰਦੇ ਹਾਂ, ਪਰ ਫਿਰ ਵੀ ਜਦੋਂ ਕਿਸੇ ਗੈਰ ਸਿੱਖ ਵੱਲੋਂ ਕੋਈ ਟ੍ਰਿਬਿਊਟ ਆਉਂਦੀ ਹੈ ਤੇ ਫਿਰ ਉਸ ਦਾ ਜ਼ਿਕਰ ਕਰਦੇ ਹਾਂ, ਸਾਨੂੰ ਇਹ ਲੱਗਦਾ ਹੁੰਦਾ ਹੈ ਕਿ ਭਾਈ ਜਿਹੜੀ ਇਹ ਕੁਰਬਾਨੀ ਹੈ ਉਹ ਕਿਵੇਂ ਦੂਸਰੇ ਫਿਰਕੇ ਵਾਲਿਆਂ ਨੇ ਵੀ ਉਸ ਨੂੰ ਕਿਵੇਂ ਅਪਣਾਇਆ ਜਾਂ ਉਸ ਦੇ ਨਾਲ ਆਪਣੇ ਆਪ ਨੂੰ ਰਿਲੇਟ ਕੀਤਾ। ਸ਼ਿਵ ਕੁਮਾਰ ਬਟਾਲਵੀ, ਜਿਹਨੂੰ ਬਿਰਹਾ ਦਾ ਸ਼ਾਇਰ ਕਿਹਾ ਜਾਂਦਾ ਹੈ ਔਰ ਉਹਦੇ 'ਚ ਕੋਈ ਸ਼ੱਕ ਨਹੀਂ, ਬੜੀ ਯੰਗ ਉਮਰ ਦੇ ਵਿੱਚ ਇਸ ਦੁਨੀਆ ਤੋਂ ਚਲਾ ਗਿਆ 1930s ਦੇ ਵਿੱਚ, ਔਰ ਉਸ ਦੀ ਬੜੀ ਰਿਚ ਪੰਜਾਬੀ ਪੋਇਟਰੀ ਉਹ ਅੱਜ ਵੀ ਜਿਹੜੀ ਹੈ ਉਹ 4 ਚਫੇਰੇ ਉਸਨੇ ਆਪਣੀ ਥਾਂ ਬਣਾਈ ਹੋਈ ਹੈ। ਔਰ ਮੈਂ ਸੋਸ਼ਲ ਮੀਡੀਆ ਰਾਹੀਂ ਉਹਨਾਂ ਦੀ ਇੱਕ ਨਜ਼ਮ ਮੇਰੇ ਨਜ਼ਰਾਂ 'ਚੋਂ ਗੁਜ਼ਰੀ ਜਿਸ ਦਾ ਨਾਂ ਹੀ ਉਹਨਾਂ ਨੇ ਆਰਤੀ ਰੱਖਿਆ। ਹੁਣ ਜ਼ਾਹਰ ਹੈ ਕਿ ਹਿੰਦੂ ਧਰਮ ਦੇ ਵਿੱਚ ਜਿਸ ਨੂੰ ਬਹੁਤ ਮੁਕੱਦਸ, ਬੜਾ ਉੱਚਾ ਮੰਨਿਆ ਜਾਂਦਾ ਔਰ ਈਵਨ ਜਿਹੜੀ ਇਹ ਦੇਵੀ ਦੇਵਤਿਆਂ ਦੀ ਪੂਜਾ ਵੀ ਹੁੰਦੀ ਹੈ, ਉਸ ਦੀ ਸ਼ੁਰੂਆਤ ਉਹ ਆਰਤੀ ਉਤਾਰਨ ਨਾਲ ਹੀ ਹੁੰਦੀ ਹੈ। ਔਰ ਈਵਨ ਸੰਧਿਆ ਦੇ ਵੇਲੇ ਵੀ ਉਹ ਥਾਲੀ 'ਚ ਪਾ ਕੇ ਆਰਤੀ ਸੋ ਆਰਤੀ ਸੈਕਰੀਫਾਈਸ ਅਨਟੂ, ਜੇ ਅਸੀਂ ਅੰਗਰੇਜ਼ੀ 'ਚ ਕਹਿਣਾ ਹੋਏ, ਬਲਿਹਾਰ, ਕੁਰਬਾਨ, ਇਹ ਲਫ਼ਜ਼ ਆਰਤੀ ਦੇ ਇਸਤੇਮਾਲ ਹੋ ਸਕਦੇ ਨੇ। ਔਰ ਸ਼ਿਵ ਬਟਾਲਵੀ ਨੇ ਕਿਹਾ, ਮੈਂ ਕਿਸ ਹੰਝੂ ਦਾ ਦੀਵਾ ਬਾਲ ਕੇ ਤੇਰੀ ਆਰਤੀ ਗਾਵਾਂ, ਮੈਂ ਕਿਹੜੇ ਸ਼ਬਦ ਦੇ ਬੂਹੇ ਤੇ ਮੰਗਣ ਗੀਤ ਅੱਜ ਜਾਵਾਂ, ਜੋ ਤੈਨੂੰ ਕਰਨ ਲਈ ਭੇਟਾ ਮੈਂ ਤੇਰੇ ਦੁਆਰੇ ਤੇ ਆਵਾਂ। ਮੇਰਾ ਕੋਈ ਗੀਤ ਨਹੀਂ ਐਸਾ ਜੋ ਤੇਰੇ ਮੇਚ ਆ ਜਾਵੇ, ਭਰੇ ਬਾਜ਼ਾਰ ਵਿੱਚ ਜਾ ਕੇ ਜੋ ਆਪਣਾ ਸਿਰ ਕਟਾ ਆਵੇ, ਜੋ ਆਪਣੇ ਸੋਹਲ ਛਿੰਦੇ ਬੋਲ ਨੀਹਾਂ ਵਿੱਚ ਚਿਣਾ ਆਵੇ, ਤੇ ਹਾਏ ਸ਼ਬਦ ਨੂੰ ਤਲਵਾਰ ਦਾ ਪਾਣੀ ਪਿਆ ਆਵੇ, ਜੋ ਲੁੱਟ ਜਾਵੇ ਤੇ ਮੁੜ ਵੀ ਯਾਰੜੇ ਦੇ ਸੱਥਰੀ ਗਾਵੇ। ਹੁਣ ਇਸ ਕਪਲੇਟ 'ਚ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ, ਆਪਣੇ ਬੱਚੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਨੀਹਾਂ ਵਿੱਚ ਚਿਣਾਏ ਜਾਣਾ, ਮਾਛੀਵਾੜੇ ਦੇ ਉਹ ਤਿਹਾਏ ਤਲਵਾਰ ਦੀ ਗੱਲ ਤੇ ਯਾਰੜੇ ਦਾ ਸੱਥਰ, ਜ਼ਾਰ ਮਾਛੀਵਾੜਾ, ਚਿੜੀ ਦੇ ਖੰਭ ਦੀ ਲਲਕਾਰ 100 ਬਾਜ਼ਾਂ ਨੂੰ ਖਾ ਜਾਵੇ। ਇਹ ਹੈ ਇਨ ਗਰੀਬ ਸਿੱਖਨ ਕੋ, ਪਾਤਸ਼ਾਹੀ ਦੀ ਗੱਲ ਤੋਂ ਪਹਿਲਾਂ, चिड़ियों से मैं बाज तोड़ाऊं, 1.25 लाख से एक लड़ाऊं, तबे गोबिंद सिंह नाम कहाऊं। चिड़ी दे खंभ दी ललकार 100 बाजां नू खा जावे, मैं किंज तलवार दी गानी अज अपने गीत गल पावां, मेरा हर गीत बुज़दिल है, मैं केड़ा गीत अज गावां, मैं केड़े बोल दी भेटा लै तेरे द्वार ते आवां। मेरे गीतां दी महफल चों कोई ओ गीत नहीं लभदा
ਜੋ ਤੇਰੇ ਸੀਸ ਮੰਗਣ ਤੇ ਤੇਰੇ ਸਾਹਮਣੇ ਖੜਾ ਹੋਵੇ, ਜੋ ਮੈਲੇ ਹੋ ਚੁੱਕੇ ਲੋਹੇ ਨੂੰ ਆਪਣੇ ਖੂਨ ਵਿੱਚ ਧੋਵੇ, ਕਿ ਜਿਸ ਦੀ ਮੌਤ ਪਿੱਛੋਂ ਉਸ ਨੂੰ ਕੋਈ ਸ਼ਬਦ ਨਾ ਰੋਵੇ, ਕਿ ਜਿਸ ਨੂੰ ਪੀੜ ਤਾਂ ਕੀ ਪੀੜ ਦਾ ਅਹਿਸਾਸ ਨਾ ਛੋਵੇ, ਜੋ ਲੋਹਾ ਪੀ ਸਕੇ ਉਹ ਗੀਤ ਕਿੱਥੋਂ ਲੈ ਕੇ ਮੈਂ ਆਵਾਂ, ਮੈਂ ਆਪਣੀ ਪੀੜ ਦੇ ਅਹਿਸਾਸ ਕੋਲੋਂ ਦੂਰ ਕਿੰਜ ਜਾਵਾਂ। ਮੈਂ ਤੇਰੀ ਉਸਤਤੀ ਦਾ ਗੀਤ ਚਾਹੁੰਦਾ ਹਾਂ ਕਿ ਉਹ ਹੋਵੇ ਜਿਹਦੇ ਹੱਥ ਸੱਚ ਦੀ ਤਲਵਾਰ ਤੇ ਨੈਣਾਂ 'ਚ ਰੋਹ ਹੋਵੇ, ਜਿਹਦੇ ਵਿੱਚ ਵਤਨ ਦੀ ਮਿੱਟੀ ਲਈ ਅੰਤਾਂ ਦਾ ਮੋਹ ਹੋਵੇ, ਜਿਹਦੇ ਵਿੱਚ ਲਹੂ ਤੇਰੇ ਦੀ ਰਲੀ ਲਾਲੀ ਤੇ ਲੋਹ ਹੋਵੇ। ਮੈਂ ਆਪਣੇ ਲਹੂ ਦਾ ਕਿਸ ਗੀਤ ਨੂੰ ਟਿੱਕਾ ਕਿਵੇਂ ਲਾਵਾਂ, ਮੈਂ ਬੁਜ਼ਦਿਲ ਗੀਤ ਲੈ ਕੇ ਕਿਸ ਤਰ੍ਹਾਂ ਤੇਰੇ ਦੁਆਰੇ ਤੇ ਆਵਾਂ। ਮੈਂ ਚਾਹੁੰਦਾ ਇਸ ਤੋਂ ਪਹਿਲਾਂ ਕਿ ਤੇਰੀ ਕੀਰਤੀ ਗਾਵਾਂ, ਮੈਂ ਮੈਲੇ ਸ਼ਬਦ ਧੋ ਕੇ ਜੀਭ ਦੀ ਕਿੱਲੀ ਤੇ ਪਾ ਆਵਾਂ, ਤੇ ਮੈਲੇ ਸ਼ਬਦ ਸੁੱਕਣ ਤੀਕ ਤੇਰੀ ਹਰ ਪੈੜ ਚੁੰਮ ਆਵਾਂ, ਤੇਰੀ ਹਰ ਪੈੜ ਤੇ ਹੰਝੂ ਦਾ ਇੱਕ ਸੂਰਜ ਜਗਾ ਆਵਾਂ। ਮੈਂ ਲੋਹਾ ਪੀਣ ਦੀ ਆਦਤ ਜ਼ਰਾ ਗੀਤਾਂ ਨੂੰ ਪਾ ਆਵਾਂ, ਮੈਂ ਸ਼ਾਇਦ ਫੇਰ ਕੁਝ ਭੇਟਾ ਕਰਨ ਯੋਗ ਹੋ ਜਾਵਾਂ। ਮੈਂ ਬੁਜ਼ਦਿਲ ਗੀਤ ਲੈ ਕੇ ਕਿਸ ਤਰ੍ਹਾਂ ਤੇਰੇ ਦੁਆਰੇ ਤੇ ਆਵਾਂ, ਮੈਂ ਕਿਹੜੇ ਸ਼ਬਦ ਦੇ ਬੂਹੇ ਤੇ ਮੰਗਣ ਗੀਤ ਅੱਜ ਜਾਵਾਂ। ਮੇਰਾ ਹਰ ਗੀਤ ਬੁਜ਼ਦਿਲ ਹੈ, मैं केड़ा गीत अज गावां। तो बहुत सारा सिंबॉलिज्म है, बिल्कुल, लेकिन एक बड़ी खूबसूरत ट्रिब्यूट एक गैर सिख वालों 10वें पातशाह नूं दित्ती गई है। और जिवें असीं रूहानी विचार करते हैं, श्री राग दे विच चौथे पातशाह दा शब्द है, महला चौथा कर दूजा छंत, और उस दे 2 पदे असीं विचार अधीन लियावांगे। मुंद इयाणी पेयड़े क्यों कर हर दर्शन पिखै, हर हर अपनी कृपा करे, गुरमुख सौरड़े कम सिखै, सौरड़े कम सिखै गुरमुख, हर हर सदा ध्याए, सईयां विच फिरै सुहेली, हर दरगह बांह लुढ़ाए, लेखा धर्म राय की बाकी, जप हर हर नाम किरख है, मुंद इयाणी पेयड़ है, गुरमुख हर दर्शन दिख है। पेके और सौरे, क्योंकि ਜ਼ਾਹਰ है कि पेके दे विच एक सुख है, एक आराम है। सौरे घर वंजना जदों ये कहा जाता है, मतलब ये है कि अल्टीमेट डेस्टिनी एक बच्ची दी उहदा सौरा घर है। इवें ही दुनिया दे विच जदों असीं गलतान भुल जाते हैं, पेके घर च असीं अपने किस्म की आज़ादी माणते हैं, पर सानू ये भुल जाता है भी सौरे भी जाना है। और इत्थे रूहानियत की दुनिया च सौरा घर मौत है, जिहड़ी मौत तो बाद अपनी हकीकत जिहड़ी साडे जीवन दी है सामने आएगी। तो जे असीं अपने आप नूं सौरे घर लई तैयार नहीं कीता ते फिर सिवाए ताने मीणियां दे जां गाली गलोच दे होर तां कुछ पल्ले नहीं पैंदा। और सच्चे दी दरगाह दे विच तुसीं फिर अपना जो तो तुहाडा विफल जीवन है उसकी सज़ा पांदे हो। इस शब्द दे विच भी यही जिहड़ी है कि भाई ये जदों कि एक तुसीं दुनिया दे विच बैठे हो कि अपनी इस दुनिया च रहिंदे हैं किवें तुहानूं मुंद इयाणी पेयड़ है क्यों कर हर दर्शन पिखै, कि हुण मुंद और रूह जिहड़ी जवानी दी मस्ती दे विच असल नालों टुटी हुई है, वो किवें रब दे दर्शन नूं पा सकदी है जे उस अंदरों सिदकवान हो के भरोसे दे नाल रब दी याद च नहीं जुड़दी। और जे वो रब दे अगे अपना आपा और रूह रख दिंदी है, हर हर अपनी किरपा करे, गुरमुख सौरड़े कम सिखे, कि जिन्हां दे उत्ते रब दी रहमत हुंदी है वो अपने सौरड़े घर लई अगली दुनिया दे लई उन्हां नूं वो बख्शिश मिल जाती है, वो रूहां रब दी याद विच जुड़ जांदियां ने। सौरड़े कम सिख है गुरमुख हर हर सदा ध्याए, कि जिहड़ा गुरमुख बनदी रूह है वो अपने सौरड़े घर दे लई
ਤਿਆਰੀ ਕਰਦੀ ਹੈ ਕਿ ਵਾਹਿਗੁਰੂ ਦੀ ਯਾਦ ਵਿੱਚ ਜੁੜਦੀ ਹੈ, ਰੱਬ ਨੂੰ ਯਾਦ ਕਰਦੀ ਹੈ। ਅੱਛਾ ਸਈਆਂ ਵਿੱਚ ਫਿਰੈ ਸੁਹੇਲੀ ਹਰ ਦਰਗਾਹ ਬਾਂਹ ਲੁਡਾਏ। ਉਹ ਜਦੋਂ ਬਾਂਹ ਲੁਡਾਣਾ ਵੀ ਜਿਹੜਾ ਇਹ ਮौज ਮਸਤੀ ਦਾ ਹੁੰਦਾ ਕਿ ਖੁਸ਼ੀ ਦਾ ਇਜ਼ਹਾਰ ਕਿ ਵੀ ਜੇ ਇਸ ਜੀਵਨ ਦੇ ਅੰਦਰ ਰੱਬ ਦੀ ਯਾਦ ਜੁੜੀ ਹੋਈ ਹੈ ਤੇ ਫਿਰ ਜੀਵਨ ਦੇ ਵਿੱਚ ਵਿਚਰਦਿਆਂ ਵੀ ਚਾਅ ਹੋਏਗਾ ਕਿ ਭਾਈ ਰੱਬ ਦੇ ਨਾਲ ਜੁੜੀ ਹੋਈ ਹੈ ਤੇ ਦਰਗਾਹ ਬਾਂਹ ਲੁਡਾਏ ਕਿ ਦਰਗਾਹ ਦੇ ਵਿੱਚ ਵੀ ਖੁਸ਼ੀ ਦਾ ਮੌਕਾ ਬਣੇਗਾ ਕਿਉਂਕਿ ਉਹ ਰੂਹਾਂ ਰੱਬ ਦੀ ਦਰਗਾਹ ਦੇ ਵਿੱਚ ਪ੍ਰਵਾਨ ਹੋਣਗੀਆਂ। ਔਰ ਲੇਖਾ ਧਰਮ ਰਾਏ ਕਿ ਬਾਕੀ ਜਪ ਹਰ ਹਰ ਨਾਮ ਕਿਰਖ ਹੈ ਕਿ ਜਦੋਂ ਉਸ ਧਰਮ ਰਾਜ ਦੇ ਦਰਬਾਰ ਦੇ ਵਿੱਚ ਹਿਸਾਬ ਕਿਤਾਬ ਹੋਏਗਾ ਤੇ ਫਿਰ ਜਿਹੜਾ ਵਾਹਿਗੁਰੂ ਦੀ ਯਾਦ ਕੀਤੀ ਹੋਈ ਜਿਹੜਾ ਸਿਮਰਨ ਹੈ ਉਹੀ ਉੱਥੇ ਉਸ ਦਾ ਮੁੱਲ ਪਾਏਗਾ। ਔਰ ਇਹੀ ਯਾਦ ਦਹਾਨੀ ਕਰਵਾਈ ਹੈ ਕਿ ਇਸ ਦੁਨੀਆ ਦੇ ਵਿੱਚ ਅੱਖਾਂ ਬੰਦ ਕਰਕੇ ਬੈਠੀ ਰੂਹ ਹੈ, ਦੁਨੀਆ ਦੀ ਐਸ਼ੋ ਇਸ਼ਰਤ ਗਲਤਾਨ ਰੂਹ ਹੈ। ਇਸ ਗੱਲ ਨੂੰ ਯਾਦ ਕਰ ਕਿ ਅਲਟੀਮੇਟਲੀ ਗੁਰਮੁਖ ਰੂਹ ਬਣ ਕੇ ਉਸ ਵਾਹਿਗੁਰੂ ਦੀ ਦਰਗਾਹ ਦੇ ਅੰਦਰ ਜਿਹੜਾ ਉਹ ਮਾਣ ਪਾਇਆ ਜਾ ਸਕਦਾ ਹੈ। ਪਤ ਛੇਤੀ ਕਰ ਜਾਓ। ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ, ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਪ੍ਰਚੰਡ ਬੁਲਾਇਆ, ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ ਹਰ ਰਤਨ ਪਦਾਰਥ ਲਾਧਾ, ਹਉਮੈ ਰੋਗ ਗਿਆ ਦੁਖ ਲਾਥਾ, ਆਪ ਆਪੇ ਗੁਰਮਤ ਖਾਧਾ, ਅਕਾਲ ਮੂਰਤ ਵਰ ਪਾਇਆ ਬਿਨਾਸੀ, ਨਾ ਕਦੇ ਮਰੈ ਨਾ ਜਾਇਆ, ਵਿਆਹ ਹੋਆ ਮੇਰੇ ਬਾਬੁਲਾ ਗੁਰਮੁਖੇ ਹਰ ਪਾਇਆ। ਵੈਸੇ ਜਦੋਂ ਆਨੰਦ ਕਾਰਜ ਖਤਮ ਹੁੰਦਾ ਹੈ ਤੇ ਪਹਿਲਾ ਸ਼ਬਦ ਉਸ ਤੋਂ ਇਮੀਡੀਏਟ ਬਾਅਦ ਰਾਗੀ ਸਿੰਘ ਇਹੀ ਪੜ੍ਹਦੇ ਨੇ, ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ, ਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਪ੍ਰਚੰਡ ਬੁਲਾਇਆ। ਤੇ ਬਹੁਤ ਸਾਰੇ ਇਹ ਸਮਝਦੇ ਹੁੰਦੇ ਨੇ ਕਿ ਵੀ ਹੁਣ ਲਾਵਾਂ ਹੋ ਗਈਆਂ ਵੀ ਮਤਲਬ ਵੀ ਵਿਆਹ ਹੋ ਗਿਆ। ਹਾਲਾਂ ਚਾਰੋਂ ਲਾਵਾਂ ਵੀ ਰੂਹਾਨੀ ਸਫ਼ਰ ਹੈ। ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ ਪਹਿਲੀ ਤੋਂ ਸ਼ੁਰੂ ਹੋ ਕੇ ਚੌਥੀ ਲਾਮ ਤੱਕ ਪਹੁੰਚਦਿਆਂ ਸਹਿਜ ਤੱਕ ਪਹੁੰਚਣਾ ਇਹ ਰੂਹਾਨੀ ਸਫ਼ਰ ਹੈ। ਦੁਨਿਆਵੀ ਇੱਕ ਮਰਿਆਦਾ ਵਸ ਅਸੀਂ ਇਸ ਨੂੰ ਦੁਨਿਆਵੀ ਗ੍ਰਸਤ ਜੀਵਨ ਦੀ ਸ਼ੁਰੂਆਤ ਕਿਉਂਕਿ ਦ੍ਰਿੜਤਾ ਲਾਵਾਂ ਵੀ ਗੁਰੂ ਗ੍ਰੰਥ ਸਾਹਿਬ ਦੇ ਦੁਆਲੇ ਜਿਹੜੀਆਂ ਲਈਆਂ ਜਾਂਦੀਆਂ ਨੇ ਕਿ ਅਲਟੀਮੇਟਲੀ ਸਾਡੀ ਜ਼ਿੰਦਗੀ ਦਾ ਸਫ਼ਰ ਜਿਹਦੇ 'ਚ ਬੇਸ਼ੱਕ ਅਸੀਂ ਪਤੀ ਪਤਨੀ ਬਣ ਕੇ ਇਸ ਗ੍ਰਸਤ ਦੀ ਗੱਡੀ ਨੂੰ ਹੁਣ ਅੱਗੇ ਖਿੱਚਾਂਗੇ ਪਰ ਸਾਡਾ ਫੋਕਸ ਜਿਹੜਾ ਹੈ ਉਹ ਇਹੀ ਹੋਏਗਾ ਕਿ ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਹੈ। ਮੇਲ ਜਿਹੜਾ ਉਹੀ ਹੋਏਗਾ ਕਿ ਵਿਆਹ ਹੋਆ ਮੇਰੇ ਬਾਬਲਾ ਕਿ ਮੈਨੂੰ ਲੜ ਮੈਂ ਫੜ ਲਿਆ ਵਾਹਿਗੁਰੂ ਦਾ। ਉਹ ਵਿਆਹ ਦਾ ਮਤਲਬ ਮਿਲਣ ਹੈ, ਮਿਲਾਪ ਹੈ ਕਿ ਗੁਰਮੁਖੇ ਹਰ ਪਾਇਆ ਕਿ ਰੱਬ ਦੇ ਰਸਤੇ ਤੇ ਤੁਰਨ ਵਾਲੀ ਜਗਿਆਸੂ ਰੂਹ ਨੂੰ ਵਾਹਿਗੁਰੂ ਮਿਲ ਪਿਆ। ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ, ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਪ੍ਰਚੰਡ ਬੁਲਾਇਆ। ਪ੍ਰਚੰਡ ਹੁੰਦਾ ਇੰਟੈਂਸ ਕਿ ਗੁਰੂ ਨੇ ਇੰਨਾ ਇੰਟੈਂਸ ਗਿਆਨ ਦੀ ਅੱਗ ਬਾਲ ਦਿੱਤੀ ਹੈ, ਅੰਦਰ ਚਾਨਣ ਕਰ ਦਿੱਤੀ ਹੈ ਕਿ ਅਗਿਆਨ ਦਾ ਹਨੇਰਾ ਇਗਨੋਰੈਂਸ ਦਾ ਹਨੇਰਾ ਖਤਮ ਹੋ ਗਿਆ। ਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਪ੍ਰਚੰਡ ਬੁਲਾਇਆ, ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ ਕਿ ਗੁਰੂ ਦੇ ਗਿਆਨ ਰੂਪੀ ਸ਼ਬਦ ਦੀ ਜਦੋਂ ਜੋਤ ਜਗੀ ਹਨੇਰਾ ਭੱਜ ਗਿਆ, ਦੂਰ ਹੋ ਗਿਆ। ਹਰ ਰਤਨ ਪਦਾਰਥ ਲਾਧਾ ਜਿਹੜਾ ਸਭ ਤੋਂ ਕੀਮਤੀ ਪਦਾਰਥ ਵਾਹਿਗੁਰੂ ਦਾ ਨਾਮ ਹੈ, ਜਿਹੜਾ ਅਸਲੀ ਜੂਲ ਹੈ ਉਹ ਸਾਨੂੰ ਮਿਲ ਗਿਆ। ਹਉਮੈ ਰੋਗ ਗਿਆ ਦੁਖ ਲਾਥਾ, ਆਪ ਆਪੇ ਗੁਰਮੁਖ ਖਾਧਾ ਕਿ ਅੰਦਰੋਂ ਹਉਮੈ ਦਾ ਰੋਗ ਖਤਮ ਹੋ ਗਿਆ। ਕਿਉਂਕਿ ਇਹੀ ਗੁਰੂ ਸਾਹਿਬ ਨੇ ਜਦੋਂ ਸਾਨੂੰ ਸਭ ਤੋਂ ਕਰੋਨਿਕ ਬਿਮਾਰੀ ਦੱਸੀ ਹੈ ਤਾਂ ਉਹ ਇਹੀ ਹੈ ਕਿ ਹਉਮੈ ਦੀਰਘ ਰੋਗ ਹੈ, दारू ਪੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ, ਕਹਿ ਨਾਨਕ ਸੁਣੋ ਜਨੋ ਇਤ ਸੰਜਮ ਦੁਖ ਜਾਏ। ਤੇ ਇੱਥੇ ਜਦੋਂ ਵਿਆਹ ਹੋ ਗਿਆ ਰੂਹ ਦਾ ਸਤਿਗੁਰੂ ਨਾਲ ਅਕਾਲ ਪੁਰਖ ਨਾਲ ਮੇਲ ਹੋਇਆ, ਅਗਿਆਨ ਦਾ ਹਨੇਰਾ ਦੂਰ ਹੋਇਆ, ਗਿਆਨ ਪ੍ਰਚੰਡ ਬੜਿਆ ਤੇ ਹਉਮੈ ਦਾ ਰੋਗ ਜਿਹੜਾ ਉਹ ਕਾਫੂਰ ਹੋ ਗਿਆ। ਔਰ ਅੰਦਰ ਜਿਹੜਾ ਆਪਾ ਹਉਮੈ ਜਿਹੜਾ ਮੈਂ ਹੀ ਹੈ ਉਸ ਨੂੰ ਗੁਰੂ ਦੇ ਗਿਆਨ ਦੀ ਮੱਤ ਨੇ ਗੁਰਮਤ ਨੇ ਖਾ ਲਿਆ, ਹਨੇਰਾ ਖਤਮ ਹੋ ਗਿਆ। ਅਕਾਲ ਮੂਰਤ ਵਰ ਪਾਇਆ ਬਿਨਾਸੀ, ਨਾ ਕਦੇ ਮਰਿਆ ਨਾ ਜਾਇਆ।
ਹੁਣ ਮੈਨੂੰ ਉਹ ਪਤੀ ਮਿਲ ਪਿਆ, ਉਹ ਵਰ ਮਿਲ ਪਿਆ, ਉਹ ਮੈਚ ਮਿਲ ਪਿਆ ਜਿਹੜਾ ਅਕਾਲ ਹੈ, ਜਿਸ ਦੀ ਕੋਈ ਮੂਰਤ ਨਹੀਂ ਹੈ, ਉਹ ਵਾਹਿਗੁਰੂ ਆਪ ਹੈ। ਨਾ ਉਹ ਕਦੇ ਮਰਦਾ ਤੇ ਨਾ ਹੀ ਜੰਮਦਾ, ਜਿਹੜਾ ਜੰਮੇਗਾ ਉਹ ਮਰੇਗਾ ਜ਼ਰੂਰ, ਨਾ ਕਦੇ ਮਰਿਆ ਨਾ ਜਾਇਆ। ਵਿਆਹ ਹੋਆ ਮੇਰੇ ਬਾਬੁਲਾ ਗੁਰਮੁਖੇ ਹਰ ਪਾਇਆ ਕਿ ਹੇ ਮੇਰੇ ਬਾਬੁਲ, ਹੇ ਮੇਰੇ ਪਿਤਾ, ਮੇਰਾ ਵਿਆਹ ਹੋ ਗਿਆ, ਮੈਂ ਰੱਬ ਦੇ ਨਾਲ, ਮੇਰੀ ਰੂਹ ਜੁੜ ਗਈ ਹੈ, ਮੇਰੇ ਅੰਦਰੋਂ ਹਉਮੈ ਖਤਮ ਹੋ ਗਈ ਹੈ, ਅਗਿਆਨ ਦਾ ਹਨੇਰਾ ਚਲਾ ਗਿਆ ਤੇ ਗੁਰੂ ਦਾ ਗਿਆਨ ਰੂਪੀ ਜੋਤ ਲਟ ਲਟ ਬਲ ਰਹੀ ਹੈ, ਪ੍ਰਚੰਡ ਬਲ ਰਹੀ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਐਮਏ ਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvreporter.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV ਰਿਪੋ। ਫਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।